ਤੂੰ ਵੀ ਉੱਥੇ ਹੁੰਦਾ ਨਾ ਤੂੰ ਆਪਣੀ ਰੋਕ ਨਹੀਂ ਸੀ ਪਾਣਾ, ਤੇਰੇ ਜਜ਼ਬਾਤ ਐਸੇ ਹੋ ਜਾਣੇ ਸੀ। ਮੈਨੂੰ ਇੱਕ ਗੱਲ ਦੱਸ ਦੇ, ਉਹ ਤੂੰ ਫੁੱਲ ਫਟਾਇਆ ਹੀ ਓਏ। ਆ ਲਿਖਿਆ ਵਾ ਨਖਬਤ ਅਲ ਉਦ, ਨਖਬਤ ਅਲ ਉਦ। ਇਹ ਪਰਫਿਊਮ ਦੇ ਡੱਬੇ ਆ। ਓ ਯਾਰ ਉਹ ਪਰਫਿਊਮ ਵਾਲੇ ਉਹ ਥੱਲੜਾ 8 ਨੰਬਰ ਪਰਫਿਊਮ। तस्मे वाला ਅਸਲ ਕੋਲ ਆਵਰੇ ਡੀ ਟਾਈਮ ਮੈਂ ਖੁਸ਼ ਸ਼ਾਮ ਦੀ ਭਾਜੀ ਆ ਦੇ ਲੋ ਜਨਾਬ। ਤੁਸੀਂ ਕਹੇ 6-7 ਸ਼ੋਆਂ ਜਿੱਦਾਂ ਬੋਲਦਾ ਮੈਂ ਹੁਣ ਉਦਾਂ ਦਾ ਸ਼ੁਰੂ ਹੋ ਗਿਆ। ਥੈਂਕ ਯੂ। ਤੁਸੀਂ ਮੈਨੂੰ 9 ਹੋ ਗਏ ਜੇ ਹੁਣ ਯਾਰ 7 ਤੁਸੀਂ ਕਿਹਾ ਸੀ 9 ਹੋ ਗਏ। 9 ਹੋ ਗਏ ਭਾਜੀ, ਯਾਦ ਰੱਖ ਮੈਂ ਤੁਹਾਨੂੰ ਰੋਜ਼ ਯਾਦ ਕਰਾਉਣੇ ਹੁਣ। ਉਹਦੀ ਇੱਕ ਪਿਛਲੇ ਬੰਦੇ ਨੇ ਕਿਹਾ ਵਾ ਤੁਸੀਂ ਐਵੇਂ ਦਿਲ ਤੇ ਲੈ ਗਏ। ਇੱਕ ਬੰਦਾ ਹੀ ਸਾਡੀ ਦੁਨੀਆ ਹੁੰਦੀ ਆ। ਹਾਏ ਹਾਏ ਹਾਏ, ਉਹਦੀ ਪਿਛਲੇ ਹਫਤੇ ਡੈਥ ਹੋ ਗਈ ਆ ਜੀ, ਤੁਸੀਂ ਗੱਲ ਕਰਨ ਦੇ। ਨਹੀਂ ਨਹੀਂ ਉਹਦੀ ਤਾੜੀ ਫਸੀ ਇਹ ਤੇ ਕਢਾਓ ਹੁਣ। ਨਹੀਂ ਨਹੀਂ ਯਾਰ ਟੀਟਾ ਦੀ ਤਾੜੀ ਸਾਜੋ ਤਾੜੀ ਚਲੋ ਮਾਰ। ਓਏ ਕੁੱਤੋਂ ਕੋ ਬੰਦਾ ਨਾ ਲਾ ਦੀ ਓਏ। ਓਏ ਅਸੀਂ ਤੇਰੀ ਅਮਾਜ਼ੋਨ ਦੇ ਜੰਗਲਾਂ 'ਚ ਨਹੀਂ ਬੈਠੇ। ਅਜੀ ਇਹ ਟੀ ਟਾਈਮ ਦੀ ਖੁਸ਼ਾਮਦੀਦ ਦਾ ਵਰਕਾ ਵਾ। ਲੇਟ ਆ ਕੇ ਨਹੀਂ ਨਹੀਂ ਪੂਰੇ ਟਾਈਮ ਤੇ ਤੇਰੀ ਅੱਖਾਂ 'ਚ ਨੀਂਦ ਆ। ਉਸਤਾਦ ਜੀ ਨੀਂਦ ਨਹੀਂ ਆ, ਨੀਂਦ ਪੂਰੀ ਆ। ਪੂਰੀ ਆ। ਹਾਂਜੀ ਇਸ ਸ਼ੋਅ ਤੋਂ ਫੌਰਨ ਬਾਅਦ ਅਸੀਂ ਸਿਆਲਕੋਟ ਜਾ ਰਹੇ ਹਾਂ। ਹਮ ਸਭ ਤੂੰ ਮੈਂ ਦਾਦੀ ਸ਼ਰਾਜ਼ ਕਾਲੂ ਹਾਂ ਡਨ ਦਿਨ ਨਾ ਕਰ ਦਿਨ। ਤੇ ਬਾਸ ਜ਼ਰੂਰ ਤਾਜੀ, ਮੈਂ ਵੀ ਜਾਊਂਗਾ। ਹਾਂ ਬਾਸ ਦਾ ਚੀਰ ਤੇ ਦੇਖਿਓ। ਤਾਜੀ ਨੋਨੀ ਨੇ ਸੀਟੀ ਮਾਰੀ, ਨਹੀਂ ਵੱਜੀ ਤੇ ਕਾਂ ਤਾਂ ਉਂਗਲਾਂ ਲੈ ਗਿਆ ਅੰਦਰ। ਸਿਟੀ ਮਾਰੀ ਤਾਂ ਨਹੀਂ ਵੱਜੀ ਤੇ ਅੱਗੇ ਕਰਦਾ ਕਰਦਾ ਇੱਥੋਂ ਕਾਂ ਫੜ ਲਿਆ। ਉਹਨੂੰ ਇੰਨਾ ਹੀ ਕਰ ਰਿਹਾ ਕਿ ਪਤਾ ਨਹੀਂ ਇਹਦੇ 'ਚ ਕੋਈ ਮਸਲਾ ਬਣ ਗਿਆ। ਨਹੀਂ ਘਰ ਬੈਠੇ ਨੇ ਸੀਟੀ ਮਾਰੀ ਤੇ ਕੰਨਾਂ ਤੋਂ ਬਾਂਦਰ ਉਤਰਨ ਡਏ। ਇੰਨਾ ਜਜ਼ਬਾਤੀ ਹੋ ਗਏ ਨੇ, ਸੀਟੀ ਮਾਰੀ 2 ਘੰਟੇ ਉਲਟੀ ਨਹੀਂ ਰੁਕੀ। ਤਾਜੀ ਇੰਨੀ ਸੀਟੀ ਮਾਰਦਾ ਸੀ ਪਿੱਛੋਂ ਰਸੋਲੀ ਜੀ ਬਣ ਗਈ। ਤੁਹਾਡਾ ਬਾਹਰ ਨਿਕਲਿਆ। ਨਾਲੇ ਸਾਜੀ ਨੂੰ ਪੁੱਛੋ ਵਾਪਸ ਕੋ ਚੱਲਾ ਕਿਉਂ। ਇਹ ਕੀ ਗੱਲ ਹੈ? ਮਤਲਬ ਹਵਾ ਭਰ ਗਈ ਨਾ ਪਿੱਛੇ। ਅੱਛਾ ਉੱਥੋਂ ਯਾਨੀ ਕਿ ਵਾਹ ਭਰੀ ਤੇ ਉੱਥੋਂ ਜਦੋਂ ਇਹ ਕਰਦਾ ਸੀ ਤੇ ਵਾਹ ਖਿੱਚ ਕੇ ਇੱਥੇ ਪਵਾਗਾਨਾ ਬਣ ਜਾਂਦਾ ਸੀ। ਫਿਰ ਉੱਥੋਂ ਸੀਟੀ ਵੱਜਦੀ ਸੀ। ਓਏ ਵਾਹ ਰੇ ਕਿਆ ਵਾਹ। ਕਹਿੰਦੇ ਯਾਰ, ਕਿਆ ਕਹਿੰਦੇ ਕਿਆ। ਸੀਟੀ ਮਾਰੀ ਤੇ ਛਿੱਟੇ ਪੈ ਦੇ ਬੰਦਾ ਕਹਿੰਦਾ ਯਾਰ ਨਜਲਾ ਵੀ ਹੋਇਆ। ਉਸਤਾਦ ਜੀ ਇਹਨੂੰ ਇੰਨਾ ਸ਼ੌਕ ਸੀ ਸੀਟੀ ਮਾਰਨ ਦਾ, ਵਿਆਹ ਵਾਲੇ ਦਿਨ ਵੀ ਆਪਣੇ ਨਿਕਾਲ ਦਿਨ ਕਰਨਿਆ ਕਬੂਲ ਆ ਕਬੂਲ ਆ ਕਰਨਾ ਸੀ, ਭੁੱਲ ਗਿਆ। ਗੱਲਾਂ ਦੇ ਵਿੱਚ ਹੀ ਸੀਟੀ ਮਾਰੀ ਜਾਵੇ। ਹਮਨੇ ਉनको ਕਰਾ ਕਹਿੰਦਾ ਢੱਕਣ ਲੰਘ ਗਿਆ ਅੰਦਰ। ਉਸਮਾਨ ਨਹੀਂ ਜਿਹੜਾ ਦੁਬਈ ਵਾਲਾ ਪਰਫਿਊਮ ਵਾਲਾ। ਹਾਂਜੀ ਹਾਂਜੀ ਓ ਟੀਪੂ ਭਾਈ। ਟੀਪੂ ਟੀਪੂ ਉਹਦੀਆਂ ਤੁਸੀਂ ਪਰਫਿਊਮਾਂ ਦੇਖੀਆਂ? ਦੇਖੀਆਂ ਜੀ, ਮੈਂ ਦੇਖਿਆ ਸਾਡੀ। ਮੈਂ ਦੇਖੀ ਉਹਦੇ ਨਾਲੋਂ ਡਬਲ ਮੇਰੇ ਕੋ ਇਕੱਠੀਆਂ ਹੋ ਗਈਆਂ। ਹੈ। ਹਾਂ ਹਾਂ ਹਾਂ, ਕਿਆ ਬਾਤ ਹੈ। ਮੁਬਾਰਕ ਹੋਵੇ। 2 ਅਲਮਾਰੀਆਂ ਭਰ ਗਈਆਂ ਨੇ ਪਰਫਿਊਮਾਂ ਦੀਆਂ। ਪਰਫਿਊਮਾਂ ਦੀਆਂ। ਓਏ ਮੇਰੇ ਸਿਰਫ ਇਸ ਚੱਕਰ 'ਚ ਜਿਵੇਂ ਕਈ ਬੰਦੇ ਨਹੀਂ ਕੁੜੀਆਂ ਪੈਦਾ ਹੋ ਜਾਂਦੀਆਂ, ਉਹਨਾਂ ਦੀਆਂ ਮੁੰਡਾ ਜੰਮਣ ਦੇ ਚੱਕਰ 'ਚ 13 ਕੁੜੀਆਂ ਹੀ ਪੈਦਾ ਕਰ ਲੈਂਦੇ। ਆਹੋ ਆਹੋ। ਇੰਜ ਮੈਂ ਇੱਕ ਐਸਾ ਪਰਫਿਊਮ ਲੱਭਣ ਦੇ ਚੱਕਰ 'ਚ ਜਿਹੜਾ ਮੈਂ ਹੁਣ ਲਾਵਾਂ ਤੇ ਕੱਲ ਇਸ ਟਾਈਮ ਵੀ ਲੋਕੀ ਕਹਿਣ ਭਾਈ ਕਿਆ ਲਗਾਇਆ ਹੈ। ਮੈਂ 1300 ਪਰਫਿਊਮ ਇਕੱਠੇ ਕਰ ਲਏ। ਤੇ ਤਾਜੀ ਉਹਨਾਂ ਚੋਂ ਨਿਕਲਿਆ ਕੋਈ ਇਦਾਂ ਦਾ? ਨਹੀਂ, ਵੱਡੇ ਤੋਂ ਵੱਡੇ ਪਰਫਿਊਮ ਊਦ ਫੇਲ ਆਓ ਫਲਾਣਾ ਹਾਂ। ਉਸਤਾਦ ਜੀ ਮੇਰੀ ਨਜ਼ਰ 'ਚ ਇੱਕ ਮੇਰਾ ਦੋਸਤ ਹੈਗਾ ਵਾ, ਉਹਦੇ ਕੋਲ 500-700 ਪਰਫਿਊਮ ਆ। 500-700 ਪਰਫਿਊਮ। ਓਏ ਉਹਦੀ ਦੁਕਾਨ ਆ। ਅੱਛਾ ਔਰ ਉਸ ਬੰਦੇ ਨੇ ਪਰਫਿਊਮ ਏਦਾਂ ਰੱਖੇ ਆ ਜਿੱਦਾਂ ਇੱਕ ਇੱਕੋ ਹੀ ਪਰਫਿਊਮ ਸੀ ਬਸ। ਹਾਏ ਤੁਸੀਂ ਕਿਹੜਾ ਇੱਕ ਕੀਤਾ ਜਿਹੜਾ ਕਹਿ ਰਹੇ ਫਾਈਨਲ ਇੱਕੋ ਹੀ ਹੋਇਆ? ਸਾਜੀ ਬਹੁਤ ਬਹੁਤ ਅੱਛੇ ਪਰਫਿਊਮ ਨੇ। ਲਓ ਫਿਰ ਤੁਹਾਨੂੰ ਉਹ ਜਿਹੜਾ ਸੀ ਨਾ, ਹਾਂਜੀ ਜਿਹੜਾ ਕੰਪਨੀ ਬੰਦ ਹੋ ਗਈ ਕਰੋਨਾ 'ਚ, ਜਿਹੜਾ ਮੈਂ ਲੱਭਦਾ, ਜਿਹੜਾ ਮੈਂ ਦੱਸਿਆ ਵੀ ਸੀ ਬੜਿਆਂ ਨੂੰ ਕਿ ਯਾਰ ਹਾਂਜੀ। ਤਸਵੀਰ ਵੀ ਉਹਦੀ ਦਿਖਾਈ ਸੀ ਹਾਂਜੀ। ਯਾਰ, ਮੈਨੂੰ ਯਾਦ ਹੀ ਭੁੱਲ ਜਾਂਦਾ ਸੀ ਮੈਂ ਕਦੋਂ ਲਾਇਆ ਵਾ, ਲੇਕਿਨ ਲੋਕੀ ਮੈਨੂੰ ਭੁੱਲਣ ਨਹੀਂ ਸੀ ਦਿੰਦੇ। ਇਹ ਕਦੋਂ ਲਾਇਆ? ਭਾਈ ਇਹ ਕਿਆ ਲਗਾਇਆ ਹੈ, ਹਾਏ। ਇਹ ਕੌਣ ਸਾ ਪਰਫਿਊਮ, ਯਾਦ ਕਰਾਈ ਜਾਂਦੇ ਸੀ ਲੋਕੀ। ਕਿਆ ਬਾਤ। ਤੇ ਮੈਨੂੰ ਬਿਲਕੁਲ ਨਹੀਂ ਆ ਰਿਹਾ। ਅੱਛਾ ਹਾਂ, ਮੈਨੂੰ ਬਿਲਕੁਲ ਨਹੀਂ ਆ ਰਿਹਾ ਕਿ ਵੀ ਬੰਦਾ ਕਹੇ ਕਿ ਯਾਰ ਤੇ ਜੂਸ ਪੂਰੇ ਕਰੋ ਨਾ ਤੁਸੀਂ। ਇੱਕ ਦਿਨ ਲਾਉਂਦੇ ਆ ਮੁੜ ਕੇ ਉਹਨਾਂ ਦੀ ਉਹ ਯੂਜ਼ ਪੂਰਾ ਕੀ ਕਰ ਲਾ, ਇੰਜ ਉੱਤੇ ਰੋੜ ਲਿਆ ਕਰਾਂ। ਇੱਕ ਦਿਨ ਲਾ ਕੇ ਛੱਡੀ ਤਾਂ ਨਹੀਂ ਹੁੰਦਾ ਸਾਜੀ। ਉਹ ਜਿਹੜਾ ਵਿੱਚ ਪਾਣੀ ਹੁੰਦਾ ਨਾ ਉਹਦੀ ਕੁਆਲਿਟੀ ਹੁੰਦੀ ਆ। ਤੁਸੀਂ ਇੱਕ ਦਿਨ ਲਾਉਣਾ ਵਾ, ਉਹਨੇ ਘੰਟਾ ਅਸਰ ਕਰਨਾ। ਜਦੋਂ ਤੁਸੀਂ ਦੂਸਰੇ ਦਿਨ ਲਾਉਣਾ, ਉਹਨੇ 3 ਘੰਟੇ ਹੋਰ ਵੱਧ ਜਾਣਾ। ਯਾਰ ਏਦਾਂ ਵੱਧ ਉਹ ਜਿਹੜਾ ਪਰਫਿਊਮ ਮੈਂ ਜਿਹਦੀ ਗੱਲ ਕਰ ਰਿਹਾ ਉਹ ਵੀ ਮੈਂ ਇਦਾਂ ਹੀ ਲਾਉਣਾ ਸੀ। ਉਸਤਾਦ ਜੀ ਰੁਪਏ 150 ਖਰਚ ਲੋਗੇ। ਹਾਂ ਚੰਗ ਬਾਜ਼ਾਰ ਚਨਿਓੜ ਬਾਜ਼ਾਰ ਦੀ ਨੁੱਕਰ ਤੇ ਦੁਕਾਨ ਆ, ਉਹਨੇ ਤੁਹਾਨੂੰ ਬਣਾ ਕੇ ਦੇਣਾ ਵਤਨ ਅਤਰ। ਆਏ ਭਰ ਕੇ ਦੇਖੋ ਤੁਸੀਂ, ਫੰਬਾ ਭਰ ਕੇ ਇੱਥੇ ਲਾਉਣਾ ਵਾ। ਜੇ ਹਫਤਾ ਸਮੈਲ ਚੱਲ ਜਾਵੇ ਸਾਨੂੰ, ਉਹਨੇ ਇਹਦੇ ਵਿੱਚ ਅਗਰਬੱਤੀ ਪੀਸ ਕੇ ਪਾਈ ਹੁੰਦੀ, ਵਿੱਚ ਗੁੱਲ ਜਿਹੜੀ ਹੁੰਦੀ ਹੈ ਨਿਆਜ਼ਬੋ, ਉਹ ਏਰੀਅਲ ਬੇਟਾ ਇਹ ਪਰਫਿਊਮ ਜਿਹਦਾ ਲੱਗਾ ਹੁੰਦਾ ਨਾ, ਉਹਦੇ ਨਾਲ ਇੱਕ ਬੜਾ ਮਸਲਾ ਹੁੰਦਾ ਵਾ। ਉਹਨੂੰ ਹਰ ਕੋਈ ਇਹ ਕਹਿੰਦਾ ਬੇਟਾ ਆਪ ਜ਼ਰਾ 2 ਮਿੰਟ ਬਾਹਰ ਜਾਏ, ਮੈਂ ਬੁਲਾਤਾ ਹੂੰ ਆਪ। ਇਹ ਵੀ ਰੌਲਾ ਉਹਦਾ। ਉਸਤਾਦ ਜੀ ਉਹਨਾਂ ਨੇ ਲਿਖ ਕੇ ਲਾਇਆ ਕਿ ਮਈਤ ਕੇ ਲਈ ਸਪੈਸ਼ਲ ਤਿਆਰ, ਉਹ ਵੀ ਲੈ ਤੇ ਵੇਚਣ ਡਿਆ ਉਹ। ਉਸਤਾਦ ਜੀ ਇਹ ਤੇ ਲਾਨਤ ਬੇਟੇ, ਲੈ ਜਾ ਕੈਨ ਭਰਾ ਕੇ ਨੀਲੀ। ਪਰਫਿਊਮ ਲਾ ਕੇ ਬੰਦਾ ਬੱਸ 'ਚ ਬਹਿ ਨਾ, ਬੰਦਾ ਕਹਿੰਦਾ ਯਾਰ ਤੂੰ ਪਿੱਛੇ ਬਹਿ ਯਾਰ। ਆਹੋ ਕਿਸਮ ਐਸੇ ਪਰਫਿਊਮ ਹੁੰਦੇ ਆ ਵੀ ਉਹਦੇ ਨਾਲੋਂ
ਅਗਰਬੱਤੀ ਹਾਂਜੀ ਤੁਸੀਂ ਤਾਂ ਅਗਰਬੱਤੀ ਨੂੰ ਕੀ ਸਮਝਦੇ ਹੋ ਵੀ ਅਗਰਬੱਤੀ ਐਵੇਂ ਹਾਲੋ ਜੀ ਦੁਨੀਆ ਤੇ ਐਸੀ ਅਗਰਬੱਤੀ ਪਰਫਿਊਮਾਂ ਨਾਲੋਂ ਮਹਿੰਗੀ ਭਾਜੀ ਇੱਕ ਤੁਸੀਂ ਲਿਆਏ ਵੀ ਸੀ ਪੌਣੇ ਘੰਟੇ ਉਹ ਵਾਲੀ ਜਿਹੜੀ ਮਿਸਰ ਚੋਂ ਲਿਆਂਦੀ ਸੀ ਉਹ ਵੀ ਸਾਦੀਆਂ ਨੇ ਨਾਰਮਲ ਨੇ ਉਹ ਕਿਲੋ ਦੀ ਸੀ। ਲੇਕਿਨ ਅਗਰਬੱਤੀ ਦੀ ਤੈਨੂੰ ਮੈਂ ਕੁਆਲਿਟੀ ਯਾਨੀ ਅਗਰਬੱਤੀ ਸਟਾਈਲ ਦੇ ਇੰਨੀਆਂ ਚੀਜ਼ਾਂ ਦੁਨੀਆ ਤੇ ਆ ਗਈਆਂ ਨੇ ਉਹ ਜਿਹੜਾ ਹੁੰਦਾ ਇੱਕ ਕੀ ਹੁੰਦਾ ਖਮੂਰ ਬਖੂਰ 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 ਬੁਖਾਰ ਦੀ ਬਖੂਰ ਉਹ ਜਿਹੜਾ ਨਾ ਐਡਾ ਮਹਿੰਗਾ ਹਾਏ ਅੱਛਾ ਜੀ ਭਾਈਜਨ ਘਰ ਦੇ ਵਿੱਚ ਤੁਸੀਂ ਇੰਨੀ ਕੁ ਉਹਦੀ ਸੱਕ ਟੈਪ ਜਿਹਾ ਬਾਲਣਾ ਵਾ ਆਹੋ ਪੂਰੇ ਘਰ 'ਚ ਸਾਰੀ ਦਿਹਾੜੀ ਤੈਨੂੰ ਕਹੋ ਯਾਰਾ ਕੀ ਹੋ ਰਿਹਾ ਵਾ ਮੈਂ ਕਹਾਂ ਮੈਂ ਕਹਾਂ ਤੇ ਜਿਹੜੇ ਅਰਬੀ ਭਲਾ ਕਿੱਦਾਂ ਲਾਉਂਦੇ ਆ ਕਿੱਦਾਂ ਸਾਜ ਜੀ ਛਿੜਕਦੇ ਆ ਨਹੀਂ ਉਹ ਇਸਤਰੀ ਕਰਨ ਤੋਂ ਪਹਿਲੇ ਲਾਉਂਦੇ ਆ ਨਹੀਂ ਉਹ ਨਹੀਂ ਅਰਬੀ ਉਹ ਪਾਉਂਦੇ ਨਹੀਂ ਉੱਪਰ ਜੁੱਬਾ ਤੋਪ ਓਏ ਜੁੱਬਾ ਕੰਧੂਰਾ ਕੰਧੂਰਾ। ਧੂਰਾ ਜਿਹਨੂੰ ਤੋਪ ਕਹਿੰਦੇ ਆ। ਤੋਪ ਤੋਪ ਹਾਂ ਤੋਪ ਪਾਉਂਦੇ ਅਰਬੀ ਹਾਂਜੀ 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 ਉਹਨਾਂ ਨੇ ਨਾ ਉਹ ਜਿਹੜਾ ਨਹੀਂ ਬਾਲਿਆ ਹੁੰਦਾ ਬਖੂਰ ਭਾਂਬੜ ਨਹੀਂ ਭਾਂਬੜ ਨਹੀਂ ਇੰਨੀ ਕੁ ਚੀਜ਼ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਅਰਬੀਆਂ ਨੇ 골ਡ ਦੇ ਉਹ ਰੱਖੇ ਨੇ ਘਰਾਂ 'ਚ ਹਾਏ ਬਖੂਰ ਨਹੀਂ ਦੀਵੇ ਖੂਬਸੂਰਤ ਚਿਰਾਗ ਟੈਪ ਉਹ ਸੋਨੇ ਦੇ original ਸੋਨੇ ਦੇ ਚਾਂਦੀ ਦੇ ਜਿੱਦਾਂ ਲਾਲ ਟੈਨ ਹੁੰਦੀ ਸੀ। ਬੇਟੇ ਹੈ ਹਾਂਜੀ। ਅਰਬੀ ਆ ਐਵੇਂ ਨਹੀਂ ਨਸੇ ਭਜੇ ਫਿਰਦੇ ਹੁਣ ਬਖੂਰ ਹੀ ਲਾਈ ਗਏ ਆ ਐਵੇਂ ਨਹੀਂ ਹੁਣ ਦੌੜਾ ਲੱਗੀ ਉਹਨਾਂ ਦੀਆਂ ਖੁਸ਼ਬੂਆਂ ਹੀ ਲਾਈ ਗਏ ਆ ਬਣਾਇਆ ਕੁਛ ਉਹਨਾਂ ਨੇ ਇੱਧਰਲੇ ਪਾਸੇ ਹੀ ਸਾਰਾ ਟਾਈਮ ਕੱਟਤਾ ਜਾਂ ਊਂਠ ਖਾ ਲਿਆ ਜਾਂ ਬਖੂਰ ਬਣਾ ਲਿਆ ਆਹੋ ਹੁਣ ਭੱਜੇ ਫਿਰਦੇ ਉਹ ਜਿਸ ਟੇਬਲ ਤੇ ਰੱਖਿਆ ਹੁੰਦਾ ਨਾ ਆਪਣਾ ਉਹ ਫੜ ਕੇ ਨਾ ਜੁੱਬਾ ਜਿਹਾ ਉਹਦੇ ਉੱਤੇ ਇੰਜ ਕਰਕੇ ਖਲੋ ਜਾਂਦੇ ਆ ਉਹਦੀ ਥੱਲੇ ਉਹ ਧੂਆਂ ਚੜਦਾ ਰਹਿੰਦਾ 2-4-5 ਮਿੰਟ ਉਹਨੂੰ ਪੂਰਾ ਇੰਜ ਕਰ ਦਿੰਦੇ ਉਸ ਤੋਂ ਬਾਅਦ ਲਾ ਕੇ ਤੇ ਫਿਰਨ ਲੱਗ ਪਏ ਉਹ ਸਾਰੀ ਦਿਹਾੜੀ ਆਈ ਜਾਂਦੀ ਵਿੱਚ ਉਹ ਇਦਾਂ ਪਰਫਿਊਮ ਨਹੀਂ ਲਾਉਂਦੇ ਉਹ ਧੂਆਂਬਾਜ਼ੀ ਧੂਆਂਬਾਜ਼ੀ ਕਿਉਂਕਿ ਉਹ ਐਡਾ ਸਸਤਾ ਨਹੀਂ ਹੁੰਦਾ ਬਖੂਰ ਜਿਹੜਾ ਹੁੰਦਾ ਸਾਜੀ ਬਾਸ ਨੇ ਵੀ ਘਰ ਬਖੂਰ ਰੱਖਿਆ ਇੰਜ ਕਰਕੇ ਤੇ ਲੰਘਦਾ ਵੜਦਾ ਉਹ ਸਿਗੜੀ ਵਜਾਉਣ ਡਿਆ ਸੀ ਨਹੀਂ ਬੜੇ ਮਹਿੰਗੇ ਉਹ ਜਿਹੜੇ ਸਿਰਫ ਉਹੀ ਸਾਜ ਜੀ ਮੈਂ ਤੇ ਹੈਰਾਨ ਆ ਕਿ ਸੋਨੇ ਦੇ ਮਿੱਠਾ ਜੀ ਸੋਨੇ ਦੇ ਉਹ ਬੇਟੇ ਅਰਬੀ ਆ ਤੇਰੇ ਘਰੋਂ ਸ਼ੀਸ਼ੇ ਦੀ ਐਕਸਰੇ ਗਾਇਬ ਹੋ ਗਈ ਆ ਬੇਟਾ ਜੀ ਮੇਰੀ ਗੱਲ ਸੁਣ ਲਓ ਸੋਨੇ ਤੋਂ ਉੱਤੇ ਕੁਝ ਹੈਗਾ ਨਹੀਂ ਹੁਣ ਹਾਂਜੀ ਨਹੀਂ ਤੇ ਉਹਦੇ ਵੀ ਨਹੀਂ ਤੇ ਉਹਦਾ ਵੀ ਬਣਵਾ ਲੈਣਾ ਸਹੀ ਗੱਲ ਹਾਂਜੀ ਉਹ ਤੇਰੇ ਲਈ ਸੋਨਾ ਆ ਨਾ ਸਾਜੀ ਓਪਨਾਂ ਚ ਕਰ ਲੈਣੀ ਕੌਣ ਅਰਬੀ ਹਾਂਜੀ ਕੀਤਾ ਹੀ ਉਹਨਾਂ ਨੇ ਓਪੜਾ ਜੀ ਕੀਤਾ ਤੇ ਭੱਜੇ ਨੇ ਫਿਰਦੇ ਕਹਿੰਦਾ ਓਪੜਾ ਜੀ ਕਰ ਲੈਂਦੇ ਅਰਬੀ ਉਹਨਾਂ ਨੇ ਹੁਣ ਓਪੜਾ ਜੀ ਕੀਤਾ ਵਾ ਨਹੀਂ ਅਰਬੀਆਂ 'ਚ ਖੋਖਰ ਨਹੀਂ ਹੁੰਦੇ ਅਰਬੀਆਂ 'ਚ ਸਾਰੇ ਹੀ ਹੁੰਦੇ ਖੋਖਰ ਵੀ ਹੁੰਦੇ ਆ, ਕੋਕਰ ਨਹੀਂ ਹੁੰਦੇ ਅਰਬੀਆਂ 'ਚ ਜਿੱਦਾਂ ਆਪਣੇ ਸਿੱਖਾਂ 'ਚ ਜੱਟ ਬਹੁਤੇ ਹੁੰਦੇ ਹਾਂ ਪੰਜਾਬ 'ਚ ਹਾਂਜੀ ਹਾਂਜੀ ਜੱਟ ਜਿਹਨੂੰ ਜਿਆਦਾ ਪੁੱਛ ਲਓ ਜਾਣੇ ਨਹੀਂ ਵਿੱਚ ਦੂਜੇ ਵੀ ਗਏ ਆ ਸਾਰੇ ਹੀ ਮਾੜੇ ਚੰਗੇ ਜ਼ਿਆਦਾ ਤਾਦਾਦ ਲੇਕਿਨ ਜੱਟਾਂ ਦੀ ਜ਼ਿਆਦਾ ਆ। ਤਾਦਾਦ ਜੱਟਾਂ ਦੀਆਂ ਗੋਤਾਂ ਬਹੁਤ ਨੇ ਉਸਤਾਦ ਜੀ 52 ਗੋਤਾਂ ਨੇ 52 ਜੱਟਾਂ ਦੀਆਂ ਸਾਜੀ ਆ ਵੇ ਵਿਚਾਰਾ ਆ ਮਾਸੂਮ ਕੌਮ ਜਲਾਇਆ ਇੱਕੋ ਹੀ ਕੌਮ ਸ਼ਰੀਫ ਇੱਕੋ ਹੀ ਸਿਰੀ ਸ਼ਰੀਫ ਉਸਤਾਦ ਜੀ ਜਲਾਇਆਂ ਨੇ ਲੂਮ ਇਜਾਦ ਕੀਤੀ ਆ ਲੂਮ ਇਹਨਾਂ ਦੀ ਓਏ ਆਹੋ ਇਜਾਦ ਕਪੜਾ ਕੁਪੜਾ ਧਾਗਾ ਬੁਣਤੀ ਕਰੀ ਜਲਾਹੇ ਅਬਾਸ ਨੇ ਬਖੂਰ ਇੰਜ ਕਰਕੇ ਨਾ ਝੱਗੇ ਦੇ ਥੱਲੇ ਦਿੱਤਾ ਵਾ 5 ਮਿੰਟਾਂ ਬਾਅਦ ਝੱਗੇ ਦਾ ਅਗਲਾ ਪੱਲਾ ਹੀ ਸੜ ਗਿਆ ਬਖੂਰ ਨਹੀਂ ਲੱਭਾ ਅੱਛਾ ਇੰਜ ਕਰਕੇ ਖਲੋਤਾ ਫੋਨ ਆਇਆ ਤਾਂ ਫੋਨ ਸੁਣ ਲਾ ਪੈ ਕੀ ਨਹੀਂ ਉਹ ਜਦੋਂ ਅੱਗੇ ਇੱਥੇ ਤੱਕ ਆਈ ਨਾ ਉਹਨੂੰ ਮੋਰਾ ਪਾ ਕੇ ਸੂਟ ਦੀ ਸੜਨ ਦੀ ਖੁਸ਼ਬੂ ਨਹੀਂ ਕਹਿੰਦਾ ਯਾਰ ਇਹ ਬਖੂਰ 2 ਨੰਬਰ ਨਹੀਂ ਹੈ ਬਾਅਦ ਲੱਗਾ ਸੂਟ ਸੜ ਗਿਆ ਨੋਣੀ ਨੂੰ ਬਖੂਰ ਨਹੀਂ ਲੱਭਾ ਸਾਜ ਜੀ ਸੇਵੀਆਂ ਬਾਲ ਕੇ ਉੱਪਰ ਕਮੀਜ਼ ਰੱਖੀ ਨੇ ਯਾਰ ਸਾਰੀ ਭਾਪ ਪੈਣ ਦੀ ਦੱਸ ਯਾਰ ਅਬਾਸ ਨੇ ਨਿਆਜ਼ ਬੋ ਦਿੱਤੀ ਬਗਲਾ ਚ ਤੇ ਕਹਿੰਦਾ ਬਖੂਰ ਲੁਕੋਇਆ ਹੋਇਆ ਉਹਨੂੰ ਬਖੂਰ ਕਹਿੰਦੇ ਆ ਜਿਹੜਾ ਕੁਛ ਬੋ ਕਰਦਾ ਹੈ ਹਾਂ ਬਖੂਰ ਬਖੂਰ ਉਸਤਾਦ ਜੀ ਨਹੀਂ ਬਾਸ ਨੇ ਕਿਸੇ ਨੇ ਮਹੱਲੇ 'ਚ ਦੇਖ ਦਿੱਤੀ ਤੇ ਉਹਨੇ ਕਿਹਾ ਬਾਸ ਨਿਆਜ਼ ਲੈ ਜਾ ਯਾਰ ਤੇ ਉਹਨੇ ਇੰਨੇ ਕੁ ਚੌਲ ਦਿੱਤੇ ਛਾਪਰ 'ਚ ਤੇ ਬਾਸ ਨੇ ਕੱਚ 'ਚ ਦੇ ਲਏ ਅੱਛਾ ਇੱਕ ਬੰਦਾ ਕਹਿੰਦਾ ਇਹ ਕੀ ਕਹਿੰਦਾ ਨਿਆਜ਼ ਭੋ ਕਹਿੰਦਾ ਉਹ ਕਿੱਦਾਂ ਕਹਿੰਦਾ ਇਧਰ ਆ ਸੋ ਆ ਨਿਆਜ਼ ਇਧਰ ਸੋ ਅਬੋ ਭੋ ਕੱਚੀ ਕਹਿੰਦਾ ਨਿਆਜ਼ ਭੋ ਉਸਤਾਦ ਜੀ ਇਹ ਹਸਪਤਾਲ 'ਚ ਤੋਪ ਚੁੱਕ ਕੇ ਤੇ ਸੜੇ ਦੀ ਦਵਾਈ ਲਵਾਉਣ ਡਿਆ ਯਾਰ ਇਹਦੀ ਅੰਮੀ ਉਹ ਪਕਾ ਰਹੀ ਭਿੰਡੀਆਂ ਉਹਦਾ ਮਸਾਲਾ ਭੁੰਨਿਆ ਤੇ ਉੱਤੇ ਉਹ ਕੀਤਾ ਵੀ ਇਹਦੀ ਮੈਨੂੰ ਚੜੇ ਪਤਾ ਸਾਰੇ ਦਿਹਾੜੀ ਲੋਕੀ ਪੁੱਛਦੇ ਰਹੇ ਯਾਰ ਤੂੰ ਭਿੰਡੀਆਂ ਖਾ ਕੇ ਆਇਆ 40 ਕੈਟਲ ਲਾ ਕੇ ਉਹਦੀ ਭਾਫ ਨਿਕਲਦੀ ਨਾ ਉੱਤੇ ਪੱਲਾ ਰੱਖਿਆ ਹੋਇਆ ਆਹੋ ਦੱਸ ਰੂੜੀ ਤੇ ਅੱਗ ਲੱਗੀ ਉੱਥੇ ਪੱਲਾ ਰੱਖਿਆ ਸਾਜ ਜੀ ਨੇ। ਮੈਡੀਕਲ ਸਟੋਰ ਤੋਂ ਲੈ ਆ ਉਹ ਜਿਹੜਾ ਗਲੈਸਰੀਨ ਪਾਣੀ 'ਚ ਪਾ ਕੇ ਨਹੀਂ ਉਹ ਭਾਫ ਲੈਂਦੇ ਭਾਫ ਲੈਂਦੀ ਉਹਦੇ ਤੇ ਸਿੱਟਿਆ ਉੱਤੇ ਮੱਛਰਾਂ ਦੀ ਟਿੱਕੀ ਪਾਲ ਕੇ ਇੰਜ ਕੀਤਾ ਹੋਇਆ ਜਲੇਬੀ ਪੰਛੇ ਨਾਲ ਟਿੱਕੀ ਮਾਰ ਗਿਆ ਜੀ ਕਿਤੇ ਪਾਗਲ ਆ ਬਾਬਾ ਦੱਸ ਤਮਾਕੂ ਨਹੀਂ ਵਾਲੀ ਭਾਈ ਉਹ ਗੋਆ ਬਹੁਤ ਉਹਨਾਂ ਦਾ ਬਹੁਤ ਸੈਟਅਪ ਆ ਸਾਜ ਜੀ ਇਹ ਵੈਸੇ ਗੋਰੇ ਕਿਹੜੇ ਅਮੀਰ ਨੇ ਬਹੁਤ ਜ਼ਿਆਦਾ ਉਸਤਾਦ ਜੀ ਉਸ ਨਿਜ਼ਾਮ ਦਾ ਸੋਚ ਵੀ ਨਹੀਂ ਸਕਦੇ ਜਿਹੜੇ ਮਰਬੀ ਐ ਮਰਦੇ ਗਏ ਆ ਸਹੀ ਗੱਲ ਹਾਏ ਹਾਏ ਉਸਤਾਦ ਜੀ ਇਹਦੀ ਵਜ੍ਹਾ ਕੀ ਆ ਜਿਹਨਾਂ ਕੋ ਕੀ ਕਾਰੋਬਾਰ ਆ ਜਾਂ ਉਹਨਾਂ ਨੇ ਕਿਤੇ ਬਾਹਰ ਇਨਵੈਸਟ ਕੀਤਾ ਪੈਸਾ ਆਉਂਦਾ ਕਾਲੂ ਜੀ, ਕਿੱਥੋਂ ਆ ਯਾਰ ਇਹ ਦੱਸੋ ਗੱਲ ਬਾਤ ਇਹ ਥਾਂ ਨਹੀਂ ਲੈਂਦੇ ਅਰਬੀ ਹੁਣ ਤੂੰ ਛੋਟਾ ਗੋਸ਼ਤ ਖਾਣਾ ਵੱਡੀ ਤੇ ਹਾਂ। ਉਹ ਪੂਰਾ ਬੱਕਰਾ ਆਪਣੇ ਬੱਚੇ ਦੀ ਬਰਥਡੇ ਤੇ ਪਕਾਉਂਦੇ ਆ ਵੀ 10 ਬੰਦਿਆਂ ਦਾ ਰੇਂਜ ਆ ਪੂਰਾ ਬੱਕਰਾ ਪਕਾਇਆ ਥੋੜੀ ਥੋੜੀ ਬੁਰਕੀ ਲਾਈ ਤੇ ਪੂਰਾ ਬੱਕਰਾ ਆਉ ਗਿਆ
ਤੇ ਉਹ ਕਿੱਥੇ ਜਾਂਦਾ ਬਾਕੀ? ਤੁਸੀਂ ਨਲੀਆਂ ਵੀ ਚੂਸਦੇ ਆ, ਅੱਜ ਕਦੇ ਨਹੀਂ ਕੀਤਾ ਰਬੀ ਨੇ, ਅੱਜ ਤੱਕ ਨਹੀਂ ਕੀਤਾ ਰਬੀ ਨੇ। ਤੁਸੀਂ ਨਲੀਆਂ ਵੀ ਚੂਸਦੇ ਕਹਿੰਦੇ ਨਹੀਂ ਕੀਤਾ। ਆਹੋ ਵੀ ਨਲੀ ਝਾੜੀ ਦੀ ਇਦਾਂ ਸਾਜੀ। ਉਸਤਾਦ ਜੀ ਮੈਂ ਵੇਖਿਆ ਵਾ ਇੱਕ ਵਾਰੀ ਸੱਚੀ ਮੁੱਚੀ ਦਾ ਊਂਠ ਏਦਾਂ ਬੈਠਾ ਹੋਇਆ ਤੇ ਉਹ ਖਾਣ ਡੇ ਹਾਂ ਸੱਚੀ ਮੁੱਚੀ ਹਾਂਜੀ ਊਠ ਨਹੀਂ ਜਿੰਦਾ ਨਹੀਂ ਬੈਠਾ ਹੀ ਭੁੰਨ ਲਿਆ ਉਹਨਾਂ ਨੇ। ਹਾਂਜੀ ਤਾਜੀ ਨੋਨੀ ਨੂੰ ਪਰਫਿਊਮ ਵੀ ਲੱਭਾ ਤੇ ਬੱਚਿਆਂ ਵਾਲਾ ਪਾਊਡਰ ਨਾਲ ਸਾਰਾ ਪਿੰਡਾ ਭਰ ਕੇ ਆ ਗਿਆ। ਨਹੀਂ ਸਾਜੀ ਇਹ ਯਾਰ ਕੋ ਪਰਫਿਊਮ ਦੱਸੋ ਯਾਰ ਐਸਾ ਕਿ ਮੈਂ 3 ਛੀਆਂ ਲਾਵਾਂ ਬਸ ਤੇ ਅੱਜ ਫਿਰ ਉਹੀ ਲਾਓ ਛੀ ਵੇ ਨੋਨੀ ਛੀ। ਇੱਕ ਤੁਸੀਂ ਕਹਿਣ ਤੇ ਦੇ ਫੈਨ ਨਿਕਲਿਆ ਵਾ, ਇੱਕ ਉਹ ਕਿਹੜਾ ਸੀਗਾ ਤੁਸੀਂ ਉਹ ਕਹਿੰਦੇ ਜਿਹੜਾ ਨਹੀਂ ਲੱਭ ਰਿਹਾ ਉਹ ਹੀ ਕਹਿ ਰਹੇ ਲੱਭ ਜਾਣਾ ਵਾ ਉਹ। ਓਏ ਮੈਂ ਚੱਲੇ ਛੁੱਟੀ ਕਰ ਲੈ ਯਾਰ ਜਾ ਛੁੱਟੀ ਹੋ ਗਈ। ਮਿੱਠੇ ਮੈਂ ਪਤਾ ਕੀ ਗੱਲ ਆ ਦਾਦਰੀ ਨੂੰ ਗੁੱਸਾ ਨਹੀਂ ਕਰਨਾ। ਉਸਤਾਦ ਜੀ ਤੁਹਾਨੂੰ ਪਤਾ ਚਲੇ ਗਏ, ਉਹ ਬੰਦਾ ਵੀ ਥੋੜਾ ਤਕਾਜ਼ਾ ਵਾ। ਹੁਣ ਦੇਖਣਾ ਮਾਸ਼ਾਅੱਲਾ 1.5 ਲੱਖ ਪਰਫਿਊਮ ਇਕੱਠਾ ਕਰ ਲਿਆ, ਫੇਰ ਵੀ ਯਾਰ ਮਿੱਠੇ ਲਾਉਂਦੇ ਹੀ ਨਹੀਂਗੇ। ਨਹੀਂ ਲਾਣਗੇ। ਇਹ ਲੁੱਟਣ ਦਾ ਬੜਾ ਅੱਛਾ ਤਰੀਕਾ ਵਾ, ਲੁੱਟਣ ਦਾ ਬਹੁਤ ਅੱਛਾ ਤਰੀਕਾ। ਨਾਜ਼ਰੀਨ ਕਹਿੰਦੇ ਮੇਰੇ ਕੋਲ ਵੀ ਦੱਸਦਾ ਕਿ ਮੇਰੇ ਕੋਲ 1400-1500 ਪਰਫਿਊਮ ਆ, ਤੇ ਫੇਰ ਕਹਿੰਦੇ ਯਾਰ ਉਹ ਨਹੀਂ ਵਿੱਚ ਹੈਗਾ। ਦੇਖ ਲਓ ਕਿਆ ਯਾਰ ਮਿੱਠੇ ਉਹ ਕਿਹੜਾ ਆ ਬੋਰੀ ਜਿਹੀ ਦੇ ਵਿੱਚ ਇੰਨੀ ਕੁ ਬੋਰੀ ਆ ਬਾ ਸਾਹਿਬ। ਗੱਲ ਸੁਣ ਮੇਰੀ, ਹੁਣ ਚੁੱਪ ਕਰਕੇ ਗੁੰਮੇ ਨੂੰ। ਤਾਜ ਜੀ ਕੋ ਇਸ ਟਾਈਮ 100-150 ਪਰਫਿਊਮ ਮਿਠਾਈ ਲੋਡ ਹੋਇਆ ਵਾ। ਉਹ ਜ਼ਿਆਦਾ ਵਾ। ਹੁਣ ਜਿਹੜੇ 올ਡ ਹੋ ਗਏ ਆ ਵਿੱਚੋਂ ਉਹ ਦੋ ਨੋਨੀ ਬੰਦੇ ਨਹੀਂ ਆਪਣੇ ਯਾਰ। ਕਿਸੇ ਗਰੀਬ ਨੂੰ ਤੇਰਾ ਆ ਗਿਆ ਉਸਤਾਦ ਜੀ ਮਾਸ਼ਾਅੱਲਾ। ਅੱਲਾਹ ਤਾਲਾ ਰਹਿਮਤ ਕਰੇਗਾ, ਮਿਲ ਜਾਏਗਾ ਇਨਸ਼ਾਅੱਲਾ। ਲਓ ਜੀ ਉਸਤਾਦ ਜੀ ਏਦਾਂ ਲੱਗਣ ਡਿਆ 13 ਸਾਲ ਦਾ ਖੁਸਰਾ ਆਇਆ। ਯਾਰ ਆ ਦੇਖੀ ਨਾ ਦੇਖਣਾ ਹੁਣ ਪਰਫਿਊਮ ਕਿਹੜੇ ਆਲਾ ਵਾ। ਸਾਡੇ ਉਸਤਾਦ ਦਾ ਕੁਝ ਕਰ ਲਓ ਯਾਰ। ਉਸਤਾਦ ਜੀ ਨੇ ਤਾੜੀਆਂ ਮਾਰੋ ਯਾਰ, ਵੱਡੀ ਵੱਡਾ ਬੰਦਾ ਵੱਡਾ ਹੀ ਹੁੰਦਾ ਵਾ। ਸਾਹ ਚੜਾ ਲਿਆ ਥੋੜਾ ਜਿਹਾ ਤੁਰ ਕੇ। ਸਾਹ ਤਾਂ ਚੜਦਾ ਹੈ। ਭਾਰਾ ਬਹੁਤ ਆ ਬੇਟੇ, ਤੈਨੂੰ ਪਤਾ ਨਹੀਂ ਹਲੇ ਮੈਂ ਕੀ ਲੈ ਕੇ ਆਇਆ। ਇਹ ਪਰਫਿਊਮ ਦੇ ਡੱਬੇ ਆ। ਓਏ ਯਾਰ ਪਰਫਿਊਮ ਵਾਲੇ ਉਹ ਥੱਲੜਾ 8 ਨੰਬਰ ਪਰਫਿਊਮ। ਤਸਮੇ ਵਾਲਾ ਨਹੀਂ ਉਸਤਾਦ ਥੱਲੇ ਮਾਈਕ ਹੋਣੇ। ਇਹਦਾ ਥੱਲੇ ਵਾਲਾ 8 ਨੰਬਰ ਪਰਫਿਊਮ ਉਹ ਜੁੱਤੀ ਤੇ ਹੱਥ ਨਹੀਂ ਲਾਇਆ। ਇਹ ਜਿਹੜੇ ਬੰਦੇ ਸ਼ੌਕੀਨ ਨੇ ਨਾ ਪਰਫਿਊਮ, ਇਹ ਤੇ ਇੱਕ ਫੇਮਸ ਪਰਫਿਊਮ ਹੈ ਨਾ। ਓਏ ਗੁੱਡੀ ਫੇਮਸ ਪਰਫਿਊਮ ਆ ਅਰਬ ਦਾ। ਇਹ ਜਿਹੜਾ ਊਦ ਤੋਂ ਵੀ ਵੱਧ, ਊਦ ਤੋਂ ਵੀ ਵੱਧ। ਨਹੀਂ ਊਦ ਤੋਂ ਵੀ ਵੱਧ, ਊਦ ਤੋਂ ਵੀ ਵੱਧ। ਊਦ 30 ਰੁਪਏ ਵਾਲਾ ਵੀ ਆ, ਊਦ 3 ਲੱਖ ਵਾਲਾ ਵੀ ਆ। ਊਦ ਹਾਂ ਉਸਤਾਦ ਜੀ ਨੇ ਤੁਹਾਨੂੰ ਵਰਗਲਾਈ ਜਾਣਾ, ਤੁਸੀਂ ਉਹਨਾਂ ਨਾਲ ਗੱਲ ਕਰੋ। ਇਹ ਦੇਖ ਫਾਈਨਲ ਆ ਨਾ, ਮੇਰੇ ਬੇਲੀ ਨੇ ਮੈਨੂੰ ਭੇਜਿਆ ਸੀ। ਇਹ ਮੈਂ ਲਾਉਣਾ ਵਾ, ਇਹ ਬਹੁਤ ਅੱਛਾ ਵਾ। ਤਾਜੀ ਲੇਕਿਨ ਇਹ ਦਿਨ ਦਾ ਵਾ, ਨਾਈਟ ਨਹੀਂ। ਅੱਛਾ ਜੀ ਆ ਹੁਣ ਮੇਰੇ ਭਰਾ ਨੇ ਭੇਜਿਆ ਸੀ, ਉਹ ਕੀ ਨਾਮ ਸੀ, ਉਮਰ ਨੇ ਸੌਦੀਆ ਤੋਂ। ਮਿੱਠੇ ਕੰਨਾਂ ਚੋਂ ਬੜਾ ਉਹ ਪਰਫਿਊਮ ਚਲਾਉਣ ਨਹੀਂ ਲੱਗਿਆ, ਕੰਨਾਂ ਚੁੰਗਲਾ ਲੈ ਲਾ। ਅਰੇ ਓਏ ਮਿੱਠੇ ਪਰਫਿਊਮ ਦੀ ਡਾਟਾ ਕੇਬਲ ਵੀ ਹੋਣੀ ਆ, ਵੇਖ ਲਈ ਭਲਾ। ਪਰਫਿਊਮ ਡਬਲ ਬੈਟਰੀ ਵਾਲਾ ਵਾ। ਕਹਿੰਦਾ ਪਰਫਿਊਮ ਦੀ ਡਾਟਾ ਕੇਬਲ ਟਾਪਰ ਵੀ ਹੋਣਾ ਹੀ ਨਾਲ। ਉਹ ਲਾਣਾ ਤਾਂ ਡਾਟਾ ਕੇਬਲ ਨਾਲ ਮੈਂ ਕੀ ਕਰਨਾ। ਉਸਤਾਦ ਜੀ ਤੁਸੀਂ ਇੱਕ ਵਾਰੀ ਬਖੂਰ ਹੀ ਮੰਗਾਓ ਖਾਂ। ਲੈ ਵੀ ਚੋਪਲਾ ਚਾਕੂ ਨਿਕਲ ਆਵੇ। ਉਸਤਾਦ ਜੀ ਮਾਈਕਾਂ ਦਾ ਡੱਬਾ ਲੱਗਣ ਡਿਆ ਮੈਨੂੰ ਤੇ। ਯਾਰ ਤੂੰ ਚੋਕੇ ਦਾ ਵਜ਼ਨ ਤਾਂ ਦੇਖ ਲੈ। ਐਡ ਹੁੰਦਾ ਬਿਸਮਿਲ੍ਲਾ ਬਿਸਮਿਲ੍ਲਾ। ਵਾਹ ਵਾਹ ਸਿੱਕਲ ਭਰਿਆ ਪਰਫਿਊਮ ਚ ਸਾਜੀ। ਇਹਦੇ ਵਿੱਚ 5-7 ਚੀਜ਼ਾਂ ਰੱਖੀਆਂ ਹੋਣੀਆਂ। ਲਓ ਜੀ ਤਾੜੀ ਮਾਰਨੀ ਜਦੋਂ ਖੁੱਲਣਾ ਵਾ। ਅਜੀ ਖੋਲਿਆ ਨਹੀਂ ਹੇ ਤੱਕ। ਖੋਲਿਆ ਵਾ, ਲਾਇਆ ਵੀ ਸੀ, ਪਰ ਐਡਾ ਮਜ਼ੇਦਾਰ ਮੈਂ ਇਹਨੂੰ ਲਾਇਆ ਹੀ, ਮੈਨੂੰ ਮੇਰਾ ਦਿਲ ਹੀ ਨਹੀਂ ਕੀਤਾ। ਚੱਸ ਨਹੀਂ ਆਈ। ਓਏ ਉਸਤਾਦ ਜੀ ਊਦ ਆ ਦੇਖੋ। ਓਏ ਆਹੋ ਊਦ ਯਾਰ ਉਹਦੀਆਂ ਕਿਸਮਾਂ ਵਾ, ਉਹਦੀਆਂ ਕਿੰਨੀਆਂ ਕਿਸਮਾਂ ਵਾ। ਆ ਲਿਖਿਆ ਵਾ ਨਖਬਤ ਅਲ ਊਦ। ਹੈ ਨਖਬਤ ਅਲ ਊਦ। ਆ ਲਿਖਿਆ। ਉਸਤਾਦ ਜੀ ਨੇ ਤੁਹਾਨੂੰ ਵਰਗਲਾਈ ਜਾਣਾ, ਤੁਸੀਂ ਉਹਨਾਂ ਨਾਲ ਗੱਲ ਕਰੋ। ਓਏ ਡੱਬਾ ਵੀ ਬਹੁਤ ਪਿਆਰਾ ਉਸਤਾਦ ਉਸਤਾਦ ਜੀ। ਜੀ 에ਅਰਲਾਈਨ ਆ, ਉਹਦੇ ਵਿੱਚ ਕਹਿੰਦੇ ਪਰਫਿਊਮ ਦਿੰਦੇ ਗਿਫਟ। ਉਹ ਬੜੀ ਪਿਆਰੀ, ਕੀ ਨਾਮ ਉਹਦਾ 에ਅਰਲਾਈਨ, ਤੁਸੀਂ ਕੱਲ ਨਾਮ ਹੀ ਲੈਣ ਨਹੀਂ ਸੀ ਉਹਦਾ। ਬਿਲੂ ਲੈਨ ਇਮੀਰੇਟਸ। ਓਏ ਐਮਿਰੇਟਸ ਓਏ। ਕੀ ਕਰਦੇ ਹੋ? ਉਹ ਪਰਫਿਊਮ ਦਿੰਦੇ ਸਾਜੀ ਵਿੱਚ ਗਿਫਟ। ਅੱਛਾ ਠੀਕ। ਤਾਂ ਦਿੱਤਾ ਨਹੀਂ ਕਦੀ ਉਹਨਾਂ ਨੇ। ਤਾਜੀ ਨੇ ਸ਼ਰਤ ਲਾਈ ਹੈ, ਇਹ ਚ ਪਰਫਿਊਮ ਨਿਕਲਣਾ ਹੀ, ਵੇਖੀ। ਲੈ ਵੀ ਨਾਜ਼ਰੀਨ ਮੈਂ ਤੁਹਾਨੂੰ ਦਿਖਾਵਾਂ ਯਾਰ, ਬੜੇ ਬੜੇ ਦੁਨੀਆ 'ਚ ਪਰਫਿਊਮ ਨੇ ਯਾਰ। ਆਪਾਂ ਨੂੰ ਵੀਡੀਓ ਸਾਜੀ ਤੁਹਾਡੀ ਤਲਾਸ਼ ਕਦੋਂ ਮੁਕੰਮਲ ਹੋਏਗੀ? ਉਸਤਾਦ ਜੀ ਲਿਓ ਸਾਜੀ, ਮੈਂ ਬਣਾਉਂਦਾ ਵੀਡੀਓ। ਇੱਥੋਂ ਬਣਾ, ਆ ਲੈ ਸਾਜੀ ਜਿਹੜੇ ਮਰਜ਼ੀ ਪਰਫਿਊਮ ਆ, ਲੇਕਿਨ ਕਲੀਆਂ ਵਰਗੀ ਖੁਸ਼ਬੂ ਕਿਤੇ ਵੀ ਲਓ ਜੀ, ਆ ਦੇਖਣਾ ਤੁਸੀਂ। ਠੀਕ ਹੈ ਜੀ, ਓਕੇ। ਰਿਕਾਰਡਿੰਗ ਨੱਪਦੀ ਹੈ, ਰਿਕਾਰਡਿੰਗ ਤਾਂ ਨੱਪ। ਇਹ ਹੁਣ ਕਲਿੱਕ ਹੋਈ ਆ। ਰੈਡੀ 1 2 3 4 ਠੀਕ। ਲਓ ਜੀ, ਇਹ ਭਾਈ ਪਰਫਿਊਮ। ਵਾਹ ਸਾਜੀ ਇਦਾਂ ਨਾ ਖੋਲੋ ਜਿੱਦਾਂ ਚੈਨਲ ਵਾਲੇ ਕਰਦੇ ਹੁੰਦੇ ਨਾ, ਘੰਟਾ ਤਾਰੀਫਾਂ ਹੀ ਕਰੀ ਹੁੰਦਾ। ਖੋਲੋ ਜ਼ਰਾ। ਤਾਜੀ ਨੰਗੇ ਪੈਰੀ ਨਾ ਖੋਲਿਓ। 4 ਨੰਬਰ ਡੱਬਾ। ਕਹਿੰਦਾ ਸਾਜੀ ਨੰਗੇ ਪੈਰੀ ਨਾ ਖੋਲੇ, ਸ਼ਾਟ ਨਾ ਪੈ ਜੇ। ਲਓ ਜੀ ਭਾਜੀ, ਬਹੁਤ ਆਲਾ। ਓ ਦੋ ਇਹ ਤਾਂ ਇਹ ਲੱਗਣਾ ਗਲਾਸਾਂ ਦਾ ਸੈੱਟ ਮੰਗਾਇਆ। ਆਹਾ ਹਾ। ਉਸਤਾਦ ਜੀ ਉਰਲੇ ਚ ਚਾਹ ਮੰਗਾ ਲਓ। ਓਏ ਇੱਕ ਚ ਪਾਇਓਡੀ ਨਾ, ਇੱਕ ਗਰਾਈ ਵਾਟਰ। ਆ ਵੀ ਚੈੱਕ ਕਰਨਾ। ਸਾਜੀ ਪਰਫਿਊਮ ਦਾ ਟੈਲ ਲੱਗਣਾ, ਦੁਲਹਾ ਦੁਲਹਨ ਦਾ ਕੱਪ ਆਇਆ। ਇਹ ਉਹ ਊਦ, ਓਏ ਉਹ ਜਿਹੜਾ
ਖਜੂਰਾਂ ਵਾ ਉਹ ਬਦਾਮ ਆਏ ਨਹੀਂ ਉਹ ਜਿਹੜੀ ਲੱਕੜੀਆਂ ਜਲਾਉਣ ਵਾਲੀਆਂ ਜਿਹੜੀਆਂ ਮੈਂ ਧੂਣੀ ਦੇਣ ਵਾਲੀਆਂ ਧੂਣੀ ਦੇਣ ਵਾਲੀ ਇਸ ਤਾਂ ਜੀ ਆਪਣੇ ਕੋਲ ਬਰਫੂਸ ਤਾਂ ਹੈ ਨਹੀਂ ਹੁਣ ਐਕਸਟਰਾ ਚ ਪਾਉਣਗੇ ਨਹੀਂ ਉਹ ਕਰ ਲਾਂਗੇ ਇਹਨੇ ਗਿਰੀਆਂ ਇਹ ਸੈਟਅਪ ਲੈਦਾ ਹਾਏ ਇਹ ਮੌਜੂਦਾ ਬੱਚਿਆਂ ਵਾਸਤੇ ਇਹ ਜਿੰਨ ਵੀ ਲਾਉਂਦੇ 3 ਸੀਸੀ 3 cc 3 ਸੈਕਿੰਡ ਲਿਖਿਆ ਸਾਹ ਜੀ ਸੀਸੀ ਰੈਨੋਨੀ ਸੀ ਹਾਏ 3 ਸੀਸੀ ਇਹ ਵੀ 3 ਸੀਸੀ ਤਾਂ ਜੋ ਲਾ ਕੇ ਦੇਖੋ ਤੁਹਾਡੀ ਤਲਾਸ਼ ਮੁਕੰਮਲ ਹੋ ਜਾਏਗੀ ताजी ये पलग का ਠੀਕ ਹੈ ਜੀ ਇਹਦਾ ਹੋਰ ਆ ਸਿਸਟਮ ਆ ਹੋਰ ਜ਼ੈਕਾ ਹਾਂ एक रात वाला वा एक दोपहर ਇਹ वाला। ਦੇ ਇਹ ਬੰਦ ਓਏ ਹੋਏ ਉਹ ਮੇਰੇ ਸਾਲ ਹੋ ਗਿਆ ਉਹਨੇ ਮੈਨੂੰ ਭੇਜਿਆ ਮੈਂ ਲਾਇਆ ਨਹੀਂ ਹਲ ਤੱਕ ताजी एक ਓਏ शी ਹੋਏ ਹੋਏ ਉਹੀ ਆ ताजी एक शी इधर मेरे वाले भी कर दो उस्ताद जी। ਉੱਤੇ ਦੇ ਵਾਸਤੇ ਨਹਾਉਣਾ ਪੈਂਦਾ ਵਾ ਉਸਤਾਦ ਜੀ ਸੁਭਾਨ ਉਸਤਾਦ ਜੀ ਉਹ ਤੇ ਬੰਦ ਕਰੋ ਅੱਲਾ ਦੀ ਕਸਮ ਹੈ ਲੈ ਉਸਤਾਦ ਜੀ ਨਾ ਵੀ ਲਾਉਂਦੇ ਇਹਨਾਂ ਨੂੰ ਸੁਭਾਨ ਅੱਲਾਹ ਲਾਜ਼ਮੀ ਕਹਿਣਾ ਹਾਂਜੀ ਇਹ ਓਏ ਮਿੱਠੇ ਕੀ ਆ ਇਹ ਭੁੱਲੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਈ। ताजी सारी लाई आंदे बाद चो कहंदे बुआ हिलता। ਨਹੀਂ ਜੇ ਤੈਨੂੰ ਸਾਰੀਆਂ ਭੁੱਲੀਆਂ ਗੱਲਾਂ ਯਾਦ ਆਉਣ ਲੱਗੇ ਸਾਨੂੰ ਨਾ ਕਿਤੇ ਫੜਵਾ ਦੇ ਉਸਤਾਦ ਜੀ ਮੈਨੂੰ ਪੜਾ ਦਿਓ ਇਹ ਇਹ ਫੜ ਕੇ ਰੱਖਣਾ ਤੁਹਾਨੂੰ ਜੀ ਕਿਤੇ ਪਾਉਣਾ ਨਾ ਕਰ ਹੈਲੋ ਦੇਣਾ ਉਸਤਾਦ ਜੀ ਆਪੇ ਬੰਦ ਕਰ ਲਓ ਹੁਣ ਨਹੀਂ ਉਸਤਾਦ ਜੀ ਖੁਸ਼ਬੂ ਇੱਥੇ ਤੱਕ ਆਈ ਹੈ ਹੱਥ ਐ ਹਾਂ ਲੇਕਿਨ ਇਹਦੀ ਵੀ ਇੱਦੀ ਰਹਿੰਦੀ ਆ ਪਰ ਨਹੀਂ ਘੰਟਾ ਮੈਂ ਲਾਇਆ ਹੀ ਨਹੀਂ ਸੀ ਹਲੇ ਮਾਲਟਾ ਗ੍ਰੈਂਡ ਫਾਈਨਲੀ ਉਸਤਾਦ ਜੀ ਇਹ ਇਹ ਬਹੁਤ ਬੰਬੂ ਇਹ ਫੇਮਸ ਆ ਬੋਡੀ ਗੁੱਡੀ ਗੁੱਡੀ ਉਹ ਸਾਲਗਿਰਾ ਤੇ ਨਹੀਂ ਇੰਜ ਕਰੀਦਾ ਆਹੋ। ਪਟਾਕਾ ਆ ਉਦਾਂ ਦੀ ਆ ਦੇਖ ਚੈੱਕ ਕਰ ਭਾਈ ਸਾਰੇ ਨਾਲ ਲਾਓ ਫਿਰ ਹੋਰ ਤਰ੍ਹਾਂ ਦੀ ਬਣਦੀ ਕੁਝ ਨਹੀਂ ਇਹ ਦੋ ਵੀ ਲਾਉਂਦੇ ਕਈ ਤਿੰਨ ਵੀ ਲਾਉਂਦੇ ਮਿਕਸ ਕਰਕੇ ਨਹੀਂ ਬੋਡੀ ਮਿਕਸਚਰਾਈਜ਼ਰ ਹੋਰ ਹੁੰਦਾ ਵਾ ਔਰ ਮਿਕਸਰ ਹੁੰਦਾ ਅੰਦਰ ਰੱਖਿਆ ਪੁੱਤਰ ਨਹੀਂ ਇੱਥੇ ਪਿਆ ਰਹਿੰਦੇ ਉਸਤਾਦ ਜੀ ਜਾਣ ਲੱਗੇ ਰੱਖ ਦਾਂਗੇ ਅਸੀਂ ਠੀਕ ਸਾਡੇ ਤੇ ਬੇਦਬਾਰੀ ਆ ਅਸੀਂ ਲੈ ਚੱਲੇ ਆ ਉਸਤਾਦ ਜੀ ਉਸਤਾਦ ਜੀ ਬੰਦ ਨੱਕ ਚ ਵੀ ਬੜੀ ਸੋਹਣੀ ਹੋ ਗਈ ਓਏ ਕੀ ਫੀਲ ਆ ਸਾਜੀ ਮੁਸ਼ਕ ਬੂਰੇ ਊਦ ਲਾਓ ਉਹ ਵੀ ਅੱਛਾ ਵਾ ਉਹ ਵੀ ताजी quality। कहंदे ये बहुता तेज ला के बकरे दे लागे नहीं जाना चाहिए। ਹਾਂਜੀ ਲਾ ਸਾਜੀ ਇਹਦੀ ਪਰਫਿਊਮ ਦੀ ਡਾਟਾ ਕੇਬਲ ਵੀ ਹੋਣੀ ਵਿੱਚ ਉਹ ਡੱਬੇ ਦਾ ਹਿਸਾਬ ਲਾਈ ਜਾ ਰਿਹਾ ਸਾਜੀ ਬਗੈਰ ਨੂੰ ਇਹ ਆ ਵੀ ਡੱਬਾ ਜੁੱਤੀ ਵਾਲਾ ਕਹਿੰਦਾ 8 ਨੰਬਰ ਪਰਫਿਊਮ ਆ ਉਸਤਾਦ ਜੀ ਬਹੁਤ ਮਜ਼ੇਦਾਰ ਪਰਫਿਊਮ ताजी नोनी ने इन्ना तेज परफ्यूम ला लिया इनू जिन चमरन नहीं दे टक्करा मारन दे। ਗੁਰੂ ਆ ਗਏ ਇਹ ਤੈਨੂੰ ਚੰਬੜਨਾ ਨਹੀਂ ਤੇਰਾ ਟੱਕਰਾ ਮਾਰਦੀ ਸਾਜੀ ਐਕਸਪਾਇਰੀ ਡੇਟ ਵੀ ਹੁੰਦੇ ਵਿੱਚੋਂ ਕਈ ਨਹੀਂ ਇਹਨਾਂ ਦੀ ਬਹੁਤ ਲੰਬੀ ਹੁੰਦੀ ਹੈ ਇਹਨਾਂ ਦੀ ਐਕਸਪਾਇਰੀ ਡੇਟ 100 ਸਾਲ ਹੁੰਦੀ ਹਾਂ ਦੇਖਣਾ ਮੇਰੀ ਗੱਲ ਸੁਣ ਐਕਸਪਾਇਰੀ ਡੇਟ ਉਹ ਕਿਉਂ ਰੱਖਣ ਹਾਂ ਵੀ ਉਹ ਰੱਖ ਦੇਣ ਵੀ ਤੂੰ ਸਾਲ 'ਚ ਇੱਕ ਬੰਦੇ ਦਾ ਸ਼ੌਕ ਨਾ ਲਿਆ ਉਹ ਦਿਲ ਕਰੇ 2-3 ਮਹੀਨੇ ਬਾਅਦ ਉਹਨੇ 2-3 ਐ ਲਾਉਣੀਆਂ ਫਿਰ 4-5 ਮਹੀਨੇ ਬਾਅਦ ਉਹਨੇ ਲਾਉਣੀਆਂ ਮਹਿੰਗਾ ਪਰਫਿਊਮ ਰੱਖਿਆ ਤੇ ਉਹਦੀ ਐਕਸਪਾਇਰੀ ਡੇਟ ਉਹ ਸਾਲ ਦੀ ਰੱਖ ਦੇਣ 2 ਸਾਲ ਦੀ ਰੱਖ ਦੇਣ ਅਗਰ ਇਹਨੇ ਹਾਲੇ ਇੰਨਾ ਕਿ ਯੂਜ਼ ਕੀਤਾ ਹੋਵੇ ਤਾਂ ਮੁੱਕ ਜੇ ਇਹ ਹੋਣਾ ਚਾਹੀਦਾ ਲੇਕਿਨ- ਵੈਸੇ ਸਾਜੀ ਇਹ ਤੇਰੀ ਐਕਸਪਾਇਰੀ ਡੇਟ ਹੋਣੀ ਹੈ ਇਹ ਤੇਰੇ ਤੋਂ ਬਾਅਦ ਤੇਰੇ ਭਰਾ ਯੂਜ਼ ਕਰ ਲੈਣਗੇ ਇਹਦੀ ਏਡੀ ਲੰਮੀ ਐਕਸਪਾਇਰੀ ਡੇਟ ਆ ਤੇਰਾ ਮੁੰਡਾ ਲਾਏਗਾ ਅੱਛਾ ਜੀ ਹਾਂ ਲੈਣਾ ਵਾ ਲਵਾਉਣਾ ਤਾਂ ਮੁੰਡੇ ਤੁਸੀਂ ਉਹ ਜਿਹੜਾ ਜਿਸਮ ਦੀ ਖੁਸ਼ਬੂ ਸੀ ਪਸੀਨੇ ਵਾਲੀ ਉਹ ਬਣਵਾ ਕੇ ਦੇਖੋ ਤਾਂ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਨਾ ਗੋਲ ਕਰਿਆਨੇ 'ਚ ਮੇਰੇ ਅੱਬੂ ਦੀ ਦੁਕਾਨ ਸੀ 4 ਨੰਬਰ ਗਲੀ 'ਚ ਉੱਥੇ ਸਾਡੇ ਹੁੰਦੇ ਸੀ ਉਹਨਾਂ ਦਾ ਨਾਮ ਸੀ ਬਾਬਾ ਇਸਮਾਈਲ ਪਰਫਿਊਮਾਂ ਵਾਲਾ ਨਹੀਂ ਉਹ ਗੋਲ ਕਰਿਆਨੇ 'ਚ ਕੰਮ ਕਰਦੇ ਸੀ ਯਾਨੀ ਬ੍ਰੋਕਰ ਸੀ ਉਹਨਾਂ ਦੀ ਦੁਕਾਨ ਸੀ ਬਾਬਾ ਇਸਮਾਈਲ ਉਸਤਾਦ ਜੀ ਉਸ ਬੰਦੇ ਨੇ ਪਤਾ ਨਹੀਂ ਕੀ ਲਾਇਆ ਹੁੰਦਾ ਸੀ ਹਾਏ ਯਾਨੀ ਹੁਣ ਮਾਰਕੀਟ ਦੇ ਵਿੱਚ ਤੇਰੀ ਦੁਕਾਨ ਖੁੱਲ ਗਈ ਤੂੰ ਦੁਕਾਨ ਖੋਲ ਲਈ ਤੈਨੂੰ ਬਾਬਾ ਨਜ਼ਰ ਨਹੀਂ ਆਏਗਾ ਕਿ ਵੀ ਆਇਆ ਕਿ ਨਹੀਂ ਤੇਰੇ ਅੱਗੋਂ ਵੀ ਨਹੀਂ ਲੰਘੇਗਾ ਲੇਕਿਨ ਤੂੰ ਇਹ ਦੱਸੇਗਾ ਕਿ ਬਾਬਾ ਮਾਰਕੀਟ 'ਚ ਆ ਗਿਆ ਕਿ ਨਹੀਂ ਵਾਹ ਹਾਂ ਹਾਂ स्मेल तो उस्ताद जी ਉਹਦੀ ਖੁਸ਼ਬੂ ਹੋਈ ਹਾਂ ਉਹ ਇਸ ਗਲੀ 'ਚੋਂ ਲੰਘ ਗਿਆ ਨਾ ਐਂ ਕਰਕੇ ਤੇ ਤੂੰ 2 ਘੰਟੇ ਬਾਅਦ ਦੁਕਾਨ ਖੋਲੀ ਹੈ ਤੈਨੂੰ ਪਤਾ ਲੱਗ ਜਾਊਗਾ ਕਿ ਬਾਬਾ ਇੱਥੋਂ ਲੰਘ ਗਿਆ ਇਦਾਂ ਤਾਂ ਕਿਸੇ ਕੋ ਇੰਜ ਦੀ ਪਤਾ ਨਹੀਂ ਅਤਰ ਸੀ ਅਤਰ ਹੀ ਹੋਣਾ ਕੋਈ ਪਰਫਿਊਮ ਨਹੀਂ ਇਦਾਂ ਹੋ ਸਕਦੀ ਸਾਜੀ ਵਧਾਰੇ ਪੈਸੇ ਨਹੀਂ ਕਿਸੇ ਕੋ ਲੈ ਸਕਦਾ ਹੁਣ ਕਿਉਂ ਜੇ ਕਿਸੇ ਨੇ ਲਏ ਨਾ ਉਹਨੂੰ ਪਤਾ ਲੈ ਵੀ ਲੰਘ ਗਿਆ ਨਿਕਲੋ ਉਹਦੇ ਸਾਹਮਣੇ ਨਹੀਂ ਹੁੰਦੇ ਹਾਂ ਉਸਤਾਦ ਜੀ ਕਾਲ ਵੀ ਲੰਘਿਆ ਗਲੀ ਚੋਂ ਤਮਾਈਆਂ ਨਿਕਲਣੀ ਨਹੀਂ ਲੰਘ ਆਈ ਉਹ ਲੰਘ ਆਈ ताजी ਇਹ ਤਾਂ ਦੁਕਾਨ ਨਹੀਂ ਸੀ ਲੋਕੀ ਖੋਲਦੇ ਉੱਥੇ ਦੇ ਚੌਕੀਦਾਰ ਫੋਨ ਕਰ ਉਹ ਲੰਘ ਗਿਆ ਵਾ ਮੈਂ ਆਇਆ ਇਹਦੇ ਲੰਘਣ ਤੋਂ ਬਾਅਦ ਕੁੱਕੜਾਂ ਦੀ ਟਰਾਲੀ ਲੰਘਦੀ ਸੀ ਸੁੱਖ ਦਾ ਸਾਹ ਹੁੰਦਾ ਸੀ ਹਾਂ ਸਾਜੀ ਸ਼ੁਕਰ ਹੈ कालू स्मेल तो कहंदे आ भाई ओ बाबा आ गया वा ते ओनू फोन कर कहंदे आ ओ भाई मैं राती लेट गया वा अज ਹਾਲੇ ਆਇਆ ਨਹੀਂ ਮੈਂ ਅੱਧਾ ਘੰਟਾ ਪਹਿਲਾਂ ਤਾਂ ਗਿਆ ਵਾ ਇਹ ਜਿਹੜੇ ਮਾਠੇ ਅਤਰ ਲਾਉਂਦਾ ਸੀ ਜਿੰਨ ਚਿਮੜਾ ਜਿੰਨ ਨੂੰ ਆਪਣਾ ਅਤਰ ਦੇਣੇ ਹਾਲ ਆਇਆ ਕਰ ਓਏ ਸਾਜੀ ਵੱਧ ਤੋਂ ਵੱਧ ਕਿੰਨਾ ਕੁ ਮਹਿੰਗਾ ਅਤਰ ਹੋਏਗਾ ਕੋਈ ਕਰੋੜ ਬਹੁਤ ਮਹਿੰਗਾ ਅਤਰ ਦੁਨੀਆ ਦਾ ਬਹੁਤ ਮਹਿੰਗਾ ਪਰਫਿਊਮ ਹੈ ਤੈਨੂੰ
ਉਹਦੇ ਕੋ ਪੁੱਛਿਆ ਚੈਟ ਜੀਪੀਟੀ ਕੋ ਸਤਾਈ ਸ਼ੂ ਚੈਟ ਜੀਪੀਟੀ ਪੁੱਛਣ ਤੋਂ ਪਹਿਲੇ ਨਾ ਜਿਹੜਾ ਪਸੀਨੇ ਵਾਲਾ ਸੀ ਉਹ ਬਣਵਾ ਲਓ, ਅਸੀਂ ਸਾਰੇ ਪਸੀਨਾ ਇਕੱਠਾ ਕਰਕੇ ਦਿੰਦੇ ਆ। कि दुनिया का मोस्ट एक्सपेंसिव परफ्यूम कौन सा है और उसका क्या रेट है पाकिस्तानी रुपीस में बताओ। ਤੁਸੀਂ ਮਹਿੰਗਾ ਪੁੱਛੋ, ਐਕਸਪੈਂਸਿਵ ਕਦੋਂ ਪੁੱਛੋਗੇ? ਬੜੇ पहले एक्सपेंसिव दसे फिर ही उन्हें महंगा पूछूंगा। उन्हें एको बारी पूछ लवा सारा कुछ। ਹਾਂਜੀ ਹੋਰ उन्होंने कहा दुनिया का महंगा परफ्यूम म्यूजिक शमूख है जो दुबई की कंपनी नबील परफ्यूम द स्पिरिट ऑफ दुबई ने बनाया है। कीमत $1.29 मिलियन। ਕਿੰਨਾ ਬਣ ਗਿਆ ਜੀ? 1900 रुपया यार, यानी 12,90,000 अगर पाकिस्तानी रुपए में तब्दील करें एक तो आई दही सैकड़ा हजार लगता है 12,90,000 करोड़, यानी इस परफ्यूम की कीमत 35 से 37 करोड़ पाकिस्तानी बनती है। ਪਰਫਿਊਮ ਦੀ। ਹਾਂਜੀ ਕਾਲੂ ਜੀ, ਮਾੜੇ ਬੰਦੋ ਕਿੰਨੇ ਰੁਪਏ ਮੁਲਕ ਕੱਟ ਲਵੇ ਉਹ ਸ਼ੀਸ਼ੀ ਚ ਨਹੀਂ ਨਹੀਂ, ਆਉਣਾ, ਨਹੀਂ। ਉਹ ਮਿੱਠੇ ਉਹ ਸ਼ੀਸ਼ੀ ਚ ਨਹੀਂ ਆਉਣਾ, ਉਹ ਘੇਟਾ ਘਰ ਦੇ ਉੱਤੇ ਹੀ ਉਹਨਾਂ ਨੇ ਢੱਕਣ ਲਾ ਦੇਣਾ। ਉਹ ਬੇਟੇ ਉਹ ਕਿਹੜਾ 10 ਯਾਰ ਉਹ ਸਾਲ ਵੱਡੀ ਉਹਨੇ ਉਹਦੀ ਤਾਦਾਦ ਬਹੁਤੀ ਕਰ ਲਈ ਕਹਿੰਦਾ ਉਹਨਾਂ ਨੇ ਘੰਟਾ ਘਰ ਭਰ ਕੇ ਉੱਤੇ ਢੱਕਣ ਲਾ ਦੇਣਾ ਉਹਨੂੰ। ਤੇ ਲਾਉਣਾ ਕਿਦਾਂ ਉੱਪਰ ਬੰਦਾ ਚੜ ਕੇ ਆਇਆ ਕਰਿਆ ਕਰੋ। ਅੱਛਾ ਜੀ, ਉਹਦੀ ਵਜ੍ਹਾ ਵੀ ਸੁਣ ਲਓ ਮਹਿੰਗਾ ਕਿਉਂ ਆ। ਉਹਨੇ ਕਿਹਾ ਜੀ ਇਹਦੀ ਅੱਧੇ ਨਾਲ ਬਹੁਤੀ ਪੈਸੇ ਜਿਹੜਾ ਇਹਦੀ ਡੱਬੀ ਦੇ ਹੋਣੇ, ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਜਿਹੜੀ ਇਹਦੀ ਡੱਬੀ ਸੋਨੇ ਦੀ ਬਣੀ। ਹੋਣੀ। इस परफ्यूम की कीमत करोड़ है। इतना महंगा क्यों है? ये सिर्फ खुशबू नहीं बल्कि एक लग्जरी आर्ट पीस है। आगे गल 8 पीस। बोतल में 3571 हीरे लगे हुए हैं। हाँ 18 कैरेट सोना और चांदी इस्तेमाल हुई है। वाह वाह। बोतल क्रिस्टल की बनी हुई है। वाह वाह। इसमें नायाब खुशबुएं जैसे ऊद, अर्के गुलाब, संदल वगैरह शामिल है। मजीद दिलचस्प बात, बोतल तकरीबन 3 लीटर परफ्यूम रखती है। हाँ जी। 3 किलो। इसे बनाने में 3 साल और सैकड़ों तजर्बे लगे थे। अगर आप चाहे तो मैं आपको दुनिया के टॉप 10 महंगे परफ्यूम आगे नहीं नहीं। हाँ, और दुनिया के टॉप महंगे परफ्यूम बताओ पाकिस्तानी रुपीज में। कैसी गल है उस्ताद जी, 37 करोड़ रुपए का ਸਾਜੀ परफ्यूम। हाँ, मैं ਪੈਸੇ उसकी तस्वीर भी ਤੁਹਾਨੂੰ ਦਿਖਾਉਣਾ। ਸ਼ੀਸ਼ੀ ਦੇ ਪੈਸੇ ਵਿੱਚ ਧਰ ਕੇ ਗੁਲਾਬੀ ਆ। ਸ਼ੀਸ਼ੀ ਬੰਦਾ ਇਸਤੇਮਾਲ ਕਰਕੇ ਵੇਚ ਦੇ। ਮਿੱਠੇ 7 ਨਸਲਾਂ ਵੀ ਨਹੀਂ ਲੈ ਸਕਦੇ ਤੇ ਮਿੱਠੇ ਹੀਰੇ ਵੀ ਨਾਲ ਬੰਦਾ ਖਾਈ ਜਾਵੇ ਨਾਲ। ਉਹ ਖੀਰੇ ਲਾਏ ਮਰੇ। ਉਹ ਤਾਂ ਮੁਲਕਾਂ ਦਾ ਸਦਰ ਹੀ ਲੈ ਸਕਦਾ ਜਿਹੜਾ ਮਹਿੰਗਾ ਵਾ। ਇਹ ਤਾਂ ਭਾਈ ਮਾਲਕ ਜਿਹੜਾ ਦੁਕਾਨ ਦਾ ਉਹ ਵੀ ਨਹੀਂ ਲਾਉਂਦਾ ਹੋਣਾ। ਬੜੇ ਲੈ ਰਹੇ ਨੇ ਲੋਕੀ। ਅਰਬੀ ਲੈਂਦੇ ਹੁਣ ਉਸਤਾਦ ਜੀ, ਪਾਕਿਸਤਾਨ 'ਚ ਨਹੀਂ ਆਉਂਦਾ ਹੋਣਾ। ਓਏ ਆਹੋ, ਉਹ ਬੜੇ ਬੜੇ ਲੋਕ ਨੇ ਇਦਾਂ ਦੇ ਫਜ਼ੂਲ ਜਿਹੜੇ ਖਰਚੀ ਆ, ਫਜ਼ੂਲ ਖਰਚੀ ਆ। ਹਾਂਜੀ ਤੇਰੀ ਪਹੁੰਚ ਤੋਂ ਬਾਹਰ ਤੇ ਫਜ਼ੂਲ ਖਰਚੀ ਆ। ਕਾਲੂ ਨੇ ਮੰਗਾ ਲਿਆ ਸੀ ਏਡਾ ਮਹਿੰਗਾ ਪਰਫਿਊਮ ਤੇ ਉਹ ਹੀ ਰੱਖ ਕੇ ਇਹਨੂੰ ਲੱਭਣ ਨਹੀਂ ਦਿਆ, ਭੁੱਲ ਗਿਆ ਕਿਤੇ। ਇਹ ਫਜ਼ੂਲ ਖਰਚੀ ਆ ਉਹ ਮਿੱਠੇ। ਪਰਫਿਊਮ ਮੰਗਾ ਕੇ ਬੁੜੇ ਦੇ ਹੱਥੀ ਪਿਆ ਗਿਆ। ਤੁਹਾਨੂੰ ਕਿਹਨੇ ਕਾਸੇ ਲਾਓ ਇਹ? इनमें से ज्यादातर परफ्यूम्स की कीमत खुशबू की वजह से नहीं बल्कि बोतल पर लगे हीरे, सोना और महदूद एडिशन की वजह से बहुत ज्यादा होती है। ਜੀ लो जी, सुमुख ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ 36 ਕਰੋੜ ਦਾ। ਡੰਕੀ 골ਡਨ ਡਿਲਾਈਕਲਸ ਤਕਰੀਬਨ 28 ਕਰੋੜ ਦਾ। ਇੰਪੈਰਲ ਮੈਜਿਸਟਿਸ 6 ਕਰੋੜ ਦਾ। ਇੰਪੀਰੀਅਲ ਇੰਪੀਰੀਅਲ 6 ਕਰੋੜ ਦਾ। ਮੈਜਿਸਟ੍ਰੇਟ 6 ਕਰੋੜ। ਰੋਜਾ ਹੂਟ ਲਕਸ, ਹਾਂ ਰੋਜਾ ਹੂਟ ਲਕਸ ਇਹ ਬਹੁਤ ਪਸੰਦ ਆ ਮੈਨੂੰ। ਤਕਰੀਬਨ 10 ਤੋਂ 11 ਲੱਖ ਦਾ। ਇਹ ਕਿੰਨੇ ਸੀਟਰ? ਉਸਤਾਦ ਜੀ ਇਹ ਦੇਖਿਓ ਅਵੈਸੀ ਆਤਰ ਕਿੰਨੇ ਤੇ ਆਉਂਦਿਆ ਵਾ। ਜਿਹੜਾ ਅਵੈਸੀ ਆਤਰ ਜਿਹੜਾ ਵਾ ਅਵੈਸੀ ਆਤਰ ਥੋੜਾ ਮਹਿਫਲਾਂ ਜੀ ਛੜਕਾਉਂਦੇ ਉਹ ਕਿੰਨੇ ਕੁ ਦਾ ਵਾ? ਉਹ ਹੈ ਚੈਟ ਜੀਪੀਟੀ ਕਿ ਨਹੀਂ? ਫਿਰ ਤੇ ਮੈਂ ਉਹਨੂੰ ਪੁੱਛਿਆ ਨਾ, ਇਸ ਤੋਂ ਫੌਰਨ ਬਾਅਦ ਮੈਨੂੰ ਪੁੱਛਿਆ ਨਾ ਅਵੈਸੀ ਆਤਰ ਕਿੱਥੇ ਦਾ ਵਾ। ਉਹਨੇ ਸਿਸਟਮ ਦੇ ਅੰਦਰੋਂ ਆਪੇ ਹੀ ਆਪਣੇ ਆਪ ਨੂੰ ਅਨਇੰਸਟਾਲ ਕਰ ਲੈਣਾ ਚੈਟ ਜੀ। ਉਹਨੇ ਸਿਰ ਤੇ ਚਪੇੜ ਮਾਰ ਉਹਨੇ ਕਹਿੰਦਾ ਅੱਛਾ ਹੋਆ ਮਨ ਸਾਜੂ ਵਿਕਦਾ ਕਿੰਨਾ ਕਾ ਜਿਹੜਾ ਪਹਿਲਾਂ ਤੁਸੀਂ ਉਸਤਾਦ ਜੀ ਪਰਫਿਊਮ ਦਾ ਅੱਧਾ ਕੰਮ ਲਾਉਣ ਦਾ ਨਹੀਂ ਹੁੰਦਾ, ਇਹਦੀ ਬੋਤਲ ਪਈ ਆ, ਯਾਨੀ ਇੱਕ ਬੰਦੇ ਦੀ ਲਗਜ਼ਰੀ ਮਹਿਲ ਆ। ਹਾਏ ਉਹਦਾ ਜਿਹੜਾ ਸ਼ੀਸ਼ਾ ਜਿੱਥੇ ਉਹ ਜਾ ਕੇ ਸੁਬਾਹ ਇੱਕ ਮਿਸਾਲ ਉੱਠ ਕੇ ਉਸ ਟੇਬਲ ਤੇ ਜਿਹੜੀ ਬੋਤਲ ਪਈ ਹੈ ਨਾ ਉਹਦੀ ਕੀਮਤ ਆ। ਕੀਮਤ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਹਾਂਜੀ, ਇਹਦੀ ਮੌਜੂਦਗੀ ਵੱਡੀ ਹੈ। ਜੇ ਹੁਣ 36 ਕਰੋੜ ਵਾਲੀ ਬੋਤਲ ਪਈ ਹੋਵੇ, ਜਿਹੜੇ ਲੋਕ ਇਹਨੂੰ ਜਾਣਦੇ ਨੇ ਉਹ ਸਿਰਫ ਉਹਨਾਂ ਦੀ ਨਜ਼ਰ ਪੈਣੀ, ਉਹਨਾਂ ਨੂੰ ਕਹਣਾ ਉਹ ਮੇਰੇ ਮੌਲਾ ਭਾਈ ਕੋ ਆ ਵੀ ਹੈਗੀ। ਵਾਹ। ਉਸਤਾਦ ਜੀ ਭੋਗ ਪਾਉਣ ਵਾਸਤੇ। ਕਾਲੂ ਭਾਈ ਹਾਂ ਕੀ ਮਸਲਾ? ਹੁਣ ਤੁਸੀਂ 2-3 ਸੀਆਂ ਲਾਈਆਂ, ਮੇਰਾ ਨੱਕ ਬੰਦ ਹੋ ਗਿਆ। ਇਹ ਕੀ ਰੌਲਾ? ਇਸ ਪਰਫਿਊਮ ਦੀ ਖਾਸੀਅਤ ਹੈ, ਮੁਨਾਫਕ ਆਦਮੀ ਨੂੰ ਰਾਸ ਨਹੀਂ ਹੁੰਦੀ। ਹੁਣ ਮਾਸ਼ਾਅੱਲਾ ਮੈਂ ਸੈੱਟ ਬੈਠਾ ਦੇਖੋ। ਆਹ ਮੁੰਡਾ ਮਰਨ ਡਿਆ ਆਹ ਵਿਚਾਰਾ। ਨੱਕ ਬੰਦ ਹੋ ਗਿਆ। ਕਹਿੰਦਾ ਉਹ ਦੇਖ ਲਓ ਮੈਂ ਮੁੰਡਾ ਮਰ ਗਿਆ, ਮੈਂ ਸੈੱਟ ਨਹੀਂ ਮੈਂ ਜਿਹੜਾ ਲਾਈਟ ਲਾਈਨਰ ਉਹਨਾਂ ਨਾਲ ਅੱਜ ਘਰੋਂ ਲਾ ਕੇ ਨਾ, ਉਹ ਤਕਰੀਬਨ 300-400 ਪਾਉਂਡ ਦਾ ਵਾ। ਉਹ ਮੇਰੇ ਮੋਲਾ ਓਏ ਜਾਣਦੇ ਯਾਰ ਮਿੱਠੇ
ਉਹ 400 ਰੁਪਈਆ ਕੋ ਕਹਿ ਦਵੇ ਨਾ ਤੈਨੂੰ ਪਰਫਿਊਮ ਦਾ, ਤੂੰ ਪੌਣਾ ਘੰਟਾ 42-43 ਮਿੰਟ ਉਹਦੇ ਨਾਲ ਬਹਿਸ ਕਰਦਾ ਵਾ। ਸਹੀ ਗੱਲ। ਉਸਤਾਦ ਜੀ ਪੁੱਛੋ ਚੈਟ ਜੀ ਰੋਜ਼ਾ ਉੱਥੇ ਖੋਲ ਲੈਣਾ ਤੂੰ। ਤਾਜੀ ਇਹ ਤੇਜ਼ ਪਰਫਿਊਮ ਨੂੰ ਲਾਈਟ ਭਲਾ ਕਿੱਦਾਂ ਕਰਦਾ ਵਾ? ਕਿੱਦਾਂ? ਪਾਣੀ ਪਾ ਲੈਂਦਾ ਥੋੜਾ ਜਿਹਾ। ਅੱਛਾ ਚੈਟ ਜੀ ਨੇ ਪੁੱਛੋ ਹੇ ਮੈਨ ਕਿੰਨੇ ਦਾ ਵਾ? ਹੈ ਹੇ ਮੈਨ ਕਿੰਨੇ ਦਾ ਚਾਲ ਤੇ ਪਿਆ ਵਾ? ਪੁੱਛੋ ਜ਼ਰਾ। ਸਟੀਲ ਦੀ ਬੋਤਲ ਆ, ਉਹਦੀ ਠੰਡ ਥੱਲੇ ਬਾਜ ਆਉਂਦੀ ਆ। ਇਹ ਮੈਨ ਉਹ ਸਪਰੇ ਆ, ਉਹ ਜਿਹੜੀ ਕਪਾਹ ਨੂੰ ਕਰਦੇ ਆ, ਉਹ ਵਾ ਇਹ ਮੈਨ ਉਹ ਬੜੇ ਕਿ ਤੇਰੇ ਕਹਿਣ ਦਾ ਮਤਲਬ ਮੈਨੂੰ ਸੁਣਨੀ ਪਈ ਆ। ਓ ਯਾਰ ਕਿਹੜੀਆਂ ਸਪਰੇਵਾਂ ਲਾਈ ਜਾਂਦਾ ਯਾਰ। ਉਸਤਾਦ ਜੀ ਤੁਹਾਨੂੰ ਮੈਂ ਰੋਣੀ ਆ ਰਹੀ ਹਾਲ ਤੱਕ? ਆ ਰਹੀ ਉਸਤਾਦ ਜੀ। ਆ ਰਹੀ, ਨੱਕ ਨੂੰ ਮੈਨੂੰ ਫੀਲ ਹੋ ਰਿਹਾ। ਦਿਵੇਂ ਮੁੱਤਰ ਆ ਰਹੀ ਹੈ ਮੁੱਤਰ ਪਰ। ਤਾਜੀ ਮੰਮੀ ਇੱਕ ਪਰਫਿਊਮ ਲੱਭਣ ਡਿਆ ਵਾ। ਜਦੋਂ ਬਾਰਿਸ਼ ਪੈਂਦੀ ਨਾ ਤਾਜੀ, ਉਹ ਮਿੱਟੀ ਦੇ ਵਿੱਚੋਂ ਨਹੀਂ ਉਹ ਹੈਗੇ ਆ ਗੱਤਾ ਮੋੜੋ ਗੱਤਾ। ਹੈਗੇ ਆ। ਉਦਾਂ ਦਾ ਕੋਈ ਦੱਸੋ ਉਹ ਤਾਜੀ। ਜਾਹਲਾ ਪਰਫਿਊਮ ਹੁੰਦਾ, ਕੀ ਪਤਾ ਤੈਨੂੰ ਪਤਾ? ਨੱਕ ਨਾ ਪੂੰਝ ਨਹੀਂ ਹਾਂਜੀ ਤਾਜੀ, ਮਤਲਬ ਫੇਸ਼ੀਅਲ ਕਰੀਦਾ ਜਿੱਦ ਅੱਛਾ ਫੀਲ ਤੁਹਾਡੇ ਮੂੰਹ ਨਹੀਂ। ਹਾਂਜੀ ਪਰਫਿਊਮ ਦੀ ਤੁਸੀਂ ਜਦੋਂ ਉਹਦੀ ਪੜ੍ਹਦੇ ਹੋ ਨਾ, ਉਹਦੀ ਡਿਟੇਲ, ਹਾਂਜੀ ਉਹਨੇ ਲਿਖਿਆ ਹੁੰਦਾ ਇਹਦੇ ਚ ਨਿੰਬੂ ਦਾ, ਇਹਦੇ ਚ ਫਲਾਣੇ ਦਾ, ਇਹ ਚ ਫਲਾਣੇ ਦਾ, ਇਹ ਮਿਕਸ ਨੇ। ਲੋਹੇ ਦੀ ਸਮੈਲ, ਜਿਹੜੀ ਹਾਂਜੀ ਲੋਹਾ ਕਿਤੇ ਹੁੰਦਾ ਹੋਵੇ, ਹਾਂਜੀ ਉਹ ਗ੍ਰੈਂਡਰ ਵੈਲਡਿੰਗ ਹੁੰਦੇ ਆ ਉੱਥੇ ਵੀ। ਉਹਦੀ ਲੋਹੇ ਦੀ ਸਮੈਲ ਆਉਂਦੀ ਹੈ। ਹਾਂਜੀ ਉਹਦੀ ਫਿਰ ਜਨਾਬ ਜੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਕਿ ਲਾਈਕ ਕਪਾਹ ਕਿਤੇ ਪੱਕ ਰਹੀ ਆ, ਹਾਂਜੀ ਫਿਰ ਜਨਾਬ ਜੀ ਕਿਤੇ ਉਹਦੇ ਚ ਨਿੰਬੂ ਦੀ ਹਲਕੀ ਜੀ, ਕਣਕ ਦੀ। ਕਣਕ ਦੀ, ਹਾਂਜੀ ਹਾਂਜੀ। ਫਿਰ ਊਦ ਦੇ ਵਿੱਚ ਹੁੰਦਾ ਵਾ, ਕਿੰਨੀਆਂ ਹੀ ਹੁੰਦੀਆਂ ਤਾਜੀ ਨੇ। ਪਾਰਕ 'ਚ ਜਾਓ, ਪੌਦਿਆਂ ਦੀ ਵੀ ਆਂਦੀ ਹੈ। ਸੂਰਜਮੁਖੀ ਦੇ ਫੁੱਲਾਂ ਓਏ ਉਹ ਤੇ ਪੌਦੇ ਦੀ ਹੁੰਦੀ ਨਾ, ਵੀ ਗੁਲਾਬ ਦੀ, ਉਹ ਤੇ ਸਸਤੇ ਆ ਪਰਫਿਊਮਾਂ ਚ ਹੁੰਦਾ, ਗੁਲਾਬ ਤੇ ਚੰਬੇ ਉਸਤਾਦ ਜੀ ਦੀ। ਮੈਂ ਇੱਕ ਵਾਰੀ ਪੂਲ ਤੇ ਨਹਾਉਣ ਗਿਆ ਸੀ, ਇਹ ਸੱਚਾ ਵਾਕਿਆ। ਮੈਂ ਹਲਕੇ ਜਿਹੀ ਕਰਕੇ ਸ਼ਰਟ ਲਾਈ ਹੈ, ਬੰਦੇ ਕਹਿੰਦੇ ਯਾਰ ਤੇਰੇ ਜਿਸਮ ਦੀ ਖਾਸ ਖੁਸ਼ਬੂ ਆ। ਤੇਰੇ ਜਿਸਮ ਦੀ ਹਾਂਜੀ ਜਿਵੇਂ ਜੇ ਊਦ ਟੈਪ ਨਹੀਂ ਹੁੰਦਾ, ਹਾਂਜੀ। ਹਲਕੀ ਹਲਕੀ ਨਿੰਮੀ ਖੁਸ਼ਬੂ ਪਸੀਨੇ ਚ। ਇੱਕ ਉਹ ਵੀ ਪਰਫਿਊਮ ਆ ਜਿਹੜਾ ਪਰਫਿਊਮ ਫਿਲਮ ਵਾਲਾ ਹੀਰੋ ਬਣਾਉਂਦਾ ਵਾ। ਜਿਸ ਉਹ ਐਂ ਕਰਕੇ ਕਰਦਾ। ਬੜੇ ਬੜੇ ਲੋਕ ਨੇ ਉਸਤਾਦ ਜੀ, ਆਪਣੇ ਸ਼ੌਕ ਨੂੰ ਜਾਨ ਦੇਣ ਲਈ ਤਿਆਰ ਹੋ ਜਾਂਦੇ ਆ। ਇਹਨਾਂ ਨੂੰ ਕੀ ਪਤਾ। ਤੁਸੀਂ ਇਹ ਦੇਖੋ ਪਰਾਇਆ ਪਰਫਿਊਮ ਨੇ ਕਿਹੜਾ ਘੁੱਟ ਕੇ ਫੜਿਆ ਵਾ ਨਹੀਂ ਨਹੀਂ, ਇਹ ਪਰਫਿਊਮ ਵੈਸੇ ਹੀ ਕੰਟੈਂਟ ਆ ਯਾਰ, ਇੱਕ ਮੈਂ ਸ਼ੋਅ ਕਰ ਰਿਹਾ, ਕੋਈ ਇਹਨੇ ਪਰਫਿਊਮ ਬੜੇ ਬੜੇ ਜ਼ਬਰਦਸਤ ਮੇਰੇ ਕੋਲ 2-2 ਦਿਨ। ਆ ਜਿਹੜਾ ਪਰਫਿਊਮ ਆ ਉਮਰ ਭਾਈ ਨੇ ਭੇਜਿਆ, ਜਿਹੜਾ ਮੈਂ ਲਾਇਆ, ਮੈਂ ਪਹਿਲੀ ਵਾਰੀ ਲਾਇਆ, ਮੈਨੂੰ ਪਤਾ ਹੀ ਨਹੀਂ ਸੀ ਇਹ ਇਦਾਂ ਦਾ ਹੀ ਆ। ਇਹ ਫਰਕ ਆ। ਉਹ ਤੇ ਏਡਾ ਸੋਹਣਾ ਸੀ। ਸਾਡਾ ਇਹ ਵੀ ਥੋੜਾ ਜਿਹਾ ਰੌਲਾ ਨਾ, ਮਾੜੇ ਲੋਕ ਵਿਚਾਰੇ, ਹਾਂਜੀ। ਮਿਡਲ ਕਲਾਸ, ਲੇਕਿਨ ਉਸਤਾਦ ਜੀ ਚੰਗੀ ਚੀਜ਼ ਆ ਜੀ ਉਹਨੂੰ ਲਾਉਣਾ ਹੀ ਨਹੀਂ। ਓਏ ਅਸੀਂ ਤੇ ਕਸਮੇ ਸਾਲਣ ਅੱਛਾ ਪੱਕਾ ਹੋਵੇ ਤੇ ਅਸੀਂ ਥੋੜਾ ਥੋੜਾ ਲਾ ਕੇ ਖਾਂਦੇ, ਮੁੱਕ ਨਾ ਜਾਏ। ਹਾਏ। ਉਹ ਮੈਂ ਦੁਬਈਓਂ ਵਾਲਾ ਜੂਸ ਮੈਨੂੰ ਗੱਭਰੂ ਪਿਆਉਂਦਾ ਵਾ। ਐਵਾਗਾਡੋ। ਨਹੀਂ, ਉਹ ਕੋਈ ਹੋਰ ਹੀ ਆ ਕੁਛ ਨਿਜ਼ਾਮ। ਉਹ ਲਿਫਾਫੇ 'ਚ ਹੀ ਦਿੰਦੇ ਆ ਬਾਹਰ, ਉਹਨਾਂ ਦੀ ਬਹਿਣ ਬੁਣ ਵਾਲਾ ਸਿਟਿੰਗ ਗੱਡੀ ਦੀ। ਜੇ ਤੁਸੀਂ ਉਹਨਾਂ ਨੂੰ ਆਰਡਰ ਕਰਨਾ, ਉਹ ਸ਼ਾਪਰ ਉਹਦੇ ਇੱਕ ਉਹਨਾਂ ਨੇ ਬੜਾ ਅੱਛਾ ਉਹਦਾ ਬਣਾਇਆ ਪੈਕਿੰਗ, ਉਹਦੇ ਵਿੱਚ ਹੀ ਉਹ ਦਿੰਦੇ ਨੇ। ਹਾਂ ਯਾਰ ਉਹ ਮੈਂ ਪੀਂਦਾ ਹੀ ਨਹੀਂ, ਉਹ ਮੈਂ ਵੀ ਮੁੱਕ ਨਾ ਜਾਏ। ਚੂਸ ਤੇ ਹੋ। ਹਾਲਾਂਕਿ 10 ਦਿਰਹਮ ਦਾ ਹੋਏਗਾ ਜ਼ਿਆਦਾ ਤੋਂ ਜ਼ਿਆਦਾ, ਕੀ ਹੈ ਮੈਂ 10 ਪੀ ਲਓ ਭਾਵੇਂ, ਲੇਕਿਨ ਨਹੀਂ, ਉਹ ਰੋਲਾ ਇਹ ਨਹੀਂ ਗਾ, ਉਹ ਰੱਜਣ ਵਾਲਾ ਕੰਮ ਨਹੀਂ ਹੈ। ਮਜ਼ਾ ਲੈਣਾ ਉਹਦਾ ਜਿਹੜਾ ਆਹਾ ਕਲੇਜੀ ਕਲਰ ਦਾ ਤੇ ਕਦੇ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ, ਜਿਸ ਬੰਦੇ ਦਾ ਖਾਣ ਪੀਣ ਦਾ ਕੰਮ ਆ ਨਾ, ਯਾਨੀ ਜਿਹੜਾ ਖਾਣ ਪੀਣ ਵਾਲਾ ਕੁੱਕ ਆ, ਉਹਨੂੰ ਜ਼ਿੰਦਗੀ 'ਚ ਕਦੀ ਕਿਸੇ ਐਸੀ ਜਗ੍ਹਾ ਤੇ ਨਾ ਲੈ ਕੇ ਜਾਓ ਜਿੱਥੇ ਤੁਸੀਂ ਉਹਨੂੰ ਕਹੋ ਕਿ ਆ ਤੈਨੂੰ ਮੈਂ ਇੱਕ ਜਗ੍ਹਾ ਤੋਂ ਮਟਨ ਕੜਾਈ ਖਵਾ ਕੇ ਲਿਆਉਣਾ, ਉਹਨੇ ਜ਼ਿੰਦਗੀ 'ਚ ਕਦੀ ਤਾਰੀਫ ਨਹੀਂ ਕਰਨੀ। ਹਾਂ ਐਗਰੀ ਨਾ ਹੁੰਦਾ। ਕਿਉਂ? ਉਹਦਾ ਆਪਣਾ ਇਹੀ ਕੰਮ ਆ ਸਾਰੀ ਜ਼ਿੰਦਗੀ। ਤਾਜੀ ਉਹ ਅੱਗੋਂ ਕਹਿ ਦਿੰਦਾ ਤੈਨੂੰ ਵੀ ਨਹੀਂ, ਉਹਨੇ ਟੇਸਟ ਨੂੰ ਵੀ ਆਪਣੇ ਕਾਰੋਬਾਰੀ ਹਿਸਾਬ ਨਾਲ ਦੇਖਣਾ, ਚ ਕੀ ਪਾਇਆ ਵਾ, ਇਹ ਏਦਾਂ ਪੱਕਾ ਵਾ। ਉਹਨੇ ਉਹਦਾ ਮਜ਼ਾ ਹੀ ਨਹੀਂ ਲੈਣਾ, ਮਜ਼ਾ ਨਹੀਂ ਲੈਣਾ। ਸਹੀ ਗੱਲ। ਧਿਆਨ ਹੀ ਨਹੀਂ ਉਧਰ ਹੁੰਦਾ ਕਿ ਮੈਂ ਲਾਹਨਤ ਭੇਜਾਂ ਮੈਂ ਆਪਣੇ ਪ੍ਰੋਫੈਸ਼ਨ ਤੇ, ਮੈਂ ਸਿਰਫ ਉਹਦਾ ਮਜ਼ਾ ਤੇ ਲਵਾਂ। ਨਹੀਂ, ਉਹਨੇ ਹਿਸਾਬ ਲਾਈ ਜਾਣਾ, ਇਹ ਏਦਾਂ ਵਾ, ਇਹਦੇ ਚਾਹ ਵਾ, ਇਹ ਏਦਾਂ ਪੱਕਾ। ਉਹਨੇ ਨਹੀਂ ਠੀਕ ਆ ਏਦਾਂ ਪੱਕਾ, ਉਹਨੇ ਆ ਹਿਸਾਬ ਲਾ ਲਓ। ਤੁਹਾਡਾ ਵੀ ਬੇੜਾ ਗਰਕ ਕਰ ਦੇਣਾ, ਤੁਸੀਂ ਏਡੀ ਦੂਰ ਉਹਨੂੰ ਨਾਲ ਲੈ ਕੇ ਆਏ ਪੈਸੇ ਸਹੀ ਕਰ। ਗੱਲ। ਨੁਕਸ ਮੈਂ ਖਾਵਰ ਨੂੰ ਲੈ ਗਿਆ ਨੈਸ਼ ਨੂੰ, ਲੈ ਕਿੱਥੇ? ਉੱਥੇ ਜੂਸ ਵਾਲੇ ਕੋਲ। ਖਾਵਰ ਸਾਹਿਬ ਨੇ ਪੀਤਾ, ਆ ਬਾਜੀ ਜੀ ਆਓ ਠੀਕ ਆ ਸਾਜੀ, ਚਾਹ ਵਾ ਦਾ ਬੈਕ। ਉਹਨੇ ਆਪਣੇ ਹਿਸਾਬ ਨਾਲ ਦੱਸਦਾ। ਓਏ ਨਾ, ਜਿਸ ਇਦਾਂ ਦੇ ਬੰਦੇ ਨੂੰ ਕਦੀ ਨਾ ਲੈ ਕੇ ਜਾਓ। ਉਹਨੇ ਲਾਲ ਕਿਲਾ ਪਾ ਲਿਆ ਵਿੱਚ। ਹਾਂ, ਹੁਣ ਫਰਨੀਚਰ ਦਾ ਕੰਮ ਇੱਕ ਬੰਦਾ ਕਰਦਾ ਨਾ, ਉਹਨੂੰ ਤੁਸੀਂ ਕਹੋ ਯਾਰ ਮੈਂ ਬੱਚੇ ਦਾ ਰਿਸ਼ਤਾ ਵੇਖਣਾ ਵਾ, ਕੁੜੀ ਵਾਲਿਆਂ ਦੇ ਘਰ ਜਾਣਾ, ਤੁਸੀਂ ਕੁੜੀ ਵੇਖਣੀ, ਉਹਨੇ ਫਰਨੀਚਰ ਹੀ ਵੇਖੀ ਜਾਣਾ। ਹੁਣ ਅੱਜ ਬੈਠਨੇ ਵਿੱਚ ਕਰੀ ਜਾਣਾ, ਆਹੋ ਚੀਜ਼ ਲੱਗੀ ਸਾਰੀ। ਆਹੋ, ਉਹਨੂੰ ਉੱਥੇ ਇੰਜ ਕਰੀ ਜਾਣਾ। ਸਹੀ ਗੱਲ ਹੈ ਉਸਤਾਦ ਜੀ, ਰੰਗ ਵਾਲੇ ਨੇ ਇਹੀ ਕਹੀ ਜਾਣਾ, ਰੰਗ ਕਿੱਥੋਂ ਕਰਾਇਆ। ਆਹੋ ਵੀ ਇਹ ਸਾਹਮਣੇ ਕੁੜੀ ਬੈਠੀ ਨੇ, ਇਹ ਬੇਟੀ ਨਹੀਂ ਰੱਖਣਾ ਉਹਨੇ। ਅੱਛਾ, ਟਾਲੀ ਦਾ ਸਾਰਾ। ਆਹੋ, ਨਹੀਂ ਉਹਨੇ ਉਹੀ ਦੇਖੀ ਜਾਣਾ ਵੀ ਇਹ ਕੀ ਬਣਿਆ, ਇਹ ਕੀ ਬਣਿਆ, ਇਹ ਕੀ ਬਣਿਆ। ਜੇ ਕੋਈ ਚੰਗੀ ਚੀਜ਼ ਬਣੀ ਤਾਂ ਉਹਨੇ ਕਹਿਣਾ ਮੈਂ ਇਹਦੀ ਤਸਵੀਰ ਖਿੱਚ ਲਵਾਂ। ਕਿੱਥੋਂ ਡਿਜ਼ਾਈਨ ਬਣਿਆ? ਸਾਜੀ ਕਹਿੰਦੇ ਰਾਤੀ ਪਿਆਜ਼ ਕੜਾਹੀ ਬਣਾਈ ਤੁਸੀਂ, ਸੁਭਾਨ ਅੱਲਾਹ। ਮੈਂ ਰਾਤੀ ਕੜਾਈ ਬਣਾਈ ਆ, ਉਹ ਚਿਕਨ ਰਾਤੀ ਦੇ ਜਾ ਲੈ ਕੇ ਫੜ ਕੇ ਲਿਆ ਦਹਾਈ ਜਾ ਇਹਨਾਂ ਨੂੰ ਨਾਲੋਂ ਨਾਲ। ਐ ਰੱਖ ਆਈ ਉਸਤਾਦ ਜੀ, ਰਖਵਾ ਦੇ। ਇਹ ਰੱਖਿਆ। ਰਖਵਾ ਦੇ, ਮੇਰਾ ਨੱਕ ਬੰਦ ਹੋਣ ਡਿਆ, ਮੈਨੂੰ ਪੋਲੂਸ਼ਨ ਆ। ਮਿੱਟੀ ਦੀ ਹਾਂਡੀ 'ਚ ਲੱਭਦਾ ਫਿਰੇਗਾ ਚੰਨਾ, ਮਿੱਟੀ ਦੀ ਹਾਂਡੀ ਦੀਆਂ ਟੇਸਟਾਂ।
ਢੇਰੀਆਂ ਕਹਿੰਦੇ ਆਹੋ ਸਾਡਾ ਰੋਜ਼ਾ ਸੀਗਾ, ਮੈਂ ਤੇ ਮਿਠਾਈ ਅੰਦਰ ਮਿੱਠਾ ਕਹਿੰਦਾ ਕੋਈ ਰਾਤ ਦੀ ਹਰਕਤ ਉਸਤਾਦ ਜੀ ਮਿੱਟੀ ਦੀ ਹਾਂਡੀ ਮੈਂ ਕੱਲ ਇੱਕ ਬੰਦੇ ਨੂੰ ਕਿਹਾ, ਹਾਏ ਮੈਂ ਕਿਹਾ ਹਾਂਡੀ ਕਦੀ ਵੀ ਚੀਜ਼ਾਂ ਨਾਲ ਨਹੀਂ ਪੱਕਦੀ, ਹਾਏ ਹਾਂਡੀ ਸ਼ੌਕ ਨਾਲ ਪੱਕਦੀ ਹੈ, ਦਿਲੋਂ ਪੱਕਦੀ। ਹਾਏ ਹਾਂਡੀ ਤਵੱਜੋ ਨਾਲ ਪੱਕਦੀ ਆ, ਮਿਰਚ ਮਸਾਲਿਆਂ ਨਾਲ ਨਹੀਂ ਪੱਕਦੀ। ਨਹੀਂ ਰਾਤੀ ਜਿੱਦਾਂ ਤੁਸੀਂ ਪਿਆਜ਼ ਭੁੰਨਿਆ ਸੀ ਨਾ, ਮੈਂ ਜਾਣਾ ਸੀ, ਮੈਂ ਕਿਹਾ ਉਸਤਾਦ ਜੀ ਨੇ ਕੋਈ ਆਈਟਮ ਹਦਾਇਤ ਲਈ ਬਣਾਉਣੀ ਹੈ। ਪਹਿਲੇ ਪਿਆਜ਼ ਪੂਰਾ ਬਰਾਊਨ ਕਰਕੇ ਜਿਹੜਾ ਨੂੰ ਤੋੜੀਏ ਤਾਂ ਕਰਚ ਕਰਕੇ ਨਹੀਂ ਵੇਂਦਾ, ਆਹਾ ਉਹ ਕਰਕੇ ਉਹਨੂੰ ਲਹਿਦਾ ਟਿਸ਼ੂ ਦੇ ਉੱਤੇ ਰੱਖਿਆ। ਕਰੰਚੀ ਟੈਬ ਹਾਂਜੀ, ਫਿਰ ਮੁਰਗੇ ਦੇ ਲਵਾਜ਼ਮਾਤ ਕੀਤੇ, ਫਿਰ ਮਸਾਲੇ, ਫਿਰ ਸਾਰਾ ਕੁਝ ਕਰਕੇ ਮੈਂ ਪੂਰੀ ਹਾਂਡੀ ਬਣਾਈ ਆ। ਬਾਬਲੂ ਕੁਰੈਸ਼ੀ ਨੇ ਮੱਤ ਮਾਰਤੀ ਹੈ ਸਾਡੀ। ਸਹੀ ਰੋਟੀ ਪਈ ਕੋਈ? ਰੋਟੀ ਪਈ ਆ, ਮਿੱਠੇ ਪਈ ਆ। ਪਈ ਹੈ ਰੋਟੀ। ਇਹ ਚਲੋ ਤਾਜੀ ਰੋਟੀ ਨੇ ਤਾਂ ਮਿੱਠੇ ਖਾਈਏ ਇੱਕ ਦਿਨ ਆਈ ਚਿਕਨ ਹੀ ਖਵਾਇਆ। ਓਹੋ ਉਦੋਂ ਲਾਸ਼ ਹੋਈ ਸੀ। ਜਦੋਂ ਆ ਕੱਲਾ ਸੀ ਬਾਸ ਹੋ ਹਾਂਜੀ ਗਈ। ਤੇ ਮੇਰਾ ਖਿਆਲ ਹੈ ਉਸਤਾਦ ਜੀ ਉਹ ਹੀ ਟਰਾਈ ਚਾਹ ਵੀ ਦੁਬਾਰਾ ਮੈਂ ਉਦਾਂ ਨਹੀਂ ਹੁਣ ਮੇਰੇ ਕੋਲ ਕਿੰਨੀਆਂ ਹੋ ਗਈਆਂ ਰੈਸਪੀਆਂ। ਚਰਸੀ। ਇੱਕ ਸਭ ਤੋਂ ਪਹਿਲੇ ਜਿਹੜੀ ਚਿਕਨ ਕੜਾਈ, ਨਾਰਮਲ ਚਰਸੀ, ਚਿਕਨ ਕੜਾਈ, ਨਾਰਮਲ। ਠੀਕ ਆ। ਉਸ ਤੋਂ ਬਾਅਦ ਚਰਸੀ, ਚਰਸੀ 2 ਉਸ ਤੋਂ ਬਾਅਦ ਕਰੇਲੇ, ਨਹੀਂ ਕਰੇਲੇ ਨਹੀਂ, ਚਿਕਨ ਦੇ ਵਿੱਚ। ਉਸ ਤੋਂ ਬਾਅਦ ਇੱਕ ਹੋਰ ਮੈਂ ਬਣਾਈ ਆਲੂ ਵਾਲੀ, ਆ ਵੱਡਾ ਟਮਾਟਰ ਰੁਪਾ ਵਾਲੀ। ਸੀ ਕੱਲੇ ਟਮਾਟਰਾਂ ਦੀ ਸਾਜੀ। ਉਹ ਚਰਸੀ ਹੈ। ਚਰਸੀ ਆਹੋ। ਤੇ ਚੌਥੀ ਮੈਂ ਰਾਤੀ ਬਣਾਈ ਹਾਂਡੀ। ਰਾਤੀ 4 ਹੋ ਹੁਣ ਗਏ। 4 ਕਿਸਮ ਦਾ ਚਿਕਨ ਮੈਨੂੰ ਬਣਾਉਣਾ ਆ ਗਿਆ ਵਾ। ਆਪਾਂ ਕਿੰਨੀਆਂ ਹਾਂਡੀਆਂ ਕਰਨੀਆਂ ਵਾ? 4 ਕਿਸਮ ਦਾ। ਹੁਣ ਇੱਕ ਸਿਰਫ ਵਾਈਟ ਮੈਂ ਬਣਾਉਣੀ ਹੈ। ਵਾਈਟ ਕੋਰਮਾ। ਹਾਂ ਵਾਈਟ, ਹਾਏ। ਸਫੇਦ ਮਿਰਚ ਵਾਲੀ। ਉਹ ਮੇਰੀ ਮਿਸਿਸ ਬਣਾਉਂਦੀ ਹੁੰਦੀ ਉਸਤਾਦ ਜੀ, ਕਰੀਮ ਪਾ ਕੇ। ਨਹੀਂ ਕਰੀਮ ਨਹੀਂ, ਵਾਈਟ ਮਿਰਚ ਹੁੰਦੀ, ਜਿੱਦਾਂ ਕਾਲੀ ਮਿਰਚ ਹੁੰਦੀ ਹੈ ਇਦਾਂ ਦੀ ਵਾਈਟ ਮਿਰਚ ਹੁੰਦੀ, ਚਿੱਟੀ ਮਿਰਚ। ਹਾਂ ਉਹਦੇ ਵਿੱਚ ਸਾਜੀ ਉਹ ਬੜੀ ਹਦਾਇਤ ਵਾਲੀ ਪੱਕਦੀ ਹੈ। ਨਹੀਂ ਸਾਡੇ ਦੇ ਘਰ ਤੋਂ ਕਰੀਮ ਕਰੂੰ ਪਾ ਕੇ ਕਿੰਨਾ ਕੁਝ ਆਹੋ ਉਹ ਹੀ ਪੈ ਦਿੰਦਾ ਉਹ। ਤਾਜੀ ਚਿਕਨ ਨਾਲ ਐਡ ਵੀ ਕਰੋ ਉਸਤਾਦ ਜੀ, ਕੋਈ ਸਬਜ਼ੀ ਨਾਲ ਅਟੈਚ ਇਹਦੇ ਕਰ। ਹਾਂਜੀ ਨਹੀਂ ਤਾਂ ਹੁਣ ਗੋਂਗਲੂਆਂ ਦੇ ਵਿੱਚ। ਲਓ ਜੀ ਮੇਰੀ ਗੱਲ ਸੁਣੋ, ਮੈਂ ਰੈਸਿਪੀ ਜਿਹੜੀ ਨਾ ਉਹ ਮੈਂ ਸਿੱਖ ਲਈ ਹੈ ਚਿਕਨ ਟਿੱਕੇ ਦੀ। ਹਾਏ ਆਹਾ ਹਾਏ ਸੀਖਾ ਲੈ ਆਓ, ਓਹੋ ਮਸਾਲਾ ਮੈਂ ਬਣਾ ਲਾਂਗਾ। ਹਾਂਜੀ ਸਾਜੀ ਈਦ ਵਾਲੇ ਸੋਚ ਨਾ ਚਿਕਨ ਲੈ ਆਓ, ਟਿੱਕਾ ਬੋਟੀ ਕਟਾ ਕੇ। ਹਾਂਜੀ ਇੱਥੇ ਆਪਾਂ ਲਾਉਣੀਆਂ ਨੇ ਇੱਟਾਂ। ਨਹੀਂ ਭੱਠੀ ਇੱਥੋਂ ਹੀ ਕੱਢ ਦਵਾ ਮੰਨੋ। ਤਾਜੀ ਹੈਗੀ ਭੱਠੀ ਆਪਣੇ? ਉਸਤਾਦ ਜੀ ਆ ਨੁੱਕਰ 'ਚ ਭੱਠੀ ਪਈ ਸੀ ਤਾਜੀ ਭੱਠੀ ਪਈ ਆ, ਸੀਖਾਂ ਜਿਹੜੀਆਂ ਉਹ ਮੇਰੇ ਹਾਂ ਨੁੱਕਰ 'ਚ ਪਈ ਆ ਭੱਠੀ ਸੀਖਾਂ। ਓਏ ਐਡੀ ਕ ਐਡੀ ਆ ਉਸਤਾਦ ਜੀ, ਨਹੀਂ ਵੱਡੀ ਚਾਹੀਦੀ ਏਡੀ। ਉਹ ਤੇ 25-30 ਗਵਾਬ ਲੱਗ ਜਾਣੇ। ਲੱਗ ਜਾਣੇ ਹੱਸ ਕੇ। ਠੀਕ ਆ। ਤਾਜੀ ਸੀਖਾਂ ਮੈਂ ਲਿਆ ਦਾਂਗਾ, ਮੇਰੇ ਮਾਮੂ ਦਾ ਵੈਂਡਰ ਬਣਦਾ। ਓਏ ਉਹ ਵੈਂਡਰ ਉਹ ਲੱਖ ਠਹਿਰ ਜੋ ਹਾਂਜੀ। ਉਸਤਾਦ ਜੀ ਨਾ ਹਾਂਡੀ ਲੱਭੀ ਆ, ਨਾ ਸਾਲਨ ਲੱਭਾ, ਨਾ ਕੋਈ ਸ਼ੈ, ਨਾ ਕੋਈ, ਮੈਨੂੰ ਲੱਗਦਾ ਕੋਈ ਸ਼ੈ ਲੈ ਗਈ ਆ। ਉਹ ਕਿਤੇ ਲੁਕੋ ਕੇ ਰੱਖੀ ਅੰਦਰ ਹੀ ਕਾਸ਼ੀ ਦੇ। ਉਹਦੇ ਵਿੱਚ ਸਟੀਫਨ ਚ ਹਾਂਡੀ ਹਾਂਡੀ ਪੂਰੀ ਨਹੀਂ ਲੱਭ ਵਿੱਚ ਰਹੀ। ਪਾਣੀ ਪਾਇਆ ਹੋਇਆ ਵਾ। ਉਹ ਬਿੱਲੀ ਨਾ ਕਿਤੇ ਗੇਮ ਪਾ ਗਈ ਉਹ ਹੋਵੇ। ਯਾਰ ਉਹ ਅੰਦਰੋਂ ਪੁੱਛਣਾ, ਉਧਰੋਂ ਉਹ ਅੰਦਰੋਂ। ਹਾਂਡੀ ਪਈ ਆ, ਹਾਂਡੀ ਲੁਕੋਈ ਹੋਣੀ ਆ ਕਿਤੇ। ਉਸਤਾਦ ਜੀ ਦੇ ਕਮਰੇ 'ਚ ਪਈ ਆ ਹਾਂਡੀ ਨੂੰ ਜਾਂ ਲੁਕੋਇਆ ਆ। ਨਹੀਂ ਉਸਤਾਦ ਜੀ ਉਹ ਕੱਲੀ ਹਾਂਡੀ ਪਈ ਆ, ਉਹਨੂੰ ਪਤਾ ਹੈ ਸਾਰੀਆਂ ਗੱਲਾਂ ਦਾ। ਜਾ ਲੈ ਕੇ ਆ। ਹੈਗਾ ਸਾਲਨ ਕੇ ਖਾ ਗਏ ਖਾ ਲਈ ਕਿਸੇ। ਚੱਕੋ ਉਸਤਾਦ ਜੀ ਇੰਨਾ ਤਾਜੀ ਮੈਂ ਨਹੀਂ ਖਾਦੀ। ਉਹ ਲੱਖ ਦੀ ਹਜਾਮਤ ਆ, ਮਿੱਟੀ ਹੋ ਜਾਵੇ ਕੱਲਾ ਹੀ ਖਾ ਗਿਆ। ਇੱਕ ਉਹ ਯਾਰ ਉਹ ਮਿੱਠਾ ਜੀ। ਨਹੀਂ ਪਈ ਆ ਹਾਂਡੀ। ਤਾਈ ਪੈਪ ਨਾ ਮਾਰਿਓ, ਤੁਹਾਡੀ ਮੇਰੇ ਮਾੜਾ ਬੰਦਾ ਪੈਪ ਨਾ ਮਾਰੇ, ਉਥੋਂ ਸੋਟੀ ਫੜ ਗਿਆ। ਨਹੀਂ ਲੈ ਕੇ ਆ। ਤਾਜੀ ਰੋਟੀ ਮੈਂ ਖਾਦੀ ਲੇਕਿਨ ਹਾਂਡੀ ਨਹੀਂ ਮੈਂ ਖਾਦੀ। ਹਾਂਜੀ ਤਾਜੀ ਬੜੀ ਸ਼ੈ ਖਾ ਗਏ ਨੇ, ਹੁਣ ਲਿਆਏਗਾ। ਜਾ ਹੀ ਲੈ ਕੇ ਆ ਚੱਲ। ਮੇਰਾ ਮੂਡ ਜਿਹਾ ਬਣਾ ਕੇ ਤੇ ਚਵਲ ਖਾ ਗਿਆ ਯਾਰ। ਸਾਜੀ ਉਹ ਹਦਾਇਤ ਵਾਲੀ ਨਹੀਂ। ਹਦਾਇਤ ਵਾਲੀ ਨਹੀਂ, ਲੈ ਕੇ ਆਓ। ਉਹ ਕਸਮਾਂ ਮੈਨੂੰ ਭੁੱਖ ਲੱਗੀ ਤੇਰੀ ਲੈ ਕੇ ਆ। ਮੈਂ ਅਸੀਂ ਖਾ ਗਿਆ ਕਾਤੋਂ ਲੋ ਸਹੀ ਦੱਸ। ਹਾਂ ਕਾਲੂ ਤੂੰ ਕਿੱਡਾ ਨਮਰਦਾ ਹੈਗਾ ਵਾ ਯਾਰ। ਗੱਲ ਤਾਂ ਸੁਣ ਲਾ, ਉਹ ਸਾਹਮਣੇ ਉਹ ਤੇ ਪਈ ਸੀਗੀ। ਉਹ ਯਾਰ ਕਾਲੂ ਹਾਂ ਤੂੰ ਗੱਲ ਛੱਡ ਦੇ ਵੀ ਸਾਹਮਣੇ ਪਈ ਸੀ। ਸਾਰੀ ਖਾ ਤੂੰ ਗਿਆ। ਭੁੱਖਾ ਗੰਦਾ ਬੰਦਾ, ਤੇਰੀ ਨੀਂਦ ਇੰਨੀ ਕਿ ਸੀਗੀ, ਇੰਨੀ ਕਿ ਕਿੰਨੀ ਉਸਤਾਦ ਜੀ? ਇੰਨੀ ਕੁ। 3 ਪਾਕ ਚਿਕਨ ਸੀ ਵੇਖ ਮਿੱਠੇ, ਤੂੰ ਡੇਰਾ ਲਾ ਕੇ ਆਇਆ ਕਾਲੂ ਮੰਨ ਲਾ, ਪਤਾ ਕੀ ਗੱਲ, ਤੂੰ ਭਰਾ ਵਾ ਬਹੁਤ ਛਾਟਦਾ, ਤੇਰੀ ਨੀਂਦ ਗੰਦੀ ਆ। ਗੰਦੀ ਨਹੀਂ, ਮੇਰੀ ਗੱਲ ਸੁਣ ਲਾ। ਉਸਤਾਦ ਜੀ ਨੇ ਜਦੋਂ ਕਿਹਾ ਇੱਥੇ ਤੁਹਾਡਾ ਸਾਰਾ ਹੱਕ ਤੂੰ ਖਾਦੀ ਸਵਾਰੀ ਲਾ ਕੇ ਆਇਆ ਸੀ, ਤੂੰ ਮੈਨੂੰ ਦੱਸ। ਤਾਜ ਦਾ ਪੁੱਤਰ ਜੋ ਮਰਜ਼ੀ ਖਾਓ, ਇਹ ਤਾਂ ਖਾਣਾ ਨਹੀਂ। ਸਾਰੀ ਖਾ ਗਿਆ, ਤੇ ਚ ਭਾਪੇ ਆਉਂਦੇ ਆ। ਤੂੰ ਦੱਸ ਦੇ ਚਵਲਾ ਜੇ ਸਾਰੀ ਖਾ ਗਿਆ ਤੇ ਤੂੰ ਸਾਇਆ ਹੋਇਆ। ਹੁਣ ਲਾਸ਼ਾਂ ਵੀ ਪੈਣਗੀਆਂ। ਮੈਨੂੰ ਕੋਈ ਗੱਲ ਦੱਸ ਦੇ, ਕਬਰ ਕੱਢ ਕੇ ਆਇਆ ਸੀ? ਅੱਧੀ ਰੋਟੀ ਨਾ ਖਾਦਾ, ਕਿੰਨਾ ਖਾਦਾ? ਮੈਨੂੰ ਇੱਕ ਗੱਲ ਦੱਸ, ਪੈਦਲ ਸਵਾਰੀ ਲਾ ਕੇ ਆਇਆ, ਸਾਰੀ ਕਦੋਂ ਖਾ ਗਿਆ? ਅਠਪੈਰਾ ਖੋਲ ਕੇ ਹਟਾ, ਲਾਨਤ ਤੇਰੇ ਤੇ ਮਿੱਟੀ। ਸਾਰੀ ਕਦੋਂ ਖਾ ਗਿਆ? ਅਗਲੇ ਦਾ ਮੂਡ ਬਣਾ ਕੇ ਤਬਾਹ ਕਰਤਾ ਸਾਰਾ। ਵੀ ਤੂੰ ਬੜਾ ਕਿਤੇ ਮਾਮਾ ਕਿਤੇ ਗੈਲਰੀ ਫੋਲ ਕੇ ਹਟਿਆ। ਅੱਧੀ ਰੋਟੀ ਤੇ ਪੂਰੀ ਹਾਂਡੀ। ਮੈਂ ਚਵਲਾ ਵੀ ਸਾਰੀ ਖਾ ਕੇ ਤੂੰ ਬੰਦਾ 15 ਵਜੇ ਸਕੂਲੋਂ ਲੈ ਕੇ ਥੱਕ ਗਿਆ ਤੂੰ। ਉਹ ਮੈਂ ਸਾਹ ਨੂੰ ਕਿਲੋ ਗੋਸ਼ਤ ਲਿਆ ਦੂੰਗਾ, ਸਾਹ ਫੇਰ ਬਣਾ ਲੈਣਗੇ, ਕੋਈ ਡਿੱਡਾ ਰੋਲਾ। ਤੂੰ ਖਾਦੀ ਕਦੋਂ? ਤੂੰ ਬੋਰ ਕਰਕੇ ਹਟਿਆ ਵਾ। ਤੇ ਖਾਣੀ ਨਹੀਂ ਯਾਰ, ਸਾਡਾ ਹੱਕ ਨਹੀਂ। ਸਾਡੇ ਭਾਈ ਬਾਪ ਪੁੱਤਰ ਨੇ ਖਾਧੀ, ਉਹਨਾਂ ਦੇ। ਤੂੰ ਦੇ ਦੀਵਾਰੇ ਚੀਨ ਢਾ ਕੇ ਹਟਿਆ, ਤੂੰ ਸਾਰੀ ਰੋਟੀ ਖਾ ਗਿਆ ਲਾਦਾ ਤੇ। ਬੰਦਾ ਲਾ ਕੇ ਮਿੱਠੇ ਰਹਿਣ ਦਿੰਦਾ ਵਾ। ਆਹੋ ਉਹ ਦਰ ਫਿੱਟੇ में ਕਾਲੂ ਹਰ ਔਰ ਇਦਾਂ ਦੇ ਬੰਦੇ ਲਾਜ਼ਮੀ ਗਰਦਨ ਦੀ ਬੋਟੀ ਵਿੱਚ ਛੱਡਦੇ ਆ ਤਾਂ ਕਿ ਫੇਰ ਕਹਿੰਦੇ ਮੈਂ ਇਹ ਨਹੀਂ ਖਾਤਾ ਬਈ ਲੈ ਵੀ ਜਿੱਥੇ ਸਾਰੀ ਖਾ ਕੇ ਉਹ ਵੀ ਖਾ ਜਾ ਕੇ ਪਾਸੇ ਮਿੱਟੀ ਹੋਈ ਮੈਂ ਲਾਨਤ ਵੀ ਤੂੰ ਦੱਸ ਕੰਧ ਢਾ ਕੇ ਹਟਾ, ਲਾਨਤ ਤੇਰੇ ਤੇ। ਨਾ ਰਹਤਾ ਸੀ। ਹਾਂ ਦਹੀਂ ਰਹਿਤਾ ਤੂੰ ਤਾਂ ਐਂ ਖਾਦੀ ਜਿਵੇਂ
ਚਵਲਾ ਜਿਹਾ ਇਸ ਤੋਂ ਬਾਅਦ ਫੌਰਨ ਕਿਤੇ ਬੰਬ ਐਟਮ ਬੰਬ ਦਾ ਐਲਾਨ ਹੋਣ ਲੱਗਾ ਵੀ ਭੁੱਖਾ ਨਾ ਕਿਤੇ ਮਰ ਹੈ ਐ ਭਾਜੀ ਨਾਲ ਬੋਲੋ ਵੀ ਐਵੇਂ ਕੀ ਉਹਨਾਂ ਵਾਲੇ ਨੂੰ ਕਾਰਟੂਨ ਦੀ ਪੇਪਰ ਹੱਥੇ ਅੱਜ ਜਿੰਨੀ ਦੇਰ ਉਸਤਾਦ ਜੀ ਨਹੀਂ ਆ ਰਹੇ ਇਹਦੀ ਮਾਰ ਹੀ ਵੱਧ ਰਹੀ ਦੇਖ ਤੇ ਸਹੀ। ਨਹੀਂ ਕੈਮਰਾ ਵੀ ਖੋਲ ਕੇ ਕੈਮਰੇ ਕਿਉਂ ਬੜਾ ਸੋਹਣਾ ਕਪੜਾ ਪਾਉਣਾ ਰੱਖਤਾ ਵਾ। ਯਾਰ ਉਹ ਖਾ ਲਈ ਆ ਹੁਣ ਕਾਸ਼ ਜਿਹਨੇ ਉਹ ਹਾਂਡੀ ਖਾਦੀ ਉਹਦਾ ਕਿਤੇ ਗੁੱਟ ਵੱਢਣ ਦਾ ਐਲਾਨ ਹੋ ਜਵੇ ਨਾ। ਮੈਂ ਤੈਨੂੰ ਟੁੰਡਾ ਦੇਖਣਾ ਚਾਹੁੰਦਾ ਓਏ ਬੇਟੇ ਲਾਲਚ ਕਰਕੇ। ਉਸਤਾਦ ਜੀ ਨੇ ਹੁਣ ਕਹਿਣਾ ਕਾਲੂ ਨੂੰ ਲਿਆਇਓ। ਮੈਨੂੰ ਇੱਕ ਗੱਲ ਦੱਸ ਦੇ ਤੂੰ ਕੱਲੇ ਨੇ ਨਹਿਰ ਕੱਢੀ ਆ ਕੀ ਆ ਜੇ ਖਾਲੀ ਮਿੱਠੇ ਕੀ ਤੂੰ ਵੀ ਉੱਥੇ ਹੁੰਦਾ ਨਾ ਤੂੰ ਆਪਣੇ ਰੋਕ ਨਹੀਂ ਸੀ ਪਾਣਾ ਤੇਰੇ ਜਜ਼ਬਾਤ ਐਸੇ ਹੋ ਜਾਣੇ ਸੀ। ਮੈਨੂੰ ਇੱਕ ਗੱਲ ਦੱਸ ਦੇ ਉਹ ਤੂੰ ਫੁੱਲ ਫਟਾਇਆ ਹੀ ਓਏ ਮੈਂ ਗੁੰਮਰਾਹ ਹੋ ਗਿਆ ਉਹ ਤੂੰ ਪਹਾੜ ਚੋਂ ਸੁਰੰਗ ਕੱਢੀ ਯਾਰ ਮਿੱਠੇ ਹਦਾਇਤ ਖੁਸ਼ਬੂ ਨੇ ਖਿੱਚ ਰਿਹਾ ਮੈਂ ਕੀ ਕਰਾਂ। ਮੈਨੂੰ ਇੱਕ ਗੱਲ ਦੱਸ ਦੇ ਸ਼ੇਰ ਦੇ 2 ਪੀਸ ਕੀਤੇ ਤੂੰ ਕਿਉਂ ਹਾਂਡੀ ਖਾ ਕੇ ਮੈਨੂੰ ਵਜ੍ਹਾ ਦੱਸ ਦੇ ਕੀ ਵਜ੍ਹਾ ਕਾਤੀ ਤੂੰ ਵੀ ਤੇਰੀ ਕਿਤੇ ਉਹ ਚਵਲਾ ਤੂੰ ਕਿਤੇ ਇਸਰਾਇਲ ਨੂੰ ਧਮਕੀ ਲਾਈ ਵੀ ਤੂੰ ਹਾਂਡੀ ਖਾ ਮਿੱਠੇ ਮੈਨੂੰ ਲੱਗਦਾ ਮੁੰਡੇ ਨੇ ਵੀ ਖਾਧੀ ਉਹ। ਤੂੰ ਮੈਨੂੰ ਦੱਸ ਦੇ ਵਜ੍ਹਾ ਦੱਸ ਦੇ ਕੀ ਗੱਲ ਦੱਸ ਦੇ ਕੀ ਦੱਸ ਦੇ ਵੀ ਯਾਰ ਤੂੰ ਮੈਨੂੰ ਦੱਸ ਦੇ ਧਮਕੀ ਲਾ ਕੇ ਸੁਪਰਮੈਨ ਲਾਇਆ ਵਾ ਦੱਸ ਮੈਨੂੰ ਵੀ ਤੇਰੇ ਕੋਲੋਂ ਕਿਤੇ ਸਪਾਈਡਰਮੈਨ ਬਰਾਮਦ ਹੋਇਆ ਤੂੰ ਕੜਾਈ ਕਾਤੋਂ ਖਾ ਕੇ ਮੈਨੂੰ ਗੱਲ ਦੱਸ ਦੇ ਤੇ ਡਾਕਟਰ ਨੇ ਕੀ ਕਿਹਾ ਸੀ ਵੀ ਤੈਨੂੰ ਵਾਈਟ ਕੋਰਮੇ ਦੀ ਕਮੀ ਹੈ ਦੱਸ ਦੇ ਮੈਨੂੰ ਕਿਉਂ ਖਾਧੀ ਇੰਨੀ ਤੂੰ ਖਾਧੀ ਨਹੀਂ ਆ। ਮੈਨੂੰ ਦੱਸ ਦੇ ਤੂੰ ਖਾ ਗਿਆ ਸਾਰੀ ਉਹ ਨੈਗੇਟਿਵ ਕੜਾਈ ਸੀ ਯਾਰ ਤੂੰ ਪਈ ਸੀ ਉਹਦੇ ਵਿੱਚ ਹੁਣ ਉਹਦੇ ਵਿੱਚ ਕੀ ਹੋ ਗਿਆ ਯਾਰ ਇਹ ਖਾਲੀ ਕੀ ਹੋ ਕੀ ਗਿਆ ਵਾ ਕੀ ਹੋਇਆ ਵਾ ਮੈਨੂੰ ਦੱਸ ਦੇ 2.5 ਸਾਲ ਬਾਅਦ ਜੇਲ੍ਹ ਚੋਂ ਆਇਆ ਸਾਰੀ ਕੜਾਈ ਖਾ ਗਿਆ ਦੇਖੋ ਧੋ ਕੇ ਹਾਂਡੀ ਲੈਦਾ ਉੱਥੇ ਰੱਖੀ ਹੈ। ਉਹੀ ਤਾਂ ਤੁਹਾਨੂੰ ਕਹਿਣ ਦਿਆਂ ਸਾਜੀ ਧੋਤੀ ਸੀ ਇਹਨੂੰ ਪੁੱਛੋ ਮੈਂ ਕੁੱਤੇ ਵਾਲੀ ਕੀਤੀ ਇਹਦੀ ਸਿਰਫ ਰੈਪਟਾ ਕਿੱਥੇ ਹੈ? ਤਾਜੀ ਤੁਸੀਂ ਅੰਦਰ ਛੱਡ ਆਏ ਫੜ ਕੇ ਲਿਆ। ਸਾਜੀ ਤੁਹਾਡਾ ਪੁੱਤਰ ਨਹੀਂ ਮੈਂ ਨਹੀਂ ਪੁੱਤਰ ਨੂੰ ਛੱਡ ਦੇ ਤੂੰ ਯਾਰ ਤੂੰ ਮੈਨੂੰ ਦੱਸ ਦੇ ਉਹ ਤੂੰ ਐਟਮ ਬੰਬ ਮੇਰਾ ਬਣਾਇਆ ਪੁੱਤਰ ਨਹੀਂ ਤੂੰ ਕਿਸੇ ਕੁੱਤੇ ਦਾ ਪੁੱਤਰ ਆ। ਕੁੱਤਾ ਵੀ ਐਸੀ ਹਰਕਤ ਨਹੀਂ ਕਰਦਾ ਕੁੱਤਾ ਕੱਲਾ ਨਹੀਂ ਖਾਂਦਾ ਨਾਲ ਵਾਜ ਤਾਜੀ ਹੁਣ ਕਾਲੂ ਨੂੰ ਲੈ ਜਾਈਏ ਉਹ ਦੂਰ ਛੱਡ ਸਾਜੀ ਆਈਏ। ਤੁਹਾਡੇ ਲਈ ਇਫਤਾਰੀ ਕੀਤੀ ਹੈ ਬੇਟਾ ਜੀ ਇੰਨਾ ਸਾਲਣ ਸੀ ਕਮ ਸੇ ਕਮ ਅੱਧਾ ਕਿਲੋ ਸੀ। ਉਹ ਭਲਾ ਕੀ ਪੁੱਛੋ ਤਾਂ ਸਹੀ ਕੀ ਕਹਿੰਦਾ ਕਹਿੰਦਾ ਅੱਧੀ ਜੈਨ ਮੈਂ ਰੋਟੀ ਗੁੱਸੇ 'ਚ ਹਾਂ ਵੀ ਯਾਰ ਤੂੰ ਦੇਖਤਾ ਤਾਂ ਲਈ ਉਹ ਬਾਕੀ ਵੀ ਤੇਰੇ ਤੂੰ ਸਾਡੇ ਨਾਲ ਹੀ 4 ਵਜੇ ਦਾ ਤੇ ਮੈਂ ਪਤਾ ਕਿਉਂ ਰੱਖੀ ਸੀ ਲੋ ਜੀ ਜਿਹੜਾ ਹਾਂਡੀ ਪਕਾਉਂਦਾ ਨਾ ਉਹਦੀ ਇੱਕ ਸਾਈਕੀ ਵੀ ਹੁੰਦੀ ਉਹਨੇ ਆਪ ਨਹੀਂ ਖਾਣੀ ਹੁੰਦੀ ਕਿਉਂਕਿ ਆਪ ਉਹਦੇ ਤਕਰੀਬਨ ਅੱਧੀ ਕਿ ਦਿਲੋਂ ਹੋ ਜਾਂਦੀ ਹੈ। ਉਹਨੂੰ ਇਹ ਹੁੰਦਾ ਵਾ ਹੁਣ ਸਾਰੇ ਖਾਣ ਤੇ ਉਹਦੀ ਕੋਈ 2-2 ਲੈਣਾ ਕਹਿਣ ਤਾਜੀ ਉਹ ਜਾਗ ਤੇ ਮੈਂ ਰੱਖੀ ਮੈਂ ਕਿਹਾ ਯਾਰ ਥੋੜੀ ਅੱਧੀ ਕੁ ਰੋਟੀ ਮੈਂ ਖਾਧੀ ਸ਼ਰਾਦ ਨੇ ਰਾਤੀ ਖਾਧੀ ਉਸ ਤੋਂ ਬਾਅਦ ਮੈਂ ਕਿਹਾ ਯਾਰ ਇਹ ਕੱਲ ਆਉਣਗੇ ਨਾ ਤੇ ਮੈਂ ਆਪ ਗਰਮ ਕਰਾ ਕੇ ਸ਼ੋਅ 'ਚ ਇਹਨਾਂ ਨੂੰ ਬੁਰਕੀਆਂ ਲਾ ਕੇ ਨਾ ਜ਼ਰਾ ਦਾਦ ਸਾਜੀ ਸਾਰੀਆਂ ਲੈਣਾ ਮੈਂ ਕਹਿਣੀਆਂ ਵਾ ਹੁਣ ਇਹਨਾਂ ਯਾਰ ਮੇਰੀ ਗੱਲ ਸੁਣ ਤੂੰ ਸਾਰੀ ਕੜਾਈ ਕਾਤੋਂ ਖਾ ਗਿਆ ਮੈਨੂੰ ਅੱਲਾ ਦੇ ਦੱਸ ਦੇ ਤੂੰ ਮਾਨਾ ਜੱਟ ਡੱਕਿਆ ਵਾ ਹਰ ਕੁੱਕ ਕਾਤੋਂ ਖਾ ਓ ਗਿਆ ਯਾਰ ਉਹਨੇ ਤਾਕਤ ਆਸਤੇ ਨਹੀਂ ਉਹਦੀ ਗੰਦੀ ਨੀਅਤ ਦੇ ਤੇ ਸੋਚ ਤਾਜੀ ਤੁਹਾਨੂੰ ਸਵਾਬ ਮਿਲਣਾ ਵਾ ਇਹਦੇ ਨੇਕੀਆਂ ਮਿਲੀਆਂ ਤੁਹਾਨੂੰ ਮੈਂ ਰੋਜ਼ੇਦਾਰ ਨੇ ਖਾਧੀ ਇੱਕ ਨੇ ਉਹ ਰੋਜ਼ੇਦਾਰ ਤੂੰ ਅਸੀਂ ਰੋਜ਼ੇਦਾਰ ਨਹੀਂ ਤੂੰ ਥੋੜਾ ਮੇਰਾ ਰੋਜ਼ਾ ਖੜਬੜਾ ਸੀਗਾ ਥੋੜਾ ਖਾ ਲੈਣਾ ਉਹਦਾ ਵੀ ਸਵਾਬ ਮਿਲਣਾ। ਉਹ ਤੂੰ ਰੋਜ਼ੇਦਾਰ ਆ ਦੱਸ ਯਾਰ ਔਰ ਤੁਹਾਡੀ ਗੱਲ ਮੈਂ ਸਟਾਰਟ 'ਚ ਕਹੀ ਆ ਤੁਹਾਡੇ ਲਫ਼ਜ਼ੀ ਤਰਜਮਾਨੇ ਮੈਂ ਕਿਹਾ ਤੂੰ ਗੰਦੀ ਨੀਂਦ ਦਾ ਮਾਲਕ ਆ ਤੇਰਾ ਵਸ ਨਹੀਂ ਚੱਲਦਾ ਤੂੰ ਬੱਚਾ ਵਾਈਟ ਕੋਰਮਾ ਕਰਕੇ ਖਾ ਜਵੇਂ ਆਪਣਾ ਤਾਜੀ ਇਸ ਟਾਈਮ ਤੁਹਾਡੇ ਦਿਲ ਤੇ ਕੀ ਬੀਤ ਰਹੀ ਹੈ ਸੱਚੀ ਦੱਸਣਾ। ਉਹ ਤੂੰ ਫਰਹਾਦ ਆ ਨਹਿਰ ਕੱਢੀ ਆ ਕਿਉਂ ਖਾ ਗਿਆ ਕੜਾਈ ਤੂੰ ਯਾਰ ਉਹ ਦੱਸ ਦੇ ਮੈਨੂੰ ਹਾਂਡੀ ਨਹੀਂ ਤੂੰ ਉਸਤਾਦ ਜੀ ਦੀ ਰਾਸ ਖਾ ਗਿਆ। ਵਜ੍ਹਾ ਦੱਸ ਮੇਰਾ ਦਿਲ ਕਰਦਾ ਦੀ ਨਹਿਰ ਕੱਢ ਲਵਾਂ ਮੈਂ ਕੱਢੋ ਸਾਰੀ ਮੈਂ ਅਸੀਂ ਨਹਿਰ ਕੱਢਣੀ ਆ ਨਾ ਹਾਏ ਸਾਈ ਤੁਸੀਂ ਨਾ ਕੱਢਿਓ ਤੁਹਾਡੀ ਤੁਸੀਂ ਸੈਂਦੀ ਪਾਰਟੀ ਆ ਤੁਹਾਡੇ ਤੇ ਇਲਜ਼ਾਮ ਨਾ ਕਿਤੇ ਮਾੜੇ ਕੋ ਕਢਵਾਓ ਇਹਨੂੰ ਲੱਗੇ ਪਤਾ ਕਾਲੂ ਓਏ ਯਾਰ ਨਹਿਰ ਇਹਦੀ ਜ਼ਰਾ ਵੱਡੀ ਹੈ ਚੌੜੀ ਹੈ ਉਹ ਆਮ ਬੰਦੇ ਕੋ ਕੱਢੀ ਨਹੀਂ ਜਾਣੀ। ਦੱਸ ਵੀ ਤੂੰ ਇੱਕ ਲੱਤ ਨਾਲ ਅੰਡਰਪਾਸ ਕ੍ਰਾਸ ਕੀਤਾ ਕਾਤੋਂ ਖਾਦੀ ਓਏ ਜੋ ਮਰਜ਼ੀ ਕਹੀ ਜੋ ਓਏ ਉਤੋਂ ਉਹ ਹਾਂਡੀ ਖਾ ਕਈ ਜਾਂਦੇ ਰਹਿਤਾ ਹੁੰਦਾ ਨਾ ਨਾਲ ਆਇਆ ਹੋਇਆ। ਨਹੀਂ ਦਹੀਂ ਪਿਆ ਸੀ ਪਰੇ ਦੀ ਰੱਬ ਬੰਦਾ ਪੁੱਛੇ ਯਾਰ ਤੂੰ ਅੰਡਰਟੇਕਰ ਢਾਉਣਾ ਸਾਰੀ ਕੜਾਈ ਖਾ ਗਿਆ ਸਾਡੇ ਲਈ ਕੋਈ ਲੁਕਮਾ ਹੀ ਛੱਡ ਦੇ ਉਹ ਵਿਚਾਰੇ ਦਾ ਨੈਣ ਚਾਂਪ ਕੈਸੇ ਹੋ ਗਏ ਸੈਡ ਪੋਜ਼ ਵਿਚਾਰਾ ਹੋ ਗਿਆ ਸਹੀ ਭੁੱਜਿਆ ਸੀ ਗੋਸ਼ਤ ਹਾਏ ਲਓ। ਸੁਭਾਨ ਅੱਲਾਹ ਸਾਜੀ ਰੁੱਖਾ ਖਾਦਾ ਮੈਂ ਚਮਚੀਆਂ ਨਾਲ ਸੱਚੀ ਮੈਂ ਕਹਿਣ ਦਿਲੋਂ ਲੱਗਾ ਲੁੱਗਾ ਵੀ ਨਹੀਂ ਪਿਆ ਕਿਤੇ ਅੱਛਾ ਰਾਤੀ ਜਦੋਂ ਮੈਂ ਪਕਾਈ ਹੈ ਨਾ ਮੈਨੂੰ ਉਦੋਂ ਆਇਆ ਖਿਆਲ ਮੈਂ ਕਿਹਾ ਕਿ ਯਾਰ ਕਿਹਦੀ ਗੰਦੀ ਨੀਅਤ ਆ ਦਫ਼ਤਰ ਚ ਉਹਦੇ ਕੋ ਮੈਂ ਬਚਾਵਾਂ। ਸਭ ਤੋਂ ਪਹਿਲੇ ਮੇਰੇ ਜ਼ਿਹਨ ਚ ਕਾਲੂ ਮੈਂ ਕਿਹਾ ਇਹ ਤੇ ਕਨਫਰਮ ਆਣਾ ਇਹਨੂੰ ਤੇ ਸਾਈਡ ਤੇ ਰੱਖ ਦੇਣਾ ਅੱਗੋਂ ਮੈਂ ਸੋਚਦਾ ਹੋਰ ਕਿਸੇ ਦਾ। ਮੈਂ ਫਿਰ ਕੀ ਕੀਤਾ ਮੈਂ ਇੱਕ ਡੋਂਗੇ ਦੇ ਵਿੱਚ ਨਾ 1.5 ਕਪਾ ਕੱਢ ਕੇ ਲੁਕੋ ਲਿਆ ਰਾਤੀ ਆਪਣਾ ਜੀ ਓਕੇ ਉਹ ਉੱਥੇ ਹੀ ਪਿਆ ਸੀ ਉਹਨੂੰ ਮੈਂ ਓਵਨ 'ਚ ਰੱਖ ਕੇ ਆਇਆ ਹੁਣ। ਦੇਸ਼ ਕੀ ਵਾਲਾ ਸੀਗਾ ਇਹਦਾ? ਜਿਹੜਾ ਗੰਦੀ ਨੀਤ ਵਾਲਾ ਨੇ ਕੱਢਿਆ ਸੀ ਉਹ ਕਿੱਥੇ ਆ ਗੰਦੀ ਨੀਅਤ ਦੇ ਡਰ ਤੋਂ ਜਿਹੜਾ ਮੈਂ ਕੱਢਿਆ ਸੀ ਨਾ 1.5 ਕਪਾ ਹਾਂ
ਉਹ ਪਿਆ ਵਾ, ਉਹਨੂੰ ਮੈਂ ਹੁਣ ਓਵਨ 'ਚ ਰੱਖ ਕੇ ਆਇਆ ਵਾ। ਤੇ ਜਿਹੜਾ ਹਾਂਡੀ ਦੇ ਵਿੱਚ ਸੀਗਾ ਉਹ ਥੋੜਾ ਜਿਹਾ ਸੀ, ਜੇ ਉਹ ਉਹਦੇ 'ਚ ਹੁੰਦਾ ਉਹ ਵੀ ਗਿਆ ਸੀ। ਗਿਆ ਸੀ ਉਸਤਾਦ ਜੀ, ਸਹੀ ਗੱਲ। ਜਿਹੜਾ ਹੁਣ ਵਿੱਚ ਪਿਆ ਥੋੜਾ ਵਾ ਕਿ ਗੰਦੀ ਨੀਤ ਵਾਲਾ ਦਾ? ਉਹ ਇਹਨਾਂ ਦਾ ਵਾ ਗੰਦੀ ਨੀਤ ਵਾਲਿਆਂ ਨੂੰ ਦੇਣ ਲੱਗੇ ਹੁਣ। ਨਹੀਂ ਉਹ ਤੁਹਾਡਾ ਹੀ ਆ। ਮੈਂ ਤਾਂ ਕਚਨਾਰ ਗੋਸ਼ਤ ਪਕਾਇਆ ਅੱਜ, ਮੈਂ ਸਦਕੇ ਜਮੇ ਕਚਨਾਰ ਕੀਮਾ, ਮਟਨ ਕੀਮਾ ਨਾਲ ਕਚਨਾਰ। ਪਤਾ ਨਹੀਂ ਰਾਤੀ ਮੇਰੇ ਖਾਬ 'ਚ ਇਦਾਂ ਹੁੰਦਾ ਸੀ ਕੋਈ ਬੰਦਾ ਕਚਨਾਰ ਦੀਆਂ ਬੁਰਕੀਆਂ ਤੇ ਮੇਰੇ ਮੂੰਹ 'ਚ ਪਾਉਣ ਰਿਹਾ ਨੇ ਕਰਕੇ। ਹਮੇਸ਼ਾ ਉਹੀ ਚੀਜ਼ ਦੀ ਤਬੀਰ ਇਹਦੀ ਹੋਰ ਹੁੰਦੀ, ਮਿੱਠੇ ਨਾਂ ਤੇ ਤਬੀਰ ਇਹਦੀ ਹੋਰ ਹੁੰਦੀ। ਲੈ ਤੂੰ ਕਹ ਜੀ ਮੈਂ ਮੋਟਰਸਾਈਕਲ ਤੇ ਜਾ ਰਿਹਾ, ਮੈਂ ਇੱਕ ਪੁਲ ਤੇ ਚੜ ਗਿਆ, ਪੁਲ ਮੁੱਕਣ ਹੀ ਨਹੀਂ ਦਿਆ, ਮੈਂ 10 ਕਿਲੋਮੀਟਰ ਚਲਾ ਗਿਆ, ਪੁਲ ਨਹੀਂ ਮੁੱਕਣ ਦਿਆ। ਹੁਣ ਇਹਦੀ ਤਬੀਰ ਉਲਟ ਹੁੰਦੀ। ਉਹ ਕਹਿਣਗੇ ਠੀਕ ਆ, ਪੁਲ ਦਾ ਮਤਲਬ ਆ ਕਿ ਤੈਨੂੰ ਤਰੱਕੀ ਮਿਲਣ ਵਾਲੀ, ਤੂੰ ਉੱਤੇ ਜਾਏਗਾ, ਠੀਕ ਆ, ਤੇ ਤੂੰ ਮੁਸਲਸਲ 10-20-30 ਸਾਲ ਤੂੰ ਉਸੇ ਤਰੱਕੀ ਤੇ ਰਹੇਗਾ। ਇਹ ਏਦਾਂ ਤਬੀਰ ਹੁੰਦੀ। ਹੁਣ ਤੂੰ ਮੈਨੂੰ ਕਹਿ, ਮੈਂ ਪੁੱਛਾਂ ਜੀ ਮੈਨੂੰ ਖਾਬ ਆਈ, ਮੈਂ ਪੁਲ ਤੇ ਚੜਨ ਆ, ਸੁਣਾ ਖਾਬ। ਉਸਤਾਦ ਜੀ ਮੈਨੂੰ ਖਾਬ ਆਈ ਰਾਤੀ ਕਿ ਮੈਂ ਪੁਲ ਤੇ ਚੜਨੇ ਆ, ਮੈਂ ਜਾਈ ਜਾ ਰਿਹਾ ਪੁਲ ਦੇ ਉੱਤੇ ਜਾ ਰਿਹਾ ਤੇ ਪੁਲ ਮੁੱਕ ਹੀ ਨਹੀਂ ਰਿਹਾ। ਹਾਂ 10-15 ਕਿਲੋਮੀਟਰ ਲੰਘ ਗਿਆ। ਤੇਰੇ ਖਾਬ ਦੀ ਤਬੀਰ ਆ, ਤੈਨੂੰ ਅਨਕਰੀਬ ਬੀਪੀ ਦਾ ਬਿਮਾਰੀ ਲੱਗਣੀ, ਤੇਰਾ ਬੀਪੀ ਵਧਣਾ ਵਾ, ਉੱਤੇ ਜਾਣਾ ਵਾ, ਤੇਰਾ ਬਲੱਡ ਪ੍ਰੈਸ਼ਰ ਉੱਤੇ ਜਾਣਾ, ਔਰ ਫਿਰ 20-30 ਸਾਲ ਤੇਰਾ ਬਲੱਡ ਪ੍ਰੈਸ਼ਰ ਤੇ ਬਿਮਾਰੀ 'ਚ ਤੁਰਨਾ। ਇਹ ਵੀ ਇਹਦੀ ਤਬੀਰ ਆ। ਐਡੇ ਵੀ ਸ਼ੋਖਾ ਨਹੀਂ ਹੋਣਾ। ਸਹੀ ਗੱਲ। ਮੈਂ ਉੱਠ ਕੇ ਵਾਸ਼ਰੂਮ ਗਿਆ ਵਾ। ਐਡਾ ਪੁਲ ਤੂੰ ਉੱਤੇ ਜਾ ਰਿਹਾ ਨਾ, ਇਹ ਤੇਰਾ ਬੀਪੀ ਚੜ ਰਿਹਾ। ਹਾਂ ਜਾ ਰਿਹਾ। ਹਾਂ ਏਦਾਂ ਤਬੀਰ ਹੁੰਦੀ ਖਾਬ ਦੀ। ਤੇ ਉਹਦਾ ਕਚਨਾਰ ਗੋਸ਼ ਦੀ ਬੁਰਕੀ ਮੂੰਹ 'ਚ ਪਾਈ ਬਾਬੇ ਨੇ। ਉਹ ਭੁੱਲ ਜਾ ਤੇਰੇ ਹਾਂਜੀ ਤਾਜੀ ਉਹਨਾਂ ਬੁਰਕੀ ਸੀ ਤੇ ਨਾ ਹੀ ਉਹ ਕਚਨਾਰ ਸੀ। ਉਹਦੀ ਉਲਟ ਵਾ ਨਾ। ਕਚਨਾਰ ਗੋਸ਼ ਦੀ ਬੁਰਕੀ ਪਈ, ਉਹਦਾ ਮਤਲਬ ਇਹ ਆ ਕਿ ਤੇਰਾ ਜਿਹੜਾ ਤੁਹਾਡਾ ਉਸਤਾਦ ਆ, ਉਹ ਤੁਹਾਨੂੰ ਰਿਜ਼ਕ, ਅੱਲਾ ਜਿਹੜਾ ਰਿਜ਼ਕ ਦੇ ਰਿਹਾ, ਉਹਦੇ ਥਰੂ ਤੁਹਾਨੂੰ ਤੁਹਾਡਾ ਉਸਤਾਦ ਦੇ ਰਿਹਾ। ਹਾਂ ਹਰ ਮਹੀਨੇ ਦੇ ਤਹਿਤ। ਬਾਕੀ ਮੇਰੀ ਗੱਲ ਉੱਥੇ ਧੋਰਮਿਆਂ ਦੀ ਸ਼ਕਲ 'ਚ। ਮੇਰੀ ਗੱਲ ਉੱਥੇ ਹੀ ਸਾਜ ਜੀ। ਤੇ ਜਿਹੜਾ ਸਾਈਡ ਤੋਂ ਹੁੰਦਾ ਹੈ ਜਿਹੜਾ ਸਾਈਡ ਤੋਂ ਆ ਰਿਹਾ ਹਾਂ, ਤੈਨੂੰ ਆਈ ਕੋ ਖਾਬ? ਇਹਨੂੰ ਖਾਬ ਇਹੀ ਆਈ ਸੀ, ਕੱਲਾ ਹੀ ਸਮੇਟ ਗਿਆ। ਤਬੀਰ ਪੂਰੀ ਕਰ ਆਇਆ। ਕਾਹ ਤੋਂ ਖਾਦੀ? ਇਹਨੂੰ ਖਾਬ ਆਈ ਆ, 2 ਪਠਾਨ ਇਹਦੇ ਨਾਲ, ਅੱਛਾ 2 ਅਰਬੀ ਆ, ਉਹ ਆਪਸ 'ਚ ਲੜ ਰਹੇ ਚਾਰੇ ਜਣੇ ਇਹਦੀ ਵਜ੍ਹਾ ਤੋਂ। ਮੈਂ ਸੈਂਟਰ ਹੀ ਖਲੋਤਾ। ਉਹ ਇਹੀ ਕਿ ਕੜਾਈ ਕਿਉਂ ਖਾਦੀ ਹੈ, ਕੜਾਈ ਕਿਉਂ ਖਾਦੀ? ਹਾਂ ਉਸਤਾਦ ਜੀ ਮੈਨੂੰ ਵੀ ਖਾਬ ਆਇਆ। ਓਏ ਦੇਖਿਆ ਤੁਹਾਨੂੰ ਮੈਂ ਕਿਹਾ ਸਾਜੀ ਤੇਰਾ ਹਰ ਖਾਬ ਮੈਂ ਹਕੀਕਤ ਕਰ ਦਿਆਂ। ਮੈਨੂੰ ਦੱਸ ਤੂੰ ਆਪਣਾ ਯਾਰ ਜੇ ਮੇਰਾ ਖਲ ਗਰਮ ਹੋ ਗਿਆ। ਹਾਏ 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 ਗਰਮ। ਅਰੇ ਕਿਉਂ ਬਚ ਗਿਆ? ਇੱਕ ਸੈਕਿੰਡ ਯਾਰ, ਨਹੀਂ ਫਿਰ ਉੱਥੇ ਕਾਹ ਤੋਂ ਕੜਾਈ ਖਾਦੀ? ਉਹ ਤੂੰ ਚਵੜਾ ਮਲਖਾ ਸਿੰਘ ਹਰਾਇਆ ਵਾ। ਥੈਂਕ ਯੂ ਯਾਰ, ਥੈਂਕ ਯੂ। ਅੱਲਾ ਤੇਰੀ ਜ਼ਿੰਦਗੀ ਕਰੇਗਾ। ਮੈਨੂੰ ਗੱਲ ਦੱਸ ਦੇ ਵੀ ਐਂਟਰਟੇਕਰਾਂ ਚੱਕ ਕੇ ਮਾਰਿਆ ਤੂੰ ਕਿਉਂ ਖਾਦੀ ਤੂੰ ਕੜਾਈ? ਮੁੱਦਾ ਸੀ ਗੱਲ ਦੱਸ ਦੇ ਵੀ ਜਿਹੜਾ ਮੁਰਗਾ ਤੂੰ, ਉਹ ਜਿਹੜਾ ਮੁਰਗੇ ਦੀ ਕੜਾਈ ਪੱਕੀ ਸੀਗੀ 3 ਦਿਨ ਲਾ ਕੇ ਫੜਿਆ ਸੀ ਤੂੰ। ਜਿਹੜੀ ਕਿਸਮਤ 'ਚ ਸ਼ਾਇਦ ਨਾ ਬੰਦੇ ਤੇ ਮਿਲਣੀ ਆ, ਉਹ ਤੈਨੂੰ ਘਰ ਬੈਠਣ ਨੂੰ ਮਿਲ ਜੇ। ਜਿਹੜੀ ਤੂੰ ਕੜਾਈ ਖਾਦੀ ਉਹ ਮੁਰਗੇ ਦੀ, ਮੁਰਗੇ ਨੇ ਏਦਾਂ ਕਿ ਕਾਲੂ ਮੈਂ ਅੰਦਰ ਆਇਆ, ਮਿੱਠੇ ਮੇਰੀ ਗੱਲ ਸੁਣੀ। ਹੁਣ ਤੂੰ ਉੱਥੇ ਬਾਹਰ ਬਹਿ ਗਿਆ, ਮੈਂ ਅੰਦਰ ਗਿਆ ਵਾਂ, ਮੈਂ ਕਿਹਾ ਯਾਰ ਖਾਂਦੇ ਆ। ਮੈਨੂੰ ਕੋਈ ਗੱਲ ਦੱਸ ਦੇ ਕਾਲੂ, ਤੂੰ ਕੜਾਈ ਕਿਉਂ ਖਾਦੀ? ਇੰਜ ਕਰਕੇ ਗਾਡਰ ਤੋੜਿਆ ਕਿਉਂ ਖਾਦੀ? ਕਿਉਂ ਦੱਸ? ਗੱਲ ਦੱਸ ਦੇ। ਦੇਗ ਵਾਲਾ ਲਾਫਟਰ ਦੇ ਰਹੇ ਅਗਲੇ ਵੀ ਮਤਲਬ ਦੱਸ ਦੇ। ਇੱਥੇ ਇੱਧਰ ਮੇਰੀ ਗੱਲ, ਇੱਥੇ ਇੱਟ ਰੱਖ ਕੇ ਇੰਜ ਕਰਕੇ ਇੱਟ ਤੋੜੀ ਆ ਕਿਉਂ? ਤੂੰ ਸਾਰੀ ਕੜਾਈ ਖਾ ਗਿਆ ਯਾਰ। ਤੇਰੀ ਖਾਦੀ ਆ ਮਿੱਠੇ, ਤੇਰੀ ਖਾਦੀ ਆ। ਸਾਡਾ ਤੂੰ ਬੱਚਿਆਂ ਦਾ ਹੱਕ ਖਾ ਗਿਆ। ਕਿਹੜਾ ਬੱਚੇ ਦਾ ਖਾ ਗਿਆ? ਉਹ ਗਰਮ ਹੋਣ ਨਹੀਂ ਦਿਆ, ਠੂਸ ਲਈਓ, ਖਾ ਲਈਓ, ਲੱਕ ਲਈਓ। ਹਾਲੇ ਤੈਨੂੰ ਉਸ ਹਾਂਡੀ ਗਰਮ ਦੀ ਪਈ, ਇਧਰ ਅਸੀਂ ਗਰਮ ਹੋਣੇ, ਤੈਨੂੰ ਉਹਦੀ ਕੋਈ ਫਿਕਰ ਨਹੀਂ। ਹਾਏ 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 ਹਾਏ। ਅੱਲਾ ਅੱਲਾ ਜੀ। ਉਸਤਾਦ ਜੀ ਧਮਕਾ ਆਇਆ ਪਰਫਿਊਮ ਦਾ ਸਾਜੀ। ਫਿਰ ਅੱਜ ਜਿੱਦਾਂ ਤੁਸੀਂ ਆਂਦੇ ਇਦਾਂ ਲੱਗਦਾ ਹੈਡਮਾਸਟਰ ਕਲਾਸ 'ਚ ਵੜ ਗਿਆ। ਦਰਵਾਜ਼ਾ ਬੰਦ ਕਰਿਆ ਨਾ। ਗਦਰ ਆਹ ਸਾਡੀ ਦਰਵਾਜ਼ਾ ਬੰਦ ਕਰਿਆ, ਅੰਦਰ ਜਾ। ਉਹਦੇ 'ਚ ਨਾ ਮੈਂ ਹਲਕਾ ਜਿਹਾ ਲਾਇਆ 40 ਸਕਿੰਟ ਦਾ ਹੋਰ। ਉਹ ਜਦੋਂ ਬੰਦ ਹੋ ਜਾਏਗਾ ਨਾ ਆਪੇ ਹੀ, ਤੇ ਉਹਦੇ ਵਿੱਚੋਂ ਪਲੇਟ ਕੱਢ ਕੇ ਲੈ ਆ ਛੇਤੀ ਜਾ। ਤੇ ਰੋਟੀਆਂ ਰੋਟੀਆਂ ਕਹਿਤੀ ਆ ਰਹੀਆਂ, ਆਏ ਛੇਤੀ ਜਾ। ਵੀ ਉਸਤਾਦ ਜੀ ਇੱਥੇ ਮੈਨੂੰ ਦੱਸੋ, ਸਾਡੀ ਅੱਜ ਤੱਕ ਜ਼ਰੂਰਤ ਨਹੀਂ ਪੈਂਦੀ ਕਿ ਇੰਜ ਕਰਕੇ ਫ੍ਰਿਜ ਖੋਲ ਕੇ ਕੁਛ ਹੈ ਖਾ ਲਈਏ। ਕਾਲੂ ਤੂੰ ਕਿੱਦਾਂ, ਤੇਰਾ ਏਡਾ ਕਲੇਜਾ ਕਾਤੋਂ ਆ? ਨਹੀਂ ਜਿਹੜੇ ਖਰਾਬ ਹੋ ਜਾਂਦੀਆਂ ਬਾਹਰ ਸੁੱਟਦੇ, ਉਹਦਾ ਕੀ ਬੰਦਾ ਫਿਰ? ਕਿਹੜੀਆਂ? ਉਹਦਾ ਕੀ ਉਹ ਤੂੰ ਖਾ ਲਾ, ਉਹ ਸਾਨੂੰ ਕੋਈ ਇਤਰਾਜ਼ ਨਹੀਂ। ਨਹੀਂ ਉਹ ਵੀ ਖਰਾਬ ਹੋਣਾ ਹੀ ਆ ਸਾਜੀ ਕਿਸੇ ਦੇ। ਲੇਕਿਨ ਤੂੰ ਸਾਡੇ ਫਰੈਸ਼ ਮਾਲ ਨੂੰ ਹੱਥ ਪਾਉਣ ਲੱਗ ਪਿਆ। ਇਹ ਤੇਰੇ ਤੇ ਪਕੜ ਹੋਣੀ। ਮੈਂ ਤੈਨੂੰ ਦੱਸਾਂ, ਗਰੂਰ ਤਕੱਬਰ ਦੀ ਨਿਸ਼ਾਨੀ ਜਿਹੜਾ ਫਰੈਸ਼ ਮਾਲ ਨੂੰ ਹੱਥ ਪਾਉਣ ਡਿਆ। ਅੱਜ ਤੱਕ ਇਹ ਦਿਨ ਆ ਗਏ। यार ਜਿਹਦੇ ਦਾਣੇ ਤੇ ਲਿਖਿਆ ਹੋਣਾ खाने वाले का नाम होता है, ठीक है, हर दाने वाले पे खाने वाले का नाम होता तेरा है। नाम पड़ा सिद्धू बूसू खाने वाला। सिद्धू बूसे खाने वाला। सिद्धू बूसे वाला, बुस्से खाने वाला, सिद्धू बूसे वाला। तेरा नाम पाता सिद्धू बूसे वाला किधर है कि ਜਿਹੜੀ ਵੀ ਬੁੱਸੀ ਚੀਜ਼ ਆ ਉਹ ਖਾ ਜਾਂਦਾ। ਨਹੀਂ ਸਾਰੀ ਘਟਿਆ ਹਰਕਤ ਆ ਉਸ ਵਿਚਾਰੇ ਬੱਚੇ ਨੇ, ਨਮਸਕੀਨ ਨੇ। ਮੈਨੂੰ ਹੁਣ ਕਿੱਦਾਂ ਪੁੱਛਿਆ, ਮੈਂ ਕਿਹਾ ਕੀ 3 ਵਾਰੀ ਕਿਹਾ, ਕਹਿੰਦਾ ਮਿੱਠੇ ਵੇ ਰੋਟੀ ਖਾਈਏ। ਉਹ ਸ਼ਿਮਲਾ ਮਿਰਚ ਲਿਆ ਸੀ, ਅੱਧੀ ਰੋਟੀ ਨੇ ਮੈਨੂੰ ਤਾਜੀ ਹੁਣ ਸਾਡੇ ਕੋਲ ਰੋਟੀ ਹੈ, ਸਾਲਨ ਨਹੀਂ ਹੈ। ਰੋਟੀਆਂ ਹੈਗੀਆਂ ਵਾ, ਰੋਟੀਆਂ ਲੈ ਲੈ ਆ, ਹਾਂਜੀ ਇੱਕ ਰੋਟੀ ਹੈ। ਇੱਕ ਲਿਆ ਘਰੋਂ ਲੈ ਕੇ ਆਇਆ, ਘਰੋਂ ਲੈ ਕੇ ਆਇਆ। ਹਾਂਜੀ ਜਾ ਲੈ ਗਿਆ। ਜਾ ਮਿੰਟ ਮਾਰ ਗਿਆ।
ਜਲਦੀ ਆ ਜਲਦੀ। ਰਮਜ਼ਾਨ ਟ੍ਰਾਂਸਮਿਸ਼ਨ ਕਰਕੇ ਆ ਜਿੱਥੇ ਤੁਸੀਂ ਕਿਹਾ ਸੀਗਾ। ਕੌਣ ਕਰਕੇ ਆਇਆ? ਮੈਂ ਤੇ ਦਾਨਿਸ਼ ਆ ਵੀ ਨਾਲ ਗਿਆ ਸੀ, ਨੇਰ ਪਾ ਕੇ ਆਇਆ ਉੱਥੇ। ਅੱਛਾ, ਉਸਤਾਦ ਜੀ ਦੇਖੋ ਉਹਨਾਂ ਇਹ ਵੀ ਗਿਆ ਨਾਲ? ਹਾਂਜੀ ਡੋਂਗਾ ਰੱਖਿਆ ਲਿਆ ਕੇ ਬੜਾ ਸੋਹਣਾ, ਵਿੱਚ ਕੀਮਾ ਸੀ, ਆਲੂ ਸੀ, ਮਟਰ ਸੀ ਵਿੱਚ। ਓਹੋ 41 ਤੇ। ਹਾਂਜੀ ਉਸਤਾਦ ਜੀ। ਕੀ ਅਫਤਾਰੀ ਚ ਕੀ ਸੀ? ਉਸਤਾਦ ਜੀ ਮੈਂ ਰੀਜ਼ਨੇਬਲ ਤਰੀਕੇ ਤੁਹਾਨੂੰ ਪਤਾ ਵਾ ਖਜੂਰ ਨਾਲ ਸਟਾਰਟ, ਇਸ ਬੰਦੇ ਨੇ ਪੌਣੀ ਪਲੇਟ ਕੀਮੇ ਨਾਲ ਭਰ ਲਈ। ਮੈਨੂੰ ਐ ਲੱਗਣਾ ਸੀ ਵੀ ਇਹਨੇ ਭਰਤ ਪਾਉਣਾ ਲੜਕੇ ਉਹਨੇ ਭਾਈ ਬਲਾਲ ਨੇ ਮੈਨੂੰ ਕਿਹਾ ਕਾਲੋ ਭਾਈ ਖਾਓ ਯਾਰ, ਮੈਨੂੰ ਖੁਸ਼ੀ ਹੁੰਦੀ ਹੈ। ਇੱਕ ਮਿੰਟ ਸਰ, ਤੇਰੀ ਬਲਾਲ ਸਰ ਨਾਲ ਪਹਿਲੀ ਮੁਲਾਕਾਤ ਸੀ? ਦੂਸਰੀ ਪਹਿਲੀ ਕਿੱਥੇ ਕੀਤੀ ਸੀ? ਪਹਿਲੀ ਲਾਹੌਰ ਤੇ ਉਸਤਾਦ ਜੀ ਨਾਲ ਗਏ ਸੀ। ਓਏ ਉੱਥੇ ਬਲਾਲ ਸਾਹਿਬ ਹੁੰਦਾ ਹੀ ਨਹੀਂ, ਉਹ ਹੋਰ ਸੀ। ਭਾਜੀ ਕਦੋਂ ਕਹਿਣਾ ਕੰਮ ਸਿੱਖਣਾ ਤੂੰ ਉਹਦੇ ਕੋਲੇ? ਤੇਰੀ ਇਹਦੀ ਪਹਿਲੀ ਮੁਲਾਕਾਤ ਸੀ ਪੌੜੀਆਂ ਦੇ ਉੱਪਰ ਚੜਦੇ ਉਹ ਬਲਾਲ ਸਾਹਿਬ ਨਾਲ ਤੇਰੀ ਪਹਿਲੀ ਸੀ। ਬਲਾਲ ਸਾਹਿਬ ਇੱਥੇ ਹੀ ਹੁੰਦੇ ਆ। ਹੁਣ ਅਸੀਂ ਰੀਜ਼ਨੇਬਲ ਹੋ ਕੇ ਇੰਜ ਕਰਕੇ ਮੈਂ ਦਾਨਿਸ਼ ਸਾਰੇ ਬੈਠੇ ਹਲਕਾ ਹਲਕਾ ਲੁਕਮਾਨੋਸ਼ੀ ਕਰ ਰਹੇ। ਭਾਈ ਨੇ ਪਲੇਟ ਹੀ ਐਡੀ ਪਾਈ ਜਿਵੇਂ ਚਵਲੇ ਮਹਿੰਦੀ ਕੱਢਣੀ ਹੈ, ਐਡੀ ਪਲੇਟ ਭਰ ਲਈ। ਮੇਰੇ ਨਾਲ ਮੁੰਡਾ ਉਸਤਾਦ ਜੀ ਖੋਰ ਬੈਠਾ ਸੀ, ਉਹਦੇ ਵਾਸਤੇ ਵੀ ਪਾਈ ਸੀ, ਪਲੇਟਾਂ ਥੋੜੀਆਂ ਸੀਗੀਆਂ। ਐ ਲੈ ਜਾ ਚੁੱਕੇ ਨੂੰ। कैसी है ताई जी? शिमला मिर्च ले आके रखी है, आ देखो कैसी है, एला 7 रपटी कटी है। तो सही ਉਹ ਤੇਜ਼ सुभान अल्लाह, ਇਹ ਪਤਾ ਨਹੀਂ ਕਿਹਦੀ ਮਾਂ ਦੇ ਹੱਥ ਦੀ ਆ। ਇਹਦੀ ਮਾਂ ਦੀ ਬਣਦੀ ਹੈ ਯਾਰ। ਉਹ ਛੱਡ ਦੇ, ਡੁੱਲ ਜਾਣਾ ਹੀ। ਉਹ ਭਰਾਵਾ ਪਤਾ ਵੀ ਲਿਆ ਉਹ ਡੁੱਲ ਜਾਣਾ ਜਾਂ ਪਰਾ ਜਾ। ਹਾਏ ਆਈ ਸੀਗਾ ਆਈ ਮਿੱਠੇ ਨੂੰ ਜਰਾ ਸਮੈਲ ਕਰਾ ਬਸ। ਸੁਭਾਨ ਅੱਲਾਹ ਆਈ ਉਸਤਾਦ ਸੀਗੀ। ਜੀ, ਦੇਖ ਟੈਪ ਆ ਹਲਕਾ ਜਿਹਾ ਨਿਜ਼ਾਮ। ਹਾਂ ਇਹ ਸੀ। ਸੁਭਾਨ ਅੱਲਾਹ, ਇਹ ਦੇਖੋ ਨਾ ਉਸਤਾਦ ਜੀ, ਮੈਨੂੰ ਭੁੱਖ ਨਹੀਂ ਹੁੰਦੀ ਮੈਨੂੰ ਵੇਖ ਕੇ। ਨਾਜ਼ਰੀਨ ਤੂੰ ਸਿਰਫ ਨਾ ਨਾਜ਼ਰੀਨ ਬਾਦਸ਼ਾਹ। ਹਾਏ ਨਾਜ਼ਰੀਨ ਓਏ ਮੈਂ ਤਾਂ ਓਏ ਨਾਜ਼ਰੀਨ ਇਹਨੂੰ ਨਹੀਂ ਪਤਾ ਮੈਂ ਕਿੰਨਾ ਸ਼ਕਲ ਦੇਖਣੀ ਆ, ਤੂੰ ਦਾਤ ਦੇਣੀ ਆ ਮੈਨੂੰ। ਸੁਭਾਨ ਅੱਲਾਹ। ਕਾਲੂ ਯਸ ਸਿਆਦਾਂ ਲੱਗਾ ਤੂੰ ਖਾ ਗਿਆ। ਚੰਗਾ ਰਹਿ ਗਿਆ ਨਾ। ਓਏ ਹੋਏ ਸਾਜੀ ਜ਼ਿੰਦਾ ਨਾ ਹੋ ਜਾਵੇ, ਹੋਸ਼ ਬੇ ਜਿੱਡਾ ਅੱਛਾ ਪੱਕਾ ਹੋ। ਅਸੀਂ ਜ਼ਿੰਦਾ ਵੀ ਖਾਏ ਜਾਣਾ। ਤਾੜੀ ਇੱਕ ਵਾਰੀ ਬਸ। ਹਾਏ ਹਾਏ ਕਿਉਂ ਉੱਤੇ ਧਨੀਆ ਪਾਇਆ ਹੁੰਦਾ ਨਾ, ਅਦਰਕ। ਓਏ ਹਾਏ ਕਿਉਂ ਨਾਜ਼ਰੀਨ ਬਾਦਸ਼ਾਹ? ਹਾਏ ਇਹ ਵੀ ਬੰਦਾ ਪੁੱਛੇ ਤੂੰ ਕੜਾਈ ਸਾਰੀ ਖਾ ਤੋਂ ਖਾ ਗਿਆ, ਡੰਕੀ ਲਾ ਕੇ ਬਚਿਆ ਤੂੰ ਕਾਹਤੋਂ ਖਾ ਗਿਆ ਸਾਰੀ? ਯਾਰ ਕਿੱਦਾਂ ਬਚ ਗਿਆ ਨਹੀਂ ਠੀਕ ਕਰ ਗਿਆ ਮਿੱਠੇ। ਤਰੀ ਮਟ ਗਿਆ, ਮੈਂ ਤਰੀ ਨਹੀਂ ਖਾਂਦਾ। ਓਏ ਮੈਂ ਸਦਕੇ ਜਾਵਾਂ ਉਸਤਾਦ ਜੀ, ਨੰਗਦਾ ਵੀ ਨਜ਼ਰ ਆਉਣ ਡਿਆ। ਮੈਂ ਹੋਰ ਕਹਿੰਦਾ ਸੀ ਯਾਰ ਨਵਾਂ ਹੀ ਏਦਾਂ ਹੋ ਨਹੀਂ ਸਕਦਾ ਵੈਸੇ। ਆ ਵੀ ਦੇਖੋ ਨਹੀਂ ਨਜ਼ਰ ਆਣਾ ਗਲੇ ਚੋਂ। ਹਾਂ ਹਾਏ ਇਹਦੇ ਇੱਕ ਮਿਸਾਲ ਵੀ ਹੈ ਸਾਜ ਜੀ, ਕਿੱਡੀ ਸੋਹਣੀ ਕੁੜੀ ਪਾਣੀ ਵੀ ਨਜ਼ਰ ਆਉਂਦਾ ਪੀਂਦੀ। ਹਾਂ ਪਾਣੀ ਪੀਂਦੀ ਤਾਂ ਨਜ਼ਰ ਆਉਂਦਾ। ਹਾਂਜੀ ਉਸਤਾਦ ਇਹ ਜੀ। ਮਿਸਾਲ ਸੀਗੀ। ਮਿਸਰ ਦੇ ਲੋਕ ਸਾਜ ਬੜੇ ਸੋਹਣੇ ਕੀ ਸੀਗੇ। ਕੁੱਕ ਕਰਦਾ ਅੰਦਰ ਜਾਣ ਡਿਆ ਕੱਲਾ ਹੀ। ਰੋਟੀ ਜਿਹੜੀ ਨਾ ਉਹ ਠੰਡੀ ਆ, ਲੇਕਿਨ ਸਾਲਨ ਨੇ ਉਹਦੀ ਵੀ ਕਮੀ ਪੂਰੀ। ਬੜਕਾਂ ਵਾਲਾ ਵਾ। ਓਹੋ ਅੱਲਾਹੁ ਅਕਬਰ। ਕਿਆ ਕਹਿਣੇ। ਪਰਫਿਊਮ ਨਾਲ ਮਨ ਬਣ ਗਿਆ ਸੀ ਹੈ। ਆਏ ਸੱਚੀ ਸਾਜੀ ਮੈਂ ਝੂਠੀ ਸ਼ਾਮਦ ਨਹੀਂ ਕਰਦਾ ਹੁੰਦਾ। ਸੁਭਾਨ ਅੱਲਾਹ। ਆਏ ਆਏ ਹਰ ਸ਼ੈ ਸਾਲਨ ਚ ਪੂਰੀ ਆ, ਰੋਟੀ ਘੱਟ ਆ। ਉਹ ਮੈਂ ਸਦਕੇ ਜਾਵਾਂ। ਆ ਜਾ ਨੋਨੀ ਉਰੇ। ਤੇਰੀ ਵਾਰੀ ਨੂੰ ਨਹੀਂ। ਸਾਜੀ ਕਰਾਟੇ ਵਾਲਾ ਕੁੱਕੜ ਸੀ, ਉਹਨੇ ਪੰਜਾ ਮਾਰੇ ਮੇਰੇ। ਖਾਦੀ ਤਾਂ ਮੈਂ ਉਦਾਂ ਹੈ, ਲੇਕਿਨ ਤੁਹਾਡੇ ਹੱਥ ਦੀ ਇੱਕ ਬੁਰਕੀ ਖਾਣਾ ਚਾਹੁੰਦਾ ਸਾਜ ਜੀ। ਇਹ ਗੱਲ ਸੁਣ ਲਾ, ਪੁੱਠੇ ਹੱਥੀ ਖਾਣੀ ਪੁਰਕੀ। ਨਹੀਂ ਨਹੀਂ ਸਾਜ ਜੀ ਦੱਸ ਦੇ ਮੈਨੂੰ। ਹੱਥ ਦੀ ਖਾਣੀ ਯਾਰ ਮੈਂ। ਉਹ ਬੇਟੇ ਕਿਤੇ ਮੇਰੀ ਸੁਣ ਲਾ ਗੱਲ, ਕਬਰ ਦੀ ਮਿੱਟੀ ਭੁੰਨ ਕੇ ਖਾਏ ਤੈਨੂੰ ਸ਼ਿਫਾ ਹੋਵੇ। ਓਹੋ ਆਪ ਖਾਇਓ ਜੀ, ਜਿੱਡੀ ਲਜ਼ੀਜ਼ ਬੁਰਕੀ ਭਰੀ ਆਪ ਖਾਇਓ, ਤੁਹਾਨੂੰ ਤੁਹਾਡੀ ਮਾਂ ਵੈਰੀ ਗੁੱਡ, ਬਹੁਤ ਅੱਛੇ। ਲੈ ਤੂੰ ਨਾਲ ਮੇਰੀ ਵੀ ਮਰਵਾਤੀ ਹੈ। ਤੁਸੀਂ ਉਧਰ ਬੁਰਕੀ ਪਾਉਂਦੇ ਨਾ ਵਾਲੀ, ਮੈਨੂੰ ਦੁੱਖ ਰਹਿਣਾ ਸੀ, ਹਰਾਮ ਰਹਿ ਜਾਣੀ ਸੀ। ਆਹਾ ਉਸਤਾਦ ਜੀ ਜੈਨੂਇਨ ਬਹੁਤ ਅੱਛੇ, ਔਰ ਸੱਚੀ ਮੁੱਚੀ ਦਾੜੀ। ਨਹੀਂ ਮਜ਼ੇਦਾਰ ਬਰਾਬਰ ਦੀ ਆਈਟਮ ਆ ਨਾ, ਨਮਕ ਮਿਰਚ। ਮੈਂ ਨਹੀਂ ਝੂਠੀ ਲੰਗਰ ਦੇ ਮਾਮਲੇ 'ਚ ਨਹੀਂ ਆਪਾਂ ਝੂਠੀ ਕਰਦੀ, ਬਰਾਬਰ ਕੰਮ ਆ ਉਸਤਾਦ ਜੀ। ਸਾਜ ਜੀ ਝੂਠੀਆਂ ਨਹੀਂ। ਉਹਨੂੰ ਬੁਰਕੀ ਲਿਆ, ਉਹਨੂੰ ਇਕੱਠਾ ਹੋਣ ਡਿਆ, ਉਹਨੂੰ ਬੁਰਕੀ ਲਵਾ। ਉਹ ਨਹੀਂ ਮਿੱਠੇ ਬੁਰਕੀ ਲਾ ਕੇ ਫਿਰ ਬਹੁਤਾ ਦਿਲ ਕਰਨਾ। ਉਸਤਾਦ ਜੀ ਕੁਛ ਤਰੀਫਾਂ ਤੁਹਾਡੇ ਡਰ ਤੋਂ ਕੀਤੀਆਂ, ਨਹੀਂ ਮੈਂ ਕੁਛ ਤਰੀਫਾਂ ਤੁਹਾਡੇ ਰੋਬ ਤੋਂ ਕੀਤੀਆਂ, ਲੇਕਿਨ ਇਹ ਭਾਵੇਂ ਕੁੱਟ ਲੋ ਮਾਰ ਲੋ ਜੋ ਵੀ, ਬਹੁਤ ਅੱਛੇ। ਨਹੀਂ ਉਹ ਹਲਕੀ ਜੀ ਨਾ, ਇੱਕ ਟੈਪ ਹਲਕਾ ਦੇਖ ਟੈਪ ਨਾ ਕਿਵੇਂ ਕੋਸ਼ਿਸ਼ ਹੈਗੀ। ਆ ਜਾ ਪੁੱਤਰ। ਉਹ ਤੂੰ ਲਾ ਲਈ ਆ। ਸੁਭਾਨ ਅੱਲਾਹ। ਹੁਣ ਉਹ ਦੱਸ ਜਿਹੜਾ ਤੂੰ ਲੈ ਕੇ ਆਇਆ ਸਾਲਨ। ਉਹ ਭਲਾ ਕੀ ਨਿਕਲਿਆ ਜਿਵੇਂ ਕੁਆਰ ਕਤਲ ਕੱਟੀ। ਗਲਤ ਕਰ ਗਿਆ ਸਾਜੀ। ਉਹਦਾ ਰੰਗ ਹੀ ਨਹੀਂ ਹੈਗਾ ਸਾਲਣ ਵਾਲਾ। ਜਾ ਲੈ ਕੇ ਆ, ਮੈਂ ਉਹਨਾਂ ਨੂੰ ਵਹਾਵਾ ਨਾ। ਜਾ ਉਹ ਤਾਜੀ ਲੈ ਕੇ ਤੇ ਆ ਨਾ। ਤਾਜੀ ਉਹ ਸਾਲਣ ਹੀ ਨੀਗਾ। ਜਾ ਲੈ ਕੇ ਤੇ ਆ। ਸਾਲਨ ਨਹੀਂ ਹੈਗਾ ਇਹਦੇ ਅੱਗੇ ਉਹ ਸਾਲਨ ਲੰਡੇ ਦਾ ਲੱਗਣ ਡਿਆ। ਨਹੀਂ ਇਹਦੇ ਭਲਾ ਕੀ ਕੱਟਿਆ ਵਿੱਚ। ਸਾਜ ਜੀ ਆਪਣੇ ਹੱਥ ਨਾਲ ਬੁਰਕੀ ਖਵਾ। ਰੰਗ ਹੁੰਦਾ, ਰੰਗ ਇੱਕ। ਖਾਲੀ ਕੌਲੀ ਵੀ ਇੱਕ ਲੈ ਕੇ ਆਈ।
ਉਹ ਸ਼ਕਰ ਕਦੀ ਕੱਟ ਲਿਆ ਵਿੱਚ ਵਿਚਾਰਾ। ਨਹੀਂ ਯਾਰ ਉਹ ਸ਼ਿਮਲਾ ਮਿਰਚਾਂ ਵਾ, ਸ਼ਿਮਲਾ ਮਿਰਚ ਚੈੱਕ ਕਰੋ ਯਾਰ। ਸ਼ਿਮਲਾ ਮਿਰਚ ਆਲੂ ਆ। ਉਬਲੇ ਪਾਣੀ 'ਚ ਪੱਕੀਆਂ। ਆ ਇਹਨਾਂ ਦੇ ਘਰ ਦਾ ਸਾਲਨ ਵੇਖ ਕੇ ਮੈਨੂੰ ਅੱਜ ਸਮਝ ਆਈ ਆ ਵੀ ਇਹ ਸਾਰੇ ਬੌਂਤਰ ਟਾਈਪ ਦੇ ਖਾ ਹੀ ਨਹੀਂ ਦੇ ਕੁਛ ਅੱਛਾ। ਤਾਂ ਜੀ ਤੁਹਾਨੂੰ ਮੈਂ ਖਵਾਉਣਾ ਵਾ ਕਰੇਲੇ ਗੋਸ਼ਤ, ਤੁਸੀਂ ਭੁੱਲ ਜਾਣਾ ਵਾ। ਤੁਸੀਂ ਕੀ ਖਵਾਉਣਾ ਤੂੰ? ਕਰੇਲੇ ਓ ਗੋਸ਼ਤ। ਯਾਰ ਤੂੰ ਰਹਿਣ ਦੇ, ਪਤਾ ਨਹੀਂ ਤੂੰ ਕਦੋਂ ਖਵਾਉਣਾ। ਤੂੰ ਇਹਦਾ ਬਕਵਾਸ ਹੀ ਕਰਨ ਡਿਆ, 6 ਮਹੀਨੇ ਹੋ ਗਏ। ਸਾਜੀ ਰਸਮ ਨਾ ਤੋੜੋ ਆਪਣੇ ਹੱਥ ਨਾਲ ਇੱਕ ਮੁਰਗੀ। ਨਾ ਖੋਇਆ ਉਸਤਾਦ ਜੀ, ਮੈਂ ਤੁਹਾਨੂੰ ਸਾਗਰ ਤਰੀ ਤਰੀ ਖਵਾਣੀ, ਭਰ ਕੇ ਬੁਰਕੀ ਨਹੀਂ ਲਬਾ ਲੇਬ ਨਹੀਂ ਖਵਾਣੀ। ਉਹ ਖਾਣੀ ਤੇ ਆਪ ਖਾਣੀ ਆ। ਹਾਂ ਬੁਰਕੀ ਦੇ ਵਿੱਚ ਅਸੂਲ ਆ, ਕੋ ਰਾਈਟ ਆ। ਕਸਮਾਂ ਪਾਪਾ ਸਿੱਖ ਲਓ ਵੀ ਕਿਹੜੀ ਬੁਰਕੀ ਕਿਤੇ ਮੂੰਹ ਜਾਣੀ ਚਾਹੀਦੀ। ਨਹੀਂ ਇਹ ਬੁਰਕੀ ਨਹੀਂ ਮੈਨੂੰ ਖਵਾਉਣੀ, ਕਿਉਂਕਿ ਇਹਦੇ ਨਾਲ ਰੋਟੀ ਦੇ ਨਾਲ ਵੀ ਘਿਓ ਲੱਗਾ ਪਹਿਲੇ ਦਾ। ਹਾਂ ਤੇ ਓਹ ਸਾਰਾ ਚੱਕਰ। ਤਾਜੀ ਹੈ ਅੱਲਾ ਮਾਫੀ ਤੇ ਰਿਜ਼ਕ ਉਸਤਾਦ ਜੀ ਕਹਿਣਾ ਨਹੀਂ ਚਾਹੀਦਾ। ਇਦਾਂ ਦਾ ਲੰਗਰ ਮੇਲਾ ਮੁੱਕੇ ਤੇ ਮਿਲਦਾ ਹੁੰਦਾ। ਗਿਲੂ 'ਚ ਪੱਕਾ। ਇਦਾਂ ਦਾ ਲੰਗਰ ਪੀਰਾਂ ਨੂੰ ਦੇਗੇ ਤਾਂ ਪੀਰ ਕਹਿਣਾ ਤਾਂ ਅੱਗੇ ਤਾਂ ਤੁਹਾਡੇ ਮੈਂ ਬੜ ਗਿਆ ਨਾ, ਮੈਂ ਤੇ ਲੰਨ ਤੋਂ ਪਾ ਦੇਣਾ। ਪੀਰ ਸਪੈਸ਼ਲ ਫੋਨ ਕਰਕੇ ਕਹਿ ਰਿਹਾ ਹੁੰਦਾ ਯਾਰ ਉਹ ਜੇ ਮੈਂ ਆਉਣਾ ਉਹ ਨਾ ਪਕਾਈ। ਮਰੀਦੀ 'ਚੋਂ ਕੱਢ ਜਾਂਦੇ ਆ, ਕਹਿੰਦੇ ਤੇਰਾ ਮੇਰਾ ਮਰਨ ਜੀਣ ਬੰਦ ਆ। ਹਾਏ ਇਹਦੀਆਂ ਮਸ਼ਹੂਰੀਆਂ ਨੇ, ਅੰਮਾ ਐਸਾ ਨਾ ਪਕਾਓ। ਜਾਨ 'ਚ ਜਾਨ ਪੈਣ ਲੱਗੀ। ਉਹ ਤੇਰੀ ਪਾਤੀ। ਉਹਦਾ ਰੰਗ ਹੋਰ ਹੋ ਜਾਣਾ। ਸਾਲਣ ਇੰਜ ਹੋਇਆ, ਹੁਣ ਸੋਹਣੀ ਲੱਗਣ ਲੱਗੀ। ਹਾਂਜੀ ਸਾਲਣ ਇੰਜ ਹੋਇਆ। ਸ਼ਾਹਰੁਖ ਖਾਨ ਦਾ ਬਾਨਾ ਇਦਾਂ ਸਾਲ ਤੁਸੀਂ ਮੰਗਣਾ ਨੂੰ ਦੋ ਨਾ, ਮੰਗਣਾ ਕਹੂਗਾ ਬਾਜੀ ਰਹਿਣ ਜਾ, ਮੈਂ ਟਿੱਕੀ ਖਾ ਲਈ ਆ। ਯਾਰੇ ਪਤਾ ਨਹੀਂ ਦਰਖਤ ਉੱਤਰ ਕੇ ਖਾਂਦੇ ਆ ਸਾਲ। ਚੱਲ ਕਾਲੂ ਛਾਲ ਮਾਰ ਦੇ। ਓਏ ਨਹੀਂ ਨਾ ਹਾਏ ਹਾਏ ਕਾਲੂ ਸਿਰਫ ਤੇਰੀ ਪੂੰਛ ਹੀ ਨਹੀਂ ਹੈਗੀ। ਉਸਤਾਦ ਜੀ ਤੁਹਾਨੂੰ ਉਸਤਾਦ ਜੀ, ਦਾੜ ਉਸਤਾਦ ਬਚਾ ਜੀ ਕੇ। ਤੁਸੀਂ ਕਿੰਨੀ ਕੁ ਵਾਰੀ ਕਿਹਾ ਕਿ ਯਾਰ ਮੈਨੂੰ ਦੇਸੀ ਮੁਰਗਾ ਚਾਹੀਦਾ? ਕਿੰਨੀ ਵਾਰੀ ਕਿਹਾ? ਬਹੁਤ ਵਾਰੀ। ਇਹਦੇ ਘਰ ਦੇਸੀ ਮੁਰਗੇ ਆ, ਇਹਨੇ ਲਿਆ ਕੇ ਦਿੱਤਾ ਤੁਹਾਨੂੰ? ਦੱਸੋ। ਆਂਡੇ ਸੁਬਈ ਖਾਂਦੇ ਆ ਉਹਨਾਂ ਦੇ। ਸੁਬਈ ਤੇਰੇ ਘਰ ਦੇਸੀ ਮੁਰਗੀਆਂ ਨਹੀਂ ਕਾਲੂ ਦੀ ਸੁਬਾਹ ਕਦੀ ਨਹੀਂ ਆਉਣੀ। ਸੁਬਈ ਸੁਬਹ ਹੀ ਤਾੜ ਕੇ ਆਇਆ। ਲੇਕਿਨ ਅੰਮੀ ਨੇ ਪਕਾਇਆ ਹੋਏ। ਹਾਂਜੀ ਉਸਤਾਦ ਜੀ। ਇਦਾਂ ਦੇ ਸਾਲ ਖਰਾਬ ਹੋਵੇ ਨਾ, ਇਦਾਂ ਦੇ ਜਾਣ ਕੇ ਆ ਮਿੱਟੀ ਲੀ ਮੱਠੀ ਰਹਿੰਦੇ, ਕੋਈ ਗੱਲ ਨਾ ਕਰਿਓ। ਸਾਜ ਧੋਣ ਦੀ ਬੋਟੀ ਲੱਭੀ ਮੈਨੂੰ ਉਹਦੇ 'ਚੋਂ। ਤਾਂ ਜੀ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਮਿਕਸ ਸਾਲਨ ਕਰਕੇ ਰੋਟੀ ਖਾਣ ਦਾ ਮਜ਼ਾ ਆਉਂਦਾ। ਨਹੀਂ 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 ਉਸਤਾਦ ਜੀ, ਸਹੀ ਕਹਿ ਰਿਹਾ। ਬੁਰਕੀ ਜਾ ਕੇ ਮਹੱਲੇ 'ਚ ਫਿਰਦਾ ਰਹਿੰਦਾ। ਨਹੀਂ ਇਹ ਹਕੀਕਤ ਗਈ। ਮੈਂ ਸੱਚੀ ਮੁੱਚੀ ਮੇਰਾ ਦਿਲ ਮਿਕਸ ਸਬਜ਼ੀ ਜਿਹੜੀ ਨਾ, ਮਿਕਸ ਸਬਜ਼ੀ ਘੁਲਵੀਂ ਪੱਕੀ ਹੋਵੇ ਤੇ ਸੇਰ ਕਰੰਚੀ ਪਰਾਠਾ ਉਹ ਹੋਵੇ। ਬੇਟਾ ਉਹ ਆਪਣੇ ਹਿਸਾਬ ਨਾਲ ਸਹੀ ਕਹਿ ਰਿਹਾ ਵੀ ਕਿਸੇ ਦੇ ਘਰੋਂ ਇੰਨੀ ਦਾਲ ਆ ਗਈ, ਕਿਸੇ ਦੇ ਘਰੋਂ ਮਾਂ ਆ ਗਏ, ਕਿਸੇ ਦੇ ਘਰੋਂ ਚੌਲਾਂ ਦਾ ਭੋਰਾ ਆ ਗਿਆ, ਬਤਾਊ ਆ ਗਏ, ਕਿਸੇ ਦੇ ਘਰੋਂ ਬਤਾਊ ਆ ਗਏ। ਉਹ ਬਾਦਸ਼ਾਹ ਦੀ ਜਿਹੜੀ ਮੈਂ ਗੱਲ ਨਹੀਂ ਸੁਣਾਈ ਤੁਹਾਨੂੰ, ਤਾਜੀ ਬਾਦਸ਼ਾਹ ਨੂੰ ਕਿਸੇ ਦਿਲਾ ਕਿਆ ਕਹਿੰਦੇ ਯਾਰ, ਉਮਰ ਭਾਈ ਕਸਮੇ ਯਾਰ ਲਵ ਯੂ। ਹਦਾਇਤ ਅਲੀ। ਜੀ ਮੈਂ ਸਿਰਫ ਛੱਡ ਕੇ ਆਇਆ, ਮਿਰਚ ਵੀ ਹੋਣੀ। ਉਹ ਬਾਦਸ਼ਾਹ ਨੂੰ ਦਿਲ ਆ ਜਾਂਦਾ ਕਿਸੇ ਦੇ ਤੇ ਆ ਜਿਹੜੀਆਂ ਮੰਗਣ ਵਾਲੀਆਂ ਹੁੰਦੀਆਂ, ਉੱਥੋਂ ਖਾ ਉੱਥੋਂ ਖਾ ਉੱਥੋਂ ਖਾ, ਉਹਦੇ ਘਰੋਂ ਲੈ ਵੀ ਬੜੀਆਂ ਬੜੀਆਂ ਨੈਸ਼ ਸੋਹਣੀਆਂ ਵੀ ਹੁੰਦੀਆਂ। ਹਾਂਜੀ ਉਹ ਵਿਆਹ ਕਰ ਲੈਂਦਾ ਤੇ ਉਹ ਇੰਜ ਤੈ ਪੂਰਾ ਹਿਸਾਬ ਕਿਤਾਬ ਦੇ ਨਾਲ, ਮਤਲਬ ਗੱਭਰੂ ਸ਼ੇਰਨੀ ਜਵਾਨ ਸੀ। ਵਿਆਹ ਕੀਤਾ ਤੇ ਹਫਤਾ 10 ਦਿਨ 15 ਦਿਨ ਬਾਅਦ ਮਾੜੀ ਹੋਰ ਮਾੜੀ, ਰੰਗ ਵੀ ਮਾੜਾ ਜਿਹਾ, ਨਥੀ ਨਕਸ਼ਨੈਣ ਵੀ ਮਿਟਣ ਲੱਗ ਪਏ, ਅਜੀਬ ਜੀ ਹੋਣ ਲੱਗ ਪਈ ਤੇ ਖਾਣੇ ਖਾ ਰਹੀ ਬਾਦਸ਼ਾਹ ਦੇ ਸ਼ਾਹੀ। ਉਹਨੇ ਆਪਣੇ ਵਜ਼ੀਰ ਨੂੰ ਕਿਹਾ, ਉਹਨੇ ਕਿਹਾ ਯਾਰ ਇਹ ਜਦੋਂ ਬਿਲਕੁਲ ਮੰਗਦੀ ਸੀ ਉੱਥੋਂ ਆ ਖਾ ਉੱਥੋਂ ਆ ਖਾ, ਤੇ ਉਦੋਂ ਠੀਕ ਸੀ, ਢੀ ਸੋਹਣੀ ਸੀ, ਰੰਗ ਦਾ ਭਖਦਾ ਸੀ। ਮੈਂ ਹੁਣ ਇਹਨੂੰ ਮਲਕਾ ਬਣਾ ਲਿਆ, ਸ਼ਾਹੀ ਖਾਣੇ ਖਵਾ ਰਿਹਾ, ਮੁਰਗ ਮੁਸੱਲਮ ਪਾਉਣ ਲਾਉਣ ਨੂੰ ਦੇ ਰਿਹਾ, ਇਹ ਮਿੱਠੀ ਹੋਈ ਜਾ ਰਹੀ ਹੈ, ਬਦਸੂਰਤ ਹੋਈ ਜਾ ਰਹੀ ਹੈ, ਮਾੜੀ ਹੋਈ ਜਾ ਰਹੀ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਹਾਲ ਤੇ ਮੇਰੇ ਕੋਲ ਹੈਗਾ, ਲੇਕਿਨ ਤੁਸੀਂ ਅਗਰ ਇਜਾਜ਼ਤ ਦਿਓ ਤੇ। ਉਹਨੇ ਕਿਹਾ ਕੁਛ ਵੀ ਕਰ, ਮੈਨੂੰ ਉਦਾਂ ਦੀ ਚਾਹੀਦੀ ਹੈ। ਉਹਨੇ ਮਿਸਤਰੀ ਬੁਲਾਇਆ ਸਵੇਰੇ, ਮਿਸਤਰੀ ਬੁਲਾ ਕੇ ਉਹਨੇ ਕਿਹਾ ਪੂਰੇ ਮਹਿਲ ਦੇ ਵਿੱਚ ਨਾ 5-5 7-7 ਫੁੱਟ ਤੇ ਖੱਡੇ ਮਾਰ ਦਿਓ ਜਿਹਦੇ ਅੰਦਰ ਕੌਲੀ ਆ ਜੇ। ਅੱਛਾ। ਉਹਨਾਂ ਨੇ ਖੱਡੇ ਮਾਰਤੇ। ਉਹਨੇ ਕਿਚਨ 'ਚ ਜਾ ਕੇ ਕਿਹਾ ਵੀ 19 ਆਂਡੀਆਂ ਮੁਖਤਲਿਫ ਪਕਾ, ਕਿਸੇ 'ਚ ਦਾਲ, ਕਿਸੇ 'ਚ ਸ਼ਲਜਮ, ਕਿਸੇ 'ਚ ਪਕਾ ਕੇ ਉਹਨੇ ਕਿਹਾ ਇੱਕ ਇੱਕ ਕੌਲੀ 'ਚ ਪਾ ਕੇ ਨਾ ਸਾਰੇ ਖੱਡਿਆਂ 'ਚ ਰੱਖ ਦੇ, ਤੇ ਮਲਕਾਂ ਨੂੰ ਰੋਟੀ ਨਹੀਂ ਦੇਣੀ। ਠੀਕ ਹੈ ਨਾ। ਹੁਣ ਮਲਕਾ ਮਹਿਲ 'ਚ ਫਿਰ ਰਹੀ, ਦੇ ਰਹੀ, ਅੱਛਾ ਇੱਥੇ ਬਤਾਊ ਪਏ, ਉਹਨੇ 2 ਬੁਰਕੀਆਂ ਉੱਥੋਂ ਲਾ ਲਈਆਂ ਨੇ। ਥੋੜਾ ਅੱਗੇ ਗਈ, ਉਹਨੇ ਦੇਖਿਆ ਅੱਛਾ ਇੱਥੇ ਮਾਸ਼ ਦੀ ਦਾਲ ਪਈ, ਉਹਨੇ 2 ਬੁਰਕੀਆਂ ਉੱਥੋਂ ਲਾ ਲਈਆਂ ਨੇ। ਹਾਏ ਤੁਰਦੀ ਫਿਰਦੀ ਉਹ ਕਿਤੋਂ ਕੋਈ ਸਾਲਨ ਖਾ ਰਹੀ, ਕਿਤੋਂ ਕੁਛ ਖਾ ਰਹੀ, ਕਿਤੋਂ ਕੋਈ ਖਾ ਰਹੀ। ਮਲਟੀ ਸ਼ੇਡ ਦਿਨਾਂ ਦੇ ਵਿੱਚ ਪਹਿਲੇ ਹਾਏ ਰਗੀ। ਮਲਕਾ ਇੱਥੇ ਆ ਗਈ। ਵਾਹ 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 ਵਾਹ। ਹੁਣ ਇਹਦਾ ਕੀ ਇਹਦਾ ਮਤਲਬ ਆ ਭਲਾ? ਮੌਰਲੇ ਦਾ ਜੈਸਾ ਕਰੋਗੇ ਵੈਸਾ ਭਰੋਗੇ। हाँ हाथ ना पहुंचे तू बरकत कोड़ी है यार, ਹੈ इत्तेफाक में बरकत है। की हो गया, पागल हो मैं तू? ਹਾਂ ਸੱਚ, ਇਹ ਲਾ ਕੇ ਇਤਫਾਕ ਹਾਂ। ਜਿਹੜਾ ਖਾਦਾ ਬਰਕਤ। बरकत ਸਮਝ ਗਏ ਨਾ ਤੁਸੀਂ ਇਹਦਾ ਕੀ ਮਤਲਬ ਆ? हाँ ਤੇ ਆਦਤਾਂ ਨਹੀਂ ਜਾਂਦੀਆਂ, ਭਾਵੇਂ ਕੱਟੀਏ। ਜੋ ਮਰਜ਼ੀ ਕਰ ਲਓ। साजी अपने हाथ में
ਉਸਤਾਦ ਜੀ ਨੇ ਬੁਰਕੀ ਨਾ ਦੇਣਾ ਕਿ ਤੁਸੀਂ ਬੁਰਕੀ ਦੇ ਯਾ ਨਾ ਕਰ ਯਾਰ ਮਿੱਠੇ। ਉਸਤਾਦ ਜੀ ਬੁਰਕੀ ਮੂੰਹ 'ਚ ਪਾਉਣੀ ਮੈਨੂੰ ਐ ਲੱਗਣਾ ਤੁਸੀਂ ਮੈਨੂੰ ਫੈਰ ਮਾਰਿਆ। ਉਸਤਾਦ ਜੀ ਮਾੜੀ ਨਸਲ ਦਾ ਕੁੱਤਾ ਪਾਲ ਲਓ, ਜਿੰਨਾ ਮਰਜ਼ੀ ਖਵਾਈ ਜਾਓ, ਆਪ ਖਾਣੀ। ਉਹ ਤੁਹਾਨੂੰ ਪਏਗਾ ਟਾਈਮ ਸਿਰ ਆ ਕੇ ਉਹਨੇ ਤੁਹਾਡੇ ਤੇ ਹੀ ਭੌਂਕਣਾ। ਹਾਂ ਉਸਤਾਦ ਜੀ ਕੈਸੀ ਗੱਲ, ਤੁਸੀਂ ਭਰ ਕੇ ਬੁਰਕੀ ਲਾਉਣ ਦੇ ਖਾਣ ਤੁਸੀਂ ਖੁਸ਼ੀ ਮੈਨੂੰ ਹੋਣੀ ਕਿ ਉਸ ਨਾਮ ਮੁਰਾਦ ਨੂੰ ਨਹੀਂ ਦੇਣ ਦੇ ਤੁਸੀਂ। ਹਾਏ ਸ਼ੁਕਰ ਜਿਹੜਾ ਪਹਿਲੇ ਕੜਾਈ ਖਾਦੀ ਬੈਠਾ ਹੋਊਗਾ। ਤਾਜੀ ਕਿਸੇ ਦੇ ਨਾਲ ਤੁਰਿਆ ਜਾ ਰਿਹਾ ਕੁੱਤਾ ਨੇ, ਉਹਨੇ ਕਿਹਾ ਤੇ ਕੁੱਤਾ ਮਾਲਕ ਨੂੰ ਛੱਡ ਕੇ ਉਹਦੇ ਨਾਲ ਚਲਾ ਗਿਆ। ਓਏ ਉਹਨੇ ਘਰ ਆਂਦੇ ਉਹਦੇ ਦਿਮਾਗ 'ਚ ਫੈਰ ਮਾਰਿਆ। ਮਾਰਿਆ। ਉਹਦੀ ਬੁੱਢੀ ਨੇ ਕਿਹਾ ਇਹ ਕੀ ਕੀਤਾ ਏਡਾ ਮਹਿੰਗਾ ਕੁੱਤਾ ਮਾਰਤਾ? ਨੇ ਕਿਹਾ ਨਹੀਂ, ਜਾਂ ਅੱਜ ਉਹਨੂੰ ਛੱਡ ਕੇ ਮੇਰੇ ਨਾਲ ਆਇਆ, ਕੱਲ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵੀ ਜਾਏਗਾ। ਹਾਂ ਹਾਏ ਵਾਹ ਵਾਹ ਵਾਹ। ਲਿਆਦੇ ਐਸੇ ਕੁੱਤਿਆਂ ਦੀ ਪਛਾਣ ਕਰੋ। ਵਾਹ 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 ਉਸਤਾਦ ਜੀ ਕੀ ਕਹਿੰਦੇ। ਤਾਜੀ ਨੋਨੀ ਨੂੰ ਵੀ ਉਹਨਾਂ ਨੇ ਖੱਡੇ ਮਾਰ ਕੇ ਦਿੱਤੇ। ਉਹ ਕਹਿੰਦੇ ਇਹਨੂੰ ਵੀ ਖਾਣੇ ਰੰਗ ਬਰੰਗੇ ਖਵਾਓ ਤੇ ਉਦਾਂ ਦਾ ਹੋ ਜਾਊਗਾ। ਇਹਨੂੰ ਟੀਵੀ ਹੋ ਗਿਆ। ਲੇਕਿਨ ਤੁਸੀਂ ਸ਼ਿਮਲਾ ਮਿਰਚ ਦੇਖੋ, ਸਾਲਨ ਪਿਆ ਖੁਰਨ ਡਿਆ ਜੀ, ਆਲੂ ਖੁਰੀ ਜਾਂਦਾ ਹੈ। ਉਹ ਮਿਰਚ ਪਾਈ ਆ ਇਹਦੇ ਚ। ਤੁਹਾਡੇ ਵਾਲੀ ਸਾਈਡ ਤੇ ਲਸਣ ਮਿਰਚ ਜਿਹੜਾ ਬੈਨ ਹੋਇਆ ਨਾਜ਼ਰੀਨ ਯਾਰ ਮੈਂ ਤੁਹਾਨੂੰ ਕਿੱਦਾਂ ਖਵਾਵਾਂ ਯਾਰ। ਐਦਾਂ ਇੱਧਰ ਮੇਰੇ ਹਾਲ ਕਰੋ ਜਰਾ। ਉਸਤਾਦ ਜੀ ਨਾਜ਼ਰੀਨ ਆ, ਮੈਂ ਆਡੀਅנס ਦਾ ਔਰ ਜੁਗਨੂ ਆ, ਇਹ ਕੱਖ ਵੀ ਨਹੀਂ। मैं तुझे हुस्न के अंदाज दिखाऊं कैसे, अपनी आंखें तेरे चेहरे पे लगाऊं कैसे। ਕਈ ਬੰਦੇ ਕੁਕਿੰਗ ਰਾਤ ਤੇ ਤੁਸੀਂ ਅੱਲਾ ਦੀ ਕਸਮੇ ਉਸਤਾਦ ਜੀ ਆ ਵੀ ਰਾਤ ਨੂੰ 1 ਵਜੇ ਲੱਗੇ ਹੁੰਦੇ ਆ। नहीं ए जरा ना थोड़ा मेहनत का काम ਇਹ ਜਿਹੜਾ ਸਾਜ ए जेड़ा। हाँ जी ਇਹਦੇ ਚ ਟਮਾਟਰ ਨਹੀਂ ਹੈਗੇ, ਇੱਕ ਟਮਾਟਰ ਨਹੀਂ ਹੈਗਾ। ਇਹ ਦੇਗੀ ਕੋਰਮਾ ਟੈਪ ਆ। ਤਾਜੀ ਹਾਂ ਦੇਗੀ। 1 ਮਿੰਟ ਲਾਲੀ ਜੀ ਕਾਦੀ ਫਿਰ ਟਮਾਟਰ ਹੈ ਨਹੀਂ। ਘਿਓ, ਲਾਲ ਮਿਰਚ, ਹਲਦੀ, ਪਿਆਜ਼, ਚਿਕਨ ਦੇ ਤਾਜੀ ਮਾਸਟਰ ਟਮਾਟਰ ਨਹੀਂ ਹੈਗਾ ਇਹਦੇ ਚ, ਇੱਕ ਵੀ ਨਹੀਂਗਾ। ਚਿਕਨ ਸਪੈਸ਼ਲਿਸਟ ਉਸਤਾਦ ਜੀ। ਹਾਲਾਂਕਿ ਕਾਲੂ ਤੂੰ ਜਦੋਂ ਉਸਤਾਦ ਜੀ ਰਾਤੀ ਬਣਾਉਣ ਰਹੇ ਚਿਕਨ ਕੌਣ ਕੱਟਣ ਡਿਆ ਸੀ? ਮੈਂ ਕੱਟ ਕੇ ਗਿਆ। ਸਾਰੀ ਬਣਵਾ ਕੇ ਗਿਆ ਉਸਤਾਦ ਜੀ ਨੇ। ਫਿਰ ਏਡਾ ਹੈਰਾਨ ਹੋ ਕੇ ਓਏ ਲਾਲ ਕਿਉਂ ਆ? ਨਹੀਂ 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 ਮੈਂ ਤੁਹਾਨੂੰ ਦੱਸਦਾ ਵਾਂ ਟਮਾਟਰ ਕਿਉਂ ਨਹੀਂ ਪਾਏ। ਅੱਧੀਆਂ ਗੱਲਾਂ ਤੇ ਕੀਤੀਆਂ ਹੀ ਆ ਕਰਦਾ ਵਾ। ਜ਼ਿੰਦਗੀ ਯਾਰ ਉਹ ਗੱਲਾਂ ਕਰੂਗੇ ਜਿਹੜੇ ਸਾਨੂੰ ਪਤਾ। ਓਏ ਹੋਏ ਅੱਜ ਗਰਮੀ ਬਹੁਤ ਆ, ਤੈਨੂੰ ਵੀ ਪਤਾ ਮੈਨੂੰ ਵੀ ਪਤਾ। ਐਵੇਂ ਕਹੀ ਜਾਣਾ ਤੁਹਾਨੂੰ ਪਤਾ ਜੰਗ ਲੱਗੀ, ਉਹ ਸਾਨੂੰ ਵੀ ਪਤਾ, ਸਭ ਨੂੰ ਪਤਾ। ਐਵੇਂ ਬੰਦਿਆਂ ਜਾ ਕੇ ਕਹੀ ਜਾਣਾ ਵਾ ਆ ਕੇਬਲ ਭਲਾ ਸਾਰਿਆਂ ਦੀ ਬੰਦਾ। ਨਹੀਂ ਨਹੀਂ ਮੇਰੇ ਉਸਤਾਦ ਨੇ ਯਾਰ, ਨਾ ਮੈਨੂੰ ਮਿਲੇ ਨੇ, ਨਾ ਮੇਰੀ ਉਹਨਾਂ ਨਾਲ ਗੱਲ ਹੋਈ, ਲਿਆਓ ਨਾ ਮੈਂ ਉਹਨਾਂ ਨੂੰ ਜਾਣਦਾ। ਮੈਂ ਉਹਨਾਂ ਨੂੰ ਜਾਣਦਾ ਯਾਨੀ ਉਹਨਾਂ ਦੀ ਪਰਸਨਲ ਨਹੀਂ ਜਾਣਦਾ, ਕੌਣ ਨੇ, ਕਿਹੜੇ ਸ਼ਹਿਰ 'ਚ ਨੇ, ਕਿੱਥੇ ਨੇ, ਕੁਛ ਨਹੀਂ। ਲੇਕਿਨ ਤੁਸੀਂ ਇਹ ਦੇਖੋ ਉਸਤਾਦ ਜੀ, ਤੁਹਾਡੇ ਉਸਤਾਦ ਜੀ ਦੇ ਅੱਗੇ ਨਾ ਮਾਂ ਜੀ ਦਾ ਸਾਰਿਆਂ ਨੂੰ ਫਿੱਕਾ ਪੈਣ ਡਿਆ। ਆ ਫੜੋ ਫੜੋ ਖਾਓ। ਮਾਂ ਦੇ ਹੱਥ ਸਮੋਸੇ ਮੰਨਣ ਦੀ ਗੱਲ ਹੈ ਨਾ, ਉਸਤਾਦ ਮੰਨ ਲਿਆ ਬਸ। ਨਾਲੇ ਤੁਸੀਂ ਉਹ ਵੀ ਦੇਖੀ ਜਾਂਦੇ ਕਿ ਜਿਹੜਾ ਨਵਾਂ ਆਇਆ ਵਾ ਉਹਨੂੰ ਵੀ ਤੁਸੀਂ ਪਕਾਈ ਜਾਂਦੇ। ਨਹੀਂ ਯਾਰ, ਉਹ YouTube ਤੇ ਮੈਂ ਦੇਖ ਰਿਹਾ ਹਾਂ, ਲੇਕਿਨ ਮੈਂ ਉਹ ਵੀ ਉਸਤਾਦ ਆ। ਅਗਰ ਮੈਂ ਕਿਸੇ ਹੋਰ ਦੇ ਵੇਖ ਕੇ ਪਕਾਈ ਆ, ਉਹ ਵੀ ਉਸਤਾਦ ਹੀ ਨੇ, ਲੇਕਿਨ ਮੇਨ ਮੇਰੇ ਜਿਹੜੇ ਉਸਤਾਦ ਹੋਣੀ ਨੇ। ਪਹਿਲੇ ਉਹਨਾਂ ਦੀ ਆ ਤਸਵੀਰ ਵੀ ਮੈਂ ਲਾ ਦੇਣਾ, ਉਹਨਾਂ ਦੇ ਚੈਨਲ ਦਾ ਲਿੰਕ ਵੀ ਲਾਓ। ਨਹੀਂ ਮੈਨੂੰ ਜਾਣਦੇ ਹੋਣਗੇ ਸ਼ਾਇਦ, ਕਿਉਂਕਿ ਪੰਜਾਬੀ ਨੇ ਵੈਸੇ ਜਾਣਦੇ ਹੋਣਗੇ, ਲੇਕਿਨ ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਨਾਲ ਇੰਨਾ ਪਿਆਰ ਕਰਦਾ। ਜਿਹੜਾ ਤੇ ਇੱਕ ਦਿਨ ਆਉਣਾ ਵਾ, ਉਹਨਾਂ ਨੂੰ ਮੈਂ ਆਪਣੇ ਕਿਚਨ ਦੇ ਨਾਲ ਖਿਲਾਰ ਲੈਣਾ। ਓਏ ਵੱਡੀ ਗੱਲ ਸੱਚ। ਵਾਹ ਆਣਗੇ ਉਸਤਾਦ ਜੀ। ਉਹਨਾਂ ਨੂੰ ਮੈਂ ਖਿਲਾਰ ਲੈਣਾ ਕਿਚਨ ਦੇ ਨਾਲ, ਤੇ ਮੈਂ ਕਹਿਣਾ ਉਸਤਾਦ ਜੀ ਇੱਥੇ ਆਓ ਤੇ ਕਿਆ ਕਹਿੰਦੇ ਤੁਹਾਡੇ ਉਸਤਾਦ ਯਾਰ। ਇਹ ਜਿੰਨੀ ਗੇਮ ਹੁੰਦੀ ਨਾ ਉਸਤਾਦੀ ਸ਼ਗੀਰਦੀ ਦੀ, ਖੁਦਾ ਦੀ ਕਸਮ, ਨਾ ਧਾਗਾ ਬੰਨਣ ਨਾ ਹੁੰਦੀ ਆ, ਨਾ ਖਿਦਮਤਾਂ ਕਰਨ ਨਾ ਹੁੰਦੀ ਆ, ਨਾ ਲੱਤਾਂ ਘੁੱਟਣ ਨਾ ਹੁੰਦੀ ਆ, ਨਾ ਉਸਤਾਦ ਦੇ ਕੋਲ ਓਏ ਆ ਕਰਨ ਨਹੀਂ ਹੁੰਦੀ। ਇਹ ਸਾਰੀ ਇੱਥੋਂ ਹੁੰਦੀ ਦਿਲੋਂ ਉਸਤਾਦੀ ਸ਼ਗਿਰਦੀਆਂ ਦੀ, ਸਹੀ ਗੱਲ ਹੈ। ਜਿਹਨੂੰ ਮੰਨ ਲਿਆ। ਤੇ ਉਸਤਾਦ ਨੂੰ ਜਦੋਂ ਮੰਨ ਲਿਆ, ਫਿਰ ਉਹ ਵੜ ਦਵੇ, ਟੁੱਕ ਦਵੇ, ਮਾਰ ਦਵੇ, ਟੋਟੇ ਕਰ ਦਵੇ, ਜ਼ਲੀਲ ਕਰੇ, ਬਿਸਤ ਕਰੇ, ਉਹਦੇ ਅੱਗੇ ਫਿਰ ਇੰਜ ਨਹੀਂ ਹੁੰਦਾ। ਸਹੀ ਜੇ ਕਰਮ ਜੇ ਉਹਦੇ ਕੋਲੋਂ ਲੈਣਾ ਤੇ ਜੇ ਨਹੀਂ ਤੇ ਫਿਰ ਜੇ ਇੰਜ ਅੱਗੋਂ ਇੰਜ ਵੀ ਕਰਨਾ ਓਏ ਤੋਏ ਫਲਾਣਾ ਢਿੰਗੜਾ, ਤੇ ਫਿਰ ਨਹੀਂ, ਫਿਰ ਜ਼ਲਾਲਤ ਹੀ ਆ। ਹਾਂ ਫਿਰ ਨਾ ਤੁਹਾਡੇ ਕੰਮ 'ਚ ਬਰਕਤ ਆ, ਜਿੰਨਾ ਮਰਜ਼ੀ ਆਪਣੀ ਵੱਲੋਂ ਕਰੀ ਜਾਓ, ਚੰਗਾ ਹੀ ਨਹੀਂ ਲੱਗਣਾ ਕਿਸੇ ਨੂੰ, ਅਟਰੈਕਸ਼ਨ ਹੀ ਨਹੀਂ ਹੋਣੀ ਉਹਦੇ ਵਿੱਚ। ਭਾਵੇਂ ਤੁਸੀਂ ਸਿੰਗਰ ਹੋ, ਆਰਟਿਸਟ ਹੋ, ਕਢਾਈ ਦਾ ਕੰਮ ਕਰਦੇ ਹੋ, ਮੋਟਰ ਵੈਂਡਿੰਗ ਕਰਦੇ ਹੋ, ਅਗਰ ਅਦਬ ਨਹੀਂ ਹੈਗਾ, ਖੁਦਾ ਦੀ ਕਸਮ ਉਹਦੇ 'ਚ ਅਟਰੈਕਸ਼ਨ, ਤੁਹਾਡੇ ਕੰਮ 'ਚ ਬਰਕਤ ਹੀ ਨਹੀਂ ਹੋਣੀ। ਵਾਹ ਕਿਉਂਕਿ ਉਹ ਕਹਿੰਦਾ ਯਾਰ ਇਹ ਜੇ ਇਹਨੂੰ ਮੰਨਦਾ, ਇਹਦਾ ਉਸਤਾਦ ਆ, ਉਹਦਾ ਨਹੀਂ ਬਣਨ ਦਿਆ ਢਿੱਡੋਂ, ਕਿਉਂਕਿ ਉਹ ਤੁਹਾਡੇ ਅੰਦਰ ਨੂੰ ਜਾਣਦਾ ਵਾ। ਦੇਣਾ ਉਹਨੇ ਆ, ਉਸਤਾਦ ਨੇ ਨਹੀਂ ਸਿਖਾਉਣਾ ਉਹਨੇ ਆ। ਤੇ ਉਹ ਉਸਤਾਦ ਦਾ ਅੰਦਰ ਵੀ ਜਾਣ ਰਿਹਾ, ਤੁਹਾਡਾ ਅੰਦਰ ਵੀ ਜਾਣ ਰਿਹਾ। ਹੋਏ ਠੀਕ ਹੈ ਨਾ। ਉਹ ਜਾਮਣ ਬੈਠਾ ਉਧਰ ਚਾਹ ਨੇ ਇਹਨੂੰ ਇਹਨੇ ਕੀਤਾ, ਦਿਲੋਂ ਮੰਨਦਾ ਪਿਆ, ਦਿਓ ਇਹਨੂੰ, ਇਹ ਜੋ ਕਰੇ ਉਹਦੇ 'ਚ ਸੱਤੇ ਹੀ ਖੈਰਾਂ ਪੈ ਜਾਣੇ। ਇਹ ਫਿੱਕ ਪੁਣਾ ਕਰੀ ਜਾਏ, ਇਹ ਸ਼ੋਅ 'ਚ ਬੈਠਾ ਬਕਵਾਸ ਕਰੀ ਜਾਏ, ਇਹ ਸ਼ੋਅ 'ਚ ਬੈਠਾ ਗੱਲ ਇੱਧਰ ਦੀ ਇੱਧਰ ਕਰੀ ਜਾਏ, ਸ਼ੋਅ 'ਚ ਬੈਠਾ ਚੁੱਪ ਰਹਿ ਲਵੇ, ਦਿਓ ਇਹਨੂੰ ਮੁਹੱਬਤ ਲੋਕਾਂ ਦੀ। ਸਹੀ ਗੱਲ। ਆਪਣੇ ਉਸਤਾਦ ਨੂੰ ਜਿਨ੍ਹਾਂ ਨੇ ਯਾਦ ਕੀਤਾ ਕਿ ਉਸਤਾਦ ਨੇ ਮੇਰੇ, ਤੇ ਜਿਹਨੇ ਨਹੀਂ ਕੀਤਾ ਓਏ ਹੋਏ ਉਹਨਾਂ ਨੇ ਫਿਰ ਆਹੀ ਸਾਰਿਆਂ ਨੂੰ ਬਣਾਇਆ। ਨਹੀਂ ਉਹ ਵਿਚਾਰੇ ਫਿਰ ਉਸਤਾਦ ਜੀ ਦਰ ਬਦਰ
ਕਰਨ ਵੀ ਦੇ ਸਾਰਾ ਕੁਝ, ਫੇਰ ਕੱਖ ਨਹੀਂ, ਬਰਕਤ ਹੀ ਹੈ ਨਹੀਂ, ਇੱਕ ਗੱਲ ਨਹੀਂ ਕਿਤੇ ਗੱਲ, ਕੋਈ ਚੱਕਰ ਨਹੀਂ, ਕੋਈ ਉਹੀ ਹੈਂਡ ਟੂ ਮਾਊਥ ਰੋਟੀ ਬਸ। ਉਸਤਾਦ ਜੀ ਇਹ ਸਪੈਸ਼ਲਿਟੀ ਹੈ ਕਿਸੇ ਆਰਟਿਸਟ, ਕੋਈ ਖਿਲਾੜੀ ਦਾ, ਕੋਈ ਸਿਗਰਟ ਦਾ ਕਿ ਯਾਰ ਉਹ ਨਹੀਂ ਰਹਿੰਦੀ ਫਿਰ। ਉਸਤਾਦ ਜੀ ਇੱਕ ਸਾਦੇ ਹੋਏ ਨੇ ਤੁਸੀਂ ਲਾਚੀ ਸਪਾਰੀ। ਬੇਅਦਬ ਬੇਮੁਰਾਦ ਬਾਅਦਬ ਬਾਮੁਰਾਦ। ਆ ਵੱਡੀ ਗੱਲ ਆ ਬਾਈ। ਤੇ ਮੇਰੇ ਉਸਤਾਦ ਨੇ ਸੱਚੀ, ਉਹ ਮਜ਼ਾਕ ਮੈਂ ਉਹਨਾਂ ਵਿੱਚ ਕਰਦਾ ਰਹਿਣਾ, ਲੇਕਿਨ ਜੈਨੂਇਨ ਮੈਂ ਦਿਲੋਂ ਮੰਨ ਲਿਆ ਨਾ, ਮੇਰੇ ਰੱਬ ਨੂੰ ਪਤਾ ਮੇਰੇ ਉਸਤਾਦ ਨੇ, ਮੈਂ ਉਹਨਾਂ ਕੋਲ ਸਿੱਖਿਆ ਵਾ। ਸਹੀ ਗੱਲ ਹੈ। ਉਹ ਐਡਾ ਪਿਆਰਾ ਉਹਨਾਂ ਦਾ ਤਰੀਕਾ ਵਾ। ਉਹ ਜਿਹੜਾ ਕਹਿੰਦਾ ਲੈ ਵੀ ਆਪਾਂ ਮਿਰਚਾਂ ਵੀ ਪਾਤੀਆਂ ਹੈ ਬਈ, ਨਹੀਂ ਉਹਨਾਂ ਦਾ ਮੈਂ ਪਕਾਇਆ ਨਹੀਂ, ਉਹ ਵੀ ਉਸਤਾਦ ਨੇ ਇਸ ਕੰਮ ਦੇ ਯਾਰ। ਇਹ ਦੇਖ ਮੇਰੀ ਗੱਲ ਸੁਣ ਨਾ ਸ਼ੁਗਲੀ ਆ ਯਾਰ, ਮੇਰੀ ਗੱਲ ਸੁਣ, ਤੈਨੂੰ ਇੱਕ ਚੀਜ਼ ਨਹੀਂ ਆਉਂਦੀ, ਹਾਂਜੀ ਹਾਂਜੀ ਉਹ ਮੈਨੂੰ, ਮੈਂ ਉਹਦਾ ਕਾਰੀਗਰ ਆ ਹਾਂਜੀ ਤੇ ਮੈਂ ਉਸਤਾਦ ਹੀ ਹੋ ਗਿਆ। ਇੱਕ ਚੀਜ਼ ਤੈਨੂੰ, ਤੂੰ ਲੂਮਾ ਦਾ ਫੁੱਲ ਕਾਰੀਗਰ ਆ, ਤੈਨੂੰ ਲੂਮਾ ਠੀਕ ਕਰਨੀ ਆਉਂਦੀ ਹੈ। ਉਸ ਫੀਲਡ 'ਚ ਇੱਕ ਬੰਦਾ ਜਾਂਦਾ ਉਹ ਕੰਮ ਸਿੱਖਣ ਜਾਂ ਉਹਦੀ ਇੰਟਰਸਟਿੰਗ ਆ, ਉਹਦੇ ਲਈ ਤੂੰ ਭਾਵੇਂ ਸਿਗਰਟ ਕਰ ਨਾ ਕਰ, ਤੂੰ ਉਸਤਾਦ ਆ ਕਿਉਂਕਿ ਤੈਨੂੰ ਆਉਂਦਾ ਵਾ। ਬਿਲਕੁਲ ਤੇ ਏਦਾਂ ਤੁਰਦੇ ਫਿਰਦੇ ਇਹਦੇ 'ਚ ਕਿਹੜੀ ਗੱਲ ਆ। ਸਾਜੀ ਇੱਕ ਫੀਲਡ ਦੇ ਵਿੱਚ ਤੁਸੀਂ 7 ਉਸਤਾਦ ਕਰ ਸਕਦੇ ਹੈ। ਹਾਂ 4 ਉਸਤਾਦ ਜਾਇਜ਼ ਨੇ। ਹਾਂਜੀ ਉਹ ਦਿਲ ਕਰੇ ਸਾਜੀ ਮਿਲ ਕੇ ਕਹਿਣ ਮੇਰਾ ਤੁੱਕਾ ਲੱਗਾ ਸੀ। ਲੇਕਿਨ ਉਸਤਾਦ ਜੀ ਮੇਰਾ ਇੱਕ ਸਵਾਲ ਆ, ਜਿਸ ਤਰ੍ਹਾਂ ਦਾ ਬਾਸ ਦੀ ਸਾਲਣਾ ਮਾਂ ਜੀ, ਮੈਨੂੰ ਲੱਗਦਾ ਤੁਹਾਨੂੰ ਕੋਈ ਪਿਆਰ ਪੂਰ ਨਹੀਂ ਕਰਦੇ। ਉਹ ਮਿੱਠੇ ਇਫਤਾਰੀ ਟਾਈਮ ਜਲਦੀ ਦੇ ਵਿੱਚ ਇਦਾਂ ਨਹੀਂ ਠੀਕ ਆ ਸਾਲਨ, ਇਹ ਇਫਤਾਰੀ ਟਾਈਮ ਨਹੀਂ ਹੁੰਦਾ, ਸਹੀ ਹੈ। ਇਹ ਗੁਜ਼ਾਰੀ ਟਾਈਮ ਬਣਾਇਆ ਵਾ। ਤੂੰ ਖਾਣਾ ਵਾ? ਮੈਂ ਖਾਦਾ ਕਿ ਯਾਰ ਖਾ ਲੈਂਦੇ ਆ ਯਾਰ ਮਿੱਠੇ। ਮੈਂ ਖਾਦਾ, ਮੈਂ ਸਾਲਾਂ ਤੋਂ ਬਾਅਦ ਹਿਸਾਬ ਲਾਇਆ। ਨਹੀਂ ਕੁਛ ਨਹੀਂ ਕਹੀਦਾ, ਅੱਲਾ ਦਾ ਰਿਜ਼ਕ ਆ। ਰਿਜ਼ਕ ਹੀ ਹੁੰਦਾ ਵਾ, ਏਦਾਂ ਨਹੀਂ ਕਰੀਦੀ। ਲੇਕਿਨ ਗੱਲ ਹੈ ਰਿਜ਼ਕ ਦੀ ਬੇਹੁਰਮਤੀ ਵੀ ਨਹੀਂ ਕਰਨੀ ਚਾਹੀਦੀ। ਹਾਂ ਬੇਰੁਖਤੀ ਕੀਤੀ ਪਕਾ ਕੇ। ਵੀ ਅੱਲਾ ਨੇ ਕੀ ਸ਼ਿਮਲਾ ਮਿਰਚ ਜ਼ਮੀਨ ਦਾ ਸੀਨਾ ਪਾੜ ਕੇ ਬਾਹਰ ਕੱਢੀ ਆ ਗਿਆ। ਅੱਲਾ ਫੜ ਮੇਰੇ ਬੰਦਿਆ ਪਕਾ, ਤੁਸੀਂ ਅੱਗੋਂ ਦੀ ਮਾਂ ਭੈਣ ਤੇ ਗੋਇਆ ਲੱਗੇ ਤੇ ਪਕਾਨੇ ਪਕਾਏ ਯਕੀਨ ਮੰਨੋ। ਨਹੀਂ ਠੀਕ ਹੈ ਨਾ, ਰੁੱਸੀ ਆ ਵਿੱਚ ਸਾਡੀ ਮਾਂ ਨੇ ਪਕਾਈ ਹੈ ਯਾਰ। ਨਹੀਂ ਐ ਲੱਗਦਾ ਮਟਾਉਣੇ ਰਵਟਾ ਪਕਾਈਆਂ ਉਹਦੇ ਕੋਲ। ਹਾਂ ਲਓ ਜੀ, ਉਹਨਾਂ ਕੋਈ ਸਬਰ ਨਹੀਂ ਹੋ ਰਿਹਾ। ਨੋਨੀ ਸਾਹਿਬ ਝੋਲੀ 'ਚ ਨਿਆਦ ਰੱਖ ਕੇ ਬੈਠੇ ਨੇ। ਰੱਬ ਰੱਖ, ਅੱਲਾ ਵੀ ਯਾਰ, ਖੁਸ਼ ਰਹੋ।